अच्छा है जी। नीलम के चुनाव फरोजा मरे नीलम के जनाब फरोजा ही पाली के मैं और कुछ नहीं पाले हाँ जी मैं भाई फैसल ਨੂੰ ਛੇੜਿਆ ਕਰਨਾ ਬੈਠੋ ਬੈਠੋ ਲਿਆ ਲਾਲਾ बैठो बैठो लिया लाला। अस्सलाम वालेकुम नाज़रीन, टी टाइम में खुश आमदीद। लाले ने पूछा लाला इतने बैठा किदा वा ते लाले ने मैं पाया किदा दसी रा लाला है लाला अपनी वो दुबई चला दी टिकट रात दी कल दी के परसों दी कल दी ते लाला मैनू मिलन आया ते अंदर बैठे मैं कहा लाला अंदर यार मैं एसी च बह पागल जा बाहर बहने ते मैं कहा इत्थे बह जा लाला ते असीं दोवें बैठे हनेरा सी फिर आया फिर वो आया फिर लाइटां बलियां वेख रहा चुप करके ते उधरों कैमरे लगे ते मैं कहा अस्सलाम वालेकुम हाँ जी कोई हाल नहीं ताड़ा लाला तू याद करेगी मेरी दुनिया गाएगी दुनिया गीत वो तो कर रही है दुनिया तो यार आहो मैं भी बहुत दुनिया ਨੂੰ ਕਰ ਰਿਹਾ मैं राती एक ना वो वेख्या थोड़ा जिहा ना शॉट ਉਹ ਚ ਵੀ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ ਲਾਲਾ ਜੀ ਸੁਣਾਓ ਮੈਨੂੰ ਬਹੁਤ ਲੋਕ ਯਾਦ ਕਰਦੇ ਨੇ ਸਾਜੀ ਕੋਈ ਕੁਛ ਹੁੰਦਾ ਉਹਦੇ ਤੁਹਾਨੂੰ ਲੋਕ ਯਾਦ ਕਰਦੇ ਨਹੀਂ ਜੀ ਤੁਹਾਡੇ ਕੋਲ ਤੇ ਬਹੁਤ ਕੁਝ ਸੀ ਇਸੇ ਤੋਂ ਤੇ ਯਾਦ ਕਰਨ ਦੇ ਹਾਂ लल्ला अच्छा है जी। नीलम के चुनाव ਇਹ ਫਰੋਜ਼ਾ ਮਰੇ ਨੀਲਮ ਕੇ ਜਨਾਬ ਫਰੋਜ਼ਾ ਹੀ ਉਹ ਕਦੇ ਛਾਲਾ ਗਈ ਨੱਕ ਦੇ ਵਿੱਚੋਂ ਨੀਲਮ कुछ ਪੁੱਛਣਾ फरोगा ਲਾਲਾ ਜੀ ਕੰਮ ਦੀ ਸੁਣਾਓ ਕਿਤਾ गावा फरोजा ਲਾਲਾ ਜੀ ਦੁਬਈ ਜਾ ਰਹੇ लाला जैनवन फरोजा ਜੈਨੂਨ ਹਾਂ ਲਾ ਕੇ ਇਹਦੀ ਤੈਨੂੰ ਕਿੱਦਾਂ ਪਤਾ ਜੈਨवन ਫਰੋਜ਼ਾ ਮੈਂ ਉੱਥੋਂ ਲੈ ਕੇ ਆਇਆ ਹਾਂ ਉੱਥੋਂ ਲਵਾਇਆ ਕਿਤੇ ਦਾ ਉਹ ਜਦੋਂ ਜ਼ਿਆਦਾ ਤੇ ਗਿਆ ਸੀ ਤੇ ਉੱਥੋਂ ਤੈਨੂੰ ਕੀ ਪਤਾ ਵੀ ਉੱਥੋਂ ਮਤਲਬ ਸਹੀ ਮਿਲਦਾ ਅੱਛਾ ਜਿਹਦੇ ਕੋਲ ਲਿਆ ਉਹਨੂੰ ਕੁਛ ਸਮਝ ਨਹੀਂ ਕੋਈ ਲਾਲੇ ਨੇ ਉਸਤਾਦ ਜੀ ਇਹ ਨਿਸ਼ਾਪੁਰੀ ਫਿਰੋਜ਼ਾਬਾਦ ਦੇ ਅੰਦਰ ਸੋਨਾ ਔਰ ਚਾਂਦੀ ਹੈ ਅੱਛਾ ਜੀ। ਆ ਜਿਹੜਾ ਚਮਕ ਰਿਹਾ ਵਾ लग यकूत रहा यकूत ਇਹ ਲੱਗਦਾ ਬਹੁਤ ਆ ਅਗਰ ਕਿਸੇ ਦੇ ਵੱਜੇ ਤੇ ਲੋ ਜੀ ਨਾਜ਼ਰੀਨ ਗੱਲ ਇਹ ਆ ਕਿ 45 ਸਾਲ ਦੀ ਯਾਰੀ ਦੋਸਤੀ ਹੈ ਦੋ ਬੰਦਿਆਂ ਦੀ ਕਿਸੇ ਵਜ੍ਹਾ ਤੋਂ ਲੜਾਈ ਹੋ ਪਈ ਹੈ ਟੀ ਟਾਈਮ ਦੀ ਹਿਸਟਰੀ 'ਚ ਪਹਿਲਾ ਸ਼ੋਅ ਆ ਜਿਹਦੇ 'ਚ ਅਸੀਂ ਜੈਨੂਇਨ ਸੁਲ੍ਹਾ ਕਰਾਉਣੀ ਆ ਦੋ ਬੰਦਿਆਂ ਦੀ ਠੀਕ ਆ ਜੀ। ਗੱਲ ਇਹ ਹੈ ਮਾੜਾ ਕੋਈ ਵੀ ਨਹੀਂ ਦੋਵਾਂ 'ਚੋਂ ਬੁਗਜ਼ ਆ ਉਹਦੇ ਵੀ ਦਿਲ 'ਚ ਉਹਦੇ ਵੀ ਦਿਲ 'ਚ ਬੰਦੇ ਨਹੀਂ ਮਾੜੇ ਯਾਰ ਹੈਲੋ ਮੇਰੇ ਦਿਲ ਚ ਗਾਦਾ ਬੁਗਸ ਲਸਿੱਤੀ ਉਹਦੇ ਦਿਲ ਜੀ ਯਾਰ ਉਹ ਗਲਤ ਫਹਿਮੀ ਟੈਪ ਅੱਛਾ ਆਹੋ ਬੰਦੇ ਨਹੀਂ ਮਾੜੇ ਉਸਤਾਦ ਗਲਤਫਹਿਮੀ ਹੁੰਦੀ ਬੁਗਸ ਨਹੀਂ ਹੁੰਦਾ ਬੁਗਸ ਕਿਸੇ ਦੇ ਦਿਲ ਚ ਹੈ ਤੇ ਉਹ ਬੰਦਾ ਕੱਢ ਲਵੇ ਆ ਸਰਪੰਚ ਨੇ ਸੁਣਾ ਕਰੋ ਦਿੱਤਾ ਉਹਦਾ ਪੂਰਾ ਇਹਦੀ ਸਰਪੰਚੀ ਹੈ ਯਾਰ ਯਾਰ ਤੁਸੀਂ ਵਿੱਚ ਹੀ ਰੋਕ ਦਿੱਤਾ ਹਲੇ ਮੈਂ ਤੁਹਾਨੂੰ ਇਹ ਦੱਸਣ ਲੱਗਾ ਸੀ ਲੋਕਾਂ ਨੂੰ ਕਿ ਕਿੰਨੇ ਅੱਛੇ ਇਨਸਾਨ ਅੱਛਾ ਦਿਲੋਂ ਸਾਫ਼ ਨੇ ਠੀਕ ਆ ਸਿਰਫ ਨਫ਼ਰਤ ਆ ਦਿਲ 'ਚ ਉਹਦੇ ਲਈ ਇਨਸਾਨ ਬੜੇ ਅੱਛੇ ਨੇ ਬੁਗਜ਼ ਆ ਦੋਵਾਂ 'ਚ ਥੋੜਾ ਆਪਾਂ ਕੱਢ ਦੇਣਾ ਠੀਕ ਆ ਜੀ ਤੇ ਦੂਜੀ ਗੱਲ ਇਹ ਹੈ ਵੀ ਕੋਈ ਐਸੀ ਗੱਲ ਨਹੀਂ ਵੀ ਜਿਹੜਾ ਬੰਦਾ ਕਵੇ ਕਿ ਵੀ ਮਾੜੇ ਨੇ ਠੀਕ ਆ ਜੀ ਮੁਨਾਫਿਕ ਨੇ ਥੋੜੇ ਦੋਵੇਂ ਉਸਤਾਦ ਮੈਂ ਮੁਨਾਫਿਕ ਨਹੀਂ ਹੈ ਮੈਂ ਮੁਨਾਫਿਕ ਨਹੀਂ ਕਹਿਣਾ ਉਹ ਯਾਰ ਵਕਤੀ ਤੌਰ ਤੇ ਨਹੀਂ ਮੈਨੂੰ ਮੇਰੀ ਚ ਮੁਨਾਫਿਕਤ ਹੈ ਹੀ ਨਹੀਂ ਭਾਜੀ ਮੈਂ ਮੂੰਹ ਤੇ ਗੱਲ ਕਰਦਾ ਇਹ ਤਾਂ ਮੈਂ ਨਹੀਂ ਤੇ ਫਿਰ ਕੌਣ ਆ ਉਸਤਾਦ ਯਾਰ ਮੇਰੀ ਗੱਲ ਸੁਣ ਮੈਂ ਮੁਨਾਫਿਕ ਨਹੀਂ ਮੁਨਾਫਿਕ ਨਹੀਂ ਕਹਿਣਾ ਮੈਨੂੰ ਇਹ ਥੋੜੀ ਹੈਲਦੀ ਅੱਛਾ ਚਲੋ ਜੀ ਭਾਜੀ ਮੁਨਾਫਿਕ ਨਹੀਂ ਹਾਂ ਭਾਜੀ ਦੇਖੋ ਮੇਰੀ ਗੱਲ ਸੁਣੋ ਨਾ ਮੇਰੀ ਗੱਲ ਸੁਣ ਤੁਹਾਡੇ ਦਿਲ 'ਚ ਬੁਗਜ਼ ਨਹੀਂ ਹੈ ਨਹੀਂ ਮੇਰੇ ਉਹ ਤੇ ਤੁਸੀਂ ਮੁਨਾਫਿਕ ਵੀ ਨਹੀਂ ਤੁਸੀਂ ਬੁਰੇ ਇਨਸਾਨ ਵੀ ਨਹੀਂ ਕਿਸੇ ਦਾ ਹੱਕ ਯਤੀਮ ਦਾ ਮਾੜੇ ਦਾ ਕਦੀ ਵੀ ਨਹੀਂ ਖਾਦਾ ਕਿਸੇ ਦਾ ਕੋਈ ਲੈ ਕੇ ਮਤਲਬ ਗੇੜਾ ਦੇਣ ਦੀ ਨਜ਼ਰ 'ਚ ਕਿਸੇ ਕੋ ਲੈ ਕੇ ਨਿਕਲ ਕੇ ਹੋਵੋ ਇਦਾਂ ਵੀ ਕਦੇ ਇਰਾਦਾ ਤਾਂ ਨਹੀਂ ਕੀਤਾ ਤੁਸੀਂ ਕੀਤਾ ਭਾਜੀ ਇਦਾਂ ਕਦੀ ਨਹੀਂ ਹਾਂ ਨਾ ਅੱਜ ਜਵਾਬ ਦੇਣਾ ਪਹਿਲੇ ਮੇਰੀ ਹੌਬੀ ਹੈ ਮੈਂ ਕਰਦਾ ਰਹਿਣਾ ਯਾਰ ਫੈਸਲਾ ਸਹੀ ਮੈਂ ਯਾਰ ਮੇਰੀ ਪੰਚ ਲੈਣ ਦੀ ਮਾਂ ਭੈਣ ਨੇ ਕਰਿਆ ਕਰੋ ਮੈਂ ਜੋ ਪੁੱਛ ਰਿਹਾ ਉਹ ਦੱਸੋ ਮੈਂ ਗੱਲ ਕਰ ਰਿਹਾ ਮੈਂ ਤੁਹਾਨੂੰ ਜੋ ਪੁੱਛ ਰਿਹਾ ਤੁਸੀਂ ਜੈਨੂਇਨ ਗੱਲ ਦੱਸੋ ਲਾਲੇ ਨੂੰ ਛੱਡ ਦਿਓ ਮੈਂ ਤੁਹਾਨੂੰ ਇਸ ਟਾਈਮ ਆਪਾਂ ਦੋਵੇਂ ਹੀ ਆ ਫੈਸਲਾ ਤਾਂ ਤੁਹਾਨੂੰ ਲੱਗਦਾ ਤੁਸੀਂ ਇੱਕ ਮੁਨਾਫਿਕ ਆਦਮੀ ਹਾਂ ਜਾਂ ਨਾ ਨਹੀਂ ਸਹੀ ਦੱਸਣਾ ਯਾਰ ਓ ਯਾਰ ਮੈਂ ਇਸ ਤੋਂ ਅੱਗੇ ਵੀ ਜਾਣਾ ਯਾਰ ਕਿੱਥੇ ਕੰਮ ਕਰਦਾ ਰਿਹਾ ਇੰਨੇ ਸਾਲ ਤੂੰ ਉਸਤਾਦ ਜੀ ਦੀ ਪੰਚਾ ਕੋਈ ਯਾਰ ਦਿਮਾਗ ਖਰਾਬ ਕੀਤਾ ਪਿਆ ਆਟਸ ਵੇਖ ਇਹਨਾਂ ਨੂੰ ਖਲਾਓ ਹੀ ਨਾ कह दो ਤੂੰ ਕਹਦਾ ਵੀ ਨਹੀਂ ਤੂੰ ਮੁਨਾਫਿਕ ਆ ਤੁਹਾਨੂੰ ਨਹੀਂ ਪਤਾ ਯਾਰ ਤੂੰ ਮੁਨਾਫਿਕ ਆ ਕਿ ਨਹੀਂ ਤੁਹਾਨੂੰ ਨਹੀਂ ਪਤਾ ਹਾਂ ਜਾਂ ਨਾ ਕਿੰਨੇ ਅਰਸੇ ਤੋਂ ਤੁਹਾਡੇ ਨਾਲ ਯਾਰ ਨਾ ਕਹਿ ਦਿਓ ਤੂੰ ਯੈਸ অর ਨੋ ਕਰ ਆਹ ਕਿੰਨੇ ਅਰਸੇ ਤੋਂ ਤੁਹਾਡੇ ਨਾਲ ਆ
ਮੈਂ ਮੁਨਾਫਿਕ ਜੇ ਨਹੀਂ, ਤੁਸੀਂ ਮੁਨਾਫਕ ਹੋ ਫਿਰ ਜੇ ਇਹ ਗੱਲ ਆ ਤਾਂ ਫਿਰ ਮੈਂ ਹਾਂਜੀ ਇੰਨੇ ਅਰਸੇ ਤੋਂ ਮੈਨੂੰ ਪਤਾ ਤੁਸੀਂ ਮੁਨਾਫਕ ਹੋ। ਮੈਂ ਮੁਨਾਫਿਕ ਹੁੰਦਾ। ਨਹੀਂ ਨਹੀਂ ਹੈ ਉਹ ਤੁਸੀਂ ਹੁਣ ਤੁਸੀਂ ਮੇਰੇ ਤੇ ਜੋ ਸਿੱਟੀ ਆ ਮੈਂ ਇੱਥੇ ਨਾਲ ਹੋਣਾ। ਭਾਜੀ ਜਦੋਂ ਤੁਸੀਂ ਮੇਰੇ ਤੇ ਜੋ ਸਿੱਟੀ ਹੈ ਅੱਛਾ ਤੁਸੀਂ ਮੁਨਾਫਕ ਹੋ। ਨਹੀਂ ਹੈ, ਨਹੀਂ ਨਾ ਹੈਗਾ ਨਹੀਂ ਹੈ। ਇਹ ਮੈਂ ਬਕਵਾਸ ਅੱਗੇ ਕਰ ਰਿਹਾ ਨਹੀਂ ਹੈ। ਕਿਸੇ ਯਤੀਮ ਦਾ ਹੱਕ ਖਾਦਾ ਕਦੀ ਕਿੰਨੇ ਅਰਸੇ ਦਾ ਤੁਹਾਡੇ ਨਾਲ ਉਸਤਾਦ ਜੀ? ਖਾਦਾ ਮੈਂ ਕਈ ਵਾਰੀ ਵੇਖਿਆ ਤੂੰ ਖਾਦਾ ਨਹੀਂ ਖਾਤਾ। ਨਹੀਂ ਖਾਦਾ ਓਕੇ ਅੱਛਾ ਕਦੀ ਬੇਵਾ ਦਾ ਮਾਲ ਖਾਦਾ ਬੜੀ ਗੱਲ ਉਸਤਾਦ ਜੀ, ਇੰਨਾ ਕਿ ਤਾਂ ਤੁਹਾਨੂੰ ਸਾਡੇ ਤੇ ਫਕਰ ਹੋਣਾ ਖਾਦਾ ਚਾਹੀਦਾ। ਤੂੰ ਮੇਰੇ ਸਾਹਮਣੇ 10 12 ਬੇਵਾ ਮੇਰੇ ਕੋ ਆਈਆਂ ਕਿ ਪੈਸਾ ਤਾਂ ਰੱਖ ਖਾ ਕੇ ਨਹੀਂ ਖਾਤਾ ਉਸਤਾਦ ਜੀ। ਓਕੇ ਨਹੀਂ ਖਾਦਾ ਬੇਵਾ ਦਾ ਹੱਕ ਨਹੀਂ ਖਾਦਾ ਯਤੀਮ ਦਾ ਮਾਲ ਨਹੀਂ ਖਾਦਾ ਜਾਣ ਬੁੱਝ ਕੇ ਕਦੀ ਕਿਸੇ ਕੋ ਪੈਸੇ ਲੈ ਕੇ ਇਸ ਚੱਕਰ 'ਚ ਕਿ ਯਾਰ ਮੈਂ ਦੇਣੇ ਨਹੀਂ ਗੇੜਾ ਦੇਣਾ ਇਦਾਂ ਕੀਤਾ ਕਦੀ ਨਹੀਂ ਕੀਤਾ ਅੱਛਾ ਜੀ ਤੁਹਾਨੂੰ ਲੱਗਦਾ ਤੁਸੀਂ ਕਦੀ ਕਿਸੇ ਦਾ ਮਤਲਬ ਅੱਜ ਤੱਕ ਕਦੀ ਵੀ ਤੁਸੀਂ ਮਤਲਬ ਇੱਕ ਮਾੜੇ ਇਨਸਾਨ ਹੋ ਜਾਂ ਮੁਨਾਫਕ ਹੋ ਜਾਂ ਝੂਠੇ ਹੋ ਜਾਂ ਫਲਾਣਾ ਇਦਾਂ ਦਾ ਤੁਹਾਨੂੰ ਕਦੀ ਲੱਗਦਾ ਉਸਤਾਦ ਜੀ ਆਪਣੇ ਆਪ ਨੂੰ ਕੋਈ ਵੀ ਨਹੀਂ ਲੱਗਦਾ। ਨਹੀਂ ਨਾ ਲੱਗਦਾ ਨਹੀਂ ਲੱਗਦਾ। ਮਿੱਠਾ ਸਾਹਿਬ ਤੁਹਾਨੂੰ ਆਪਣੇ ਆਪ ਇਕੱਲੇ ਬੈਠੇ ਕਦੀ ਲੱਗਾ ਕਿ ਯਾਰ ਮੈਂ ਇੱਕ ਮੁਨਾਫਕ ਜਿਹਾ ਆਦਮੀ ਨਹੀਂ ਤੁਸੀਂ ਇਹਦੇ ਕੋ ਕਿਉਂ ਪੁੱਛੋ? ਇੱਕ ਮਿੰਟ ਠਹਿਰ ਜਾਈਏ ਆਓ ਭਰਾਵਾ ਮੈਂ ਇਹ ਕਿੱਦਾਂ ਦਾ ਮੇਰੇ ਕੋ ਪੁੱਛੋ ਕਿੱਦਾਂ ਦਾ? ਔਰ ਤੁਸੀਂ ਨਿਲ ਹੋ ਗਏ ਹੋ। ਇੱਕ ਮਿੰਟ ਠਹਿਰ ਜਾ ਇਹ ਲਾਲਾ ਜੀ ਬੋਲਦੇ ਆ ਜੀ ਲਓ, ਅੱਛਾ ਜੀ। ਸ਼ੁਰੂ ਤੋਂ ਆਉਣਾ ਕਦੀ ਕਿਸੇ ਯਤੀਮ ਮਸਕੀਨ ਦਾ ਗਰੀਬ ਦਾ ਹੱਕ ਖਾਦਾ ਨਹੀਂ ਜੀ ਕਿਸੇ ਬੇਵਾ ਦਾ ਕਿਸੇ ਔਰਤ ਦਾ ਕਿਸੇ ਭੈਣ ਭਰਾ ਦਾ ਖਾਦਾ ਨਹੀਂ ਕਦੀ ਕਿਸੇ ਨੂੰ ਚੋਰੀ ਡਾਕਾ ਮਾਰਿਆ ਨਹੀਂ। ਕਿਸੇ ਕੋ ਨਜਾਇਜ਼ ਪੈਸੇ ਖਾਦੇ ਨਾਟ ਐਟ ਆਲ ਠੀਕ ਹੈ ਜੀ ਨੈਵਰ ਕਿਸੇ ਦੀ ਜਾਣ ਕੇ ਲੜਾਈ ਕਰਾ ਝੂਠ ਬੋਲ ਕੇ ਕਰਾਤੀ ਹੋਵੇ ਕਿ ਤੈਨੂੰ ਇਦਾਂ ਕਹਿ ਰਿਹਾ ਤਾਂ ਕਹਿ ਓਕੇ ਜੀ ਯਾਨੀ ਤੁਸੀਂ ਇੱਕ ਅੱਛੇ ਇਨਸਾਨ ਹੋ ਹਾਂਜੀ ਤੁਸੀਂ ਭੈਣ ਜੀ ਅਹ, ਹੱਕ ਖਾਦਾ ਖਾਧਾ ਹੈ ਹੱਕ ਕਦੀ ਹੱਕ ਨਹੀਂ ਨਹੀਂ ਖਾਦਾ ਹੱਕ ਨਹੀਂ ਮੇਰੇ ਖਾਦਾ ਕੋ ਤੇ ਮੁਨਾਫਕ ਆਦਮੀ ਹੈ ਤੂੰ ਨਹੀਂ ਨਹੀਂ ਠੀਕ ਹੈ ਜੀ ਅੱਛਾ ਇੱਕ ਝੂਠਾ ਆਦਮੀ ਹੈ ਤੂੰ ਜਿਹੜਾ ਕਹਿੰਦਾ ਯਾਰ ਇਹ ਬੰਦਾ ਝੂਠਾ ਦਾ ਯਕੀਨ ਨਹੀਂ ਕਰਨਾ ਇਹ ਕਹਿ ਸਕਦੇ ਜੀ, ਕਿਉਂਕਿ ਝੂਠ ਆਲਰੇਡੀ ਚੱਲ ਰਿਹਾ। ਨਹੀਂ ਇੱਕ ਬੰਦੇ ਦਾ ਟੈਗ ਉਹ ਤਾਂ ਸਾਰੇ ਬੋਲਦੇ ਨੇ ਇੱਕ ਬੰਦੇ ਦਾ ਟੈਗ ਲੱਗ ਜਾਂਦਾ ਕਿ ਇਹ ਇੱਕ ਝੂਠਾ ਸ਼ਖਸ ਆ ਇਹਦੇ ਤੇ ਯਕੀਨ ਨਹੀਂ ਕਰਨਾ ਨਹੀਂ ਇਹ ਵੀ ਇੰਜ ਦਾ ਨਹੀਂ ਨਹੀਂ। ਠੀਕ ਆ ਜੀ ਮਹੱਲੇ 'ਚ ਕਿਸੇ ਦਾ ਕੋਈ ਐਸਾ ਜਿਹਦਾ ਬੰਦਾ ਫੌਤ ਹੋਇਆ ਉਹ ਉਸ ਔਰਤ ਦੇ ਨਾਲ ਤੂੰ ਕੋਈ ਉਹਦੇ ਕੋਲ ਮਾਲ ਖਾਦਾ ਹੋਵੇ ਬੇਵਾ ਦਾ ਨਹੀਂ ਕਿਸੇ ਯਤੀਮ ਦਾ ਯਤੀਮ ਦਾ ਵੀ ਨਹੀਂ ਖਾਦਾ, ਬੇਵਾ ਦਾ ਸਾਲਿਆ 4 ਸਾਲ ਹੋ ਗਏ ਤੂੰ ਯਤੀਮ ਦਾ ਹੀ ਖਾ ਰਿਹਾ ਬਗੈਰ ਇਹ ਸਾਰੇ ਝੂਠੇ ਨੇ ਅੱਛਾ ਨਹੀਂ ਮੈਂ ਯਤੀਮ ਹਾਂ ਨਾ ਇੱਕ ਮਿਸਾਲ ਹੈ ਇਹ 'ਚ ਕਿਹੜੀ ਗੱਲ ਯਾਨੀ ਕਿ ਇੱਕ ਛੋਟੇ ਬੱਚਾ ਕੋਈ ਯਤੀਮ ਦਾ ਮਾਲ ਨਾ ਕਦੇ। ਡਕੈਤੀ ਚੋਰੀ ਕਿਸੇ ਨਾਲ ਕੋ ਗੇੜਾ ਕੁਛ ਨਹੀਂ ਯਾਨੀ ਨਾਰਮਲ ਦੱਸ ਕੇ ਤੂੰ ਇੱਕ ਅੱਛਾ ਇਨਸਾਨ ਹੈ ਕਿ ਬੁਰਾ ਇਨਸਾਨ ਹੈ ਡਕੈਤੀ ਵੀ ਨਹੀਂ, ਚੋਰੀ ਵੀ ਨਹੀਂ, ਅੱਗੇ ਤੂੰ ਇੱਕ ਅੱਛਾ ਇਨਸਾਨ ਹੈ ਕਿ ਬੁਰਾ ਵਾ ਇਹ ਤੈਨੂੰ ਤਾਂ ਕੀ ਲੱਗਦਾ ਮਲਟੀ ਜਿਹਾ ਕਹਿ ਲਓ ਜੀ, ਮਤਲਬ ਹਾਂਜੀ ਨਾ ਅੱਛਾ ਨਾ ਬਹੁਤਾ ਬੁਰਾ, ਬਰਾਬਰ ਜਿਹਾ ਥੋੜਾ ਜਿਹਾ ਬੁਰਾ ਵੀ ਆ ਹਲਕਾ ਬਰਾਬਰ ਕਹਿ ਲਓ। ਥੋੜਾ ਬੁਰਾ ਵੀ ਆ ਨਹੀਂ ਜੀ ਥੋੜਾ ਇੱਕ ਮਿੰਟ ਠਹਿਰ ਜਾ ਥੋੜਾ ਬੁਰਾ ਵੀ ਆ ਹਾਂਜੀ ਬੁਰਾ ਆ ਮੈਂ ਦੇਖਣਾ ਜੀ ਅੱਛਾ ਹੁਣ ਨਾ ਤੂੰ ਹੱਕ ਖਾਨਾ ਨਾ ਤੂੰ ਫਲਾਂ ਕੀਤਾ ਨਾ ਤੂੰ ਝੂਠ ਬੋਲਦਾ ਨਾ ਤੂੰ ਤੇ ਬੁਰਾ ਤੂੰ ਕਿੱਦਾਂ ਉਹ ਆਪਣੇ ਆਪ ਨਾਲ ਬੁਰਾ, ਕਿਸੇ ਨਾਲ ਨਹੀਂ। ਤੈਨੂੰ ਆਪਣਾ ਆਪ ਲੱਗਦਾ ਹਾਂਜੀ ਇਹ ਆਪਣੇ ਆਪ ਨੂੰ ਪੂਰਾ ਕਰਦਾ। ਦਫ਼ਤਰ ਆਉਣ ਤੋਂ ਪਹਿਲੇ ਸੁਣੀਏ ਗੱਲ। ਨਹੀਂ ਉਹ ਕੰਮ ਛੱਡ ਦੇ ਹਾਂਜੀ ਬਾਕੀ ਪੋਜ਼ਿਟਿਵ ਕਿਸੇ ਨੂੰ ਤੇਰੇ ਤੋਂ ਕੋਈ ਨੁਕਸਾਨ ਨਾ ਮੇਰੇ ਕੋ ਕਦੀ ਵੀ ਨਹੀਂ ਹੋਇਆ। ਓਏ ਮੈਂ ਉਹ ਨਹੀਂ ਨਾ ਹੈਗਾ ਕਦੀ। ਆਪਣੇ ਆਪਣਾ ਬੁਰਾ ਤੇ ਪਾਕਿਸਤਾਨ ਦੇ ਕਿਹੜੇ ਮਰਦ ਨੇ ਨਹੀਂ ਕੀਤਾ ਉਹ ਡਾਕਟਰ ਕਹਿੰਦਾ ਜਿਹੜਾ ਕਹਿੰਦਾ ਮੈਂ ਨਹੀਂ ਕੀਤਾ ਝੂਠ ਬੋਲਦਾ ਅੱਛਾ ਜੀ ਹਾਂਜੀ ਹਰ ਬੰਦਾ ਆਪਣੇ ਆਪ ਨਾਲ ਜ਼ਿਆਦਤੀ ਕੀਤੀ ਹੈ ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਮੈਂ ਕਹਿਣਾ ਚਾਹ ਰਿਹਾ ਲਓ ਜੀ ਨਾਜ਼ਰੀਨ ਇਹ ਇੰਨੀ ਬਕਵਾਸ ਦਾ ਮੇਰੀ ਦਾ ਮਤਲਬ ਇਹ ਸੀ ਕਿ ਇਹ 4 ਬੰਦਿਆਂ ਨੂੰ ਤੁਸੀਂ ਪੁੱਛ ਲਿਆ 4000 4 ਲੱਖ 40 ਲੱਖ 4 ਕਰੋੜ ਨੂੰ ਪੁੱਛ ਲਓ ਉਹ ਕਹੇਗਾ ਕਿ ਨਹੀਂ ਜੀ ਨਾ ਮੈਂ ਮੁਨਾਫਕ ਹਾਂ ਨਾ ਫਿਰ ਤੁਸੀਂ ਮੈਨੂੰ ਲੱਭ ਕੇ ਦੱਸਣਾ ਵੀ ਮੁਨਾਫਕ ਹੈ ਕਿੱਥੇ ਨੇ ਪਾਕਿਸਤਾਨ 'ਚ ਲਓ ਇਹਦੀ ਕਰਕੇ ਮੈਂ ਇੰਨੀ ਮਿਹਨਤ ਕੀਤੀ ਕਲੈਪ ਕਰ ਦਿੰਦਾ ਆ ਤੁਹਾਡੀ ਵਜ੍ਹਾ ਤੋਂ ਖਿਜੇ ਆ ਤੁਸੀਂ ਸ਼ੁਰੂ ਚ ਕਿਤੇ ਮਾੜਾ ਯੈਸ ਕਰ ਦਿੰਦੇ ਸਾਰੇ ਭੱਜ ਗਏ। ਅੱਛਾ ਜੀ ਗੱਲ ਆ ਗਈ ਉੱਥੇ ਠਹਿਰ ਇੱਕ ਮਿੰਟ ਉੱਥੇ ਗੱਲ ਆ ਗਈ ਜੀ ਉੱਥੇ दो हंसों का जोड़ा बिछड़ गए और एक गजब हुए और आमो जुलम हुए और बचपन का प्यार सी बचपन की मोहब्बत को दिल से न जुदा करना जब याद मेरी आए मिलने की दुआ करना लता जी का गाना जो लता जी बिल्कुल 18-19 साल दे सी अच्छा जी कुछ अरसे तो नाचाकियां पैदा हो गई गलत फहमियां पैदा हो गई किसी एक ਐਵੇਂ ਐਸੇ ਸ਼ਰਾਰਤੀ ਟਾਈਪ ਬੰਦੇ ਆਸਤੇ ਔਰ ਉਹ ਸ਼ਰਾਰਤੀ ਬੰਦਾ ਸਾਡੇ ਪੰਜਾਂ ਦੇ ਵਿੱਚ ਹੀ ਬੈਠਾ ਠੀਕ ਆ ਜੀ ਇਹਦੇ ਹੁਣ ਦਿਲ 'ਚ ਹੋਏਗਾ ਵੀ ਮੈਂ ਵਾਂ ਇਹਦੇ ਵੀ ਦਿਲ 'ਚ ਮੈਂ ਵਾਂ ਲੇਕਿਨ ਮੈਂ ਤੁਹਾਨੂੰ ਵੀ ਦੱਸ ਦਿਆਂ ਕਿ ਮੈਂ ਹੀ ਹਾਂ ਪਹਿਲੇ ਹੀ ਲੱਗ ਗਿਆ ਮੁੰਸ ਮੈਂ ਮਜ਼ਾਕ ਨਾਲ ਛੇੜਾ ਖਾਨੀ ਇਹਨਾਂ ਦਾ ਇਹ ਜਦੋਂ ਫੈਸਲ ਰਾਮੇ ਮੈਨੂੰ ਮਿਲਿਆ ਨਾ ਜੈਨਵਨ ਪਹਿਲੀ ਵਾਰੀ ਜਦੋਂ ਮਿਲਿਆ ਮੈਨੂੰ ਇਹ ਲਾਹੌਰ ਆਇਆ ਸੀ ਮੇਰੇ ਕੋਲ ਫਿਰ ਫੈਸਲ ਦੀ ਵਜ੍ਹਾ ਲਾਲਾ ਫੈਸਲ ਦਾ ਯਾਰ ਆ ਰਿਸ਼ਤੇਦਾਰ ਵੀ ਨੇ ਆਪਾਂ ਜੋ ਉੱਦਾਂ ਇੱਕ ਦੂਜੇ ਦੀ ਗਲੀ 'ਚੋਂ ਨਹੀਂ ਲੰਘਦੇ ਠੀਕ ਆ ਜੀ ਤੇ ਮੰਨਦੇ ਵੀ ਨਹੀਂ ਇੱਕ ਦੂਜੇ ਨੂੰ ਰਿਸ਼ਤੇਦਾਰ ਤੇ ਲੇਕਿਨ ਹੈ ਰਿਸ਼ਤੇਦਾਰ ਨੇ ਉਸਤਾਦ ਜੀ ਮੈਂ ਮੁਗਲ ਇਹ ਪਹਿਲਾਂ ਗੱਲ ਮੁੱਕ ਲੈਂਦੇ ਠੀਕ ਆ ਜੀ
ਇਹ ਮੁਗਲ ਰਾਣੇ ਨਹੀਂ, ਹੋਰ ਵੀ ਕਿੰਨੀਆਂ ਹੀ ਬਰਾਦਰੀਆਂ ਨਹੀਂ ਸਾਡੇ ਹੈ ਨੇ। ਨਹੀਂ ਸਾਡੀ ਨਹੀਂ ਰਿਸ਼ਤੇਦਾਰੀ ਉਹ ਯਾਰ ਤੁਸੀਂ ਆਪਣੇ ਸਾਡੇ ਵੱਡੇ ਨੇ, ਅਸੀਂ ਇਤਰਾਮ ਕਰਦੇ ਹਾਂ ਸਾਰਿਆਂ ਦੇ ਬਸ। ਭਾਈ ਫੈਸਲਾ ਤਾਂ ਇਹ ਤੁਹਾਡਾ ਸ਼ੋਅ ਨਹੀਂ ਹੈਗਾ, ਮੇਰਾ ਸ਼ੋਅ ਆ, ਮੇਰਾ ਸ਼ੋਅ ਆ, ਮੈਂ ਜਿੱਥੇ ਮਰਜ਼ੀ ਕੀ ਲੈ ਕਰਦੇ ਪਏ ਉਸਤਾਦ ਜੀ ਤੁਸੀਂ ਵਿੱਚ ਨਹੀਂ ਬੋਲਣਾ। ਚਲੋ ਸੁਲ੍ਹਾ ਦੇ ਕੰਮ ਦੇ ਵਿੱਚ ਅੱਲਾ ਵੀ ਨਾਰਾਜ਼ ਹੁੰਦਾ, ਮੈਨੂੰ ਨੇਕੀਆਂ ਖੱਟ ਲੈਣ ਦੇ ਵਿੱਚ ਕਿਹੜੀ ਗੱਲ। ਹਾਏ ਹਾਏ। ਅੱਛਾ ਜੀ, ਮੈਂ ਵਿੱਚ ਕੋਈ ਗੱਲ ਕਰ ਹਾਲੇ ਨਹੀਂ ਹਾਲੇ ਨਹੀਂ ਲਾਲਾ ਜੀ, ਹਾਲੇ ਨਹੀਂ 20 ਕੁ ਮਿੰਟ ਮੈਂ ਟਾਈਮ ਨਾਲ ਗੱਲਬਾਤ ਫਿਰ ਤੁਸੀਂ ਕਰੋ। ਅੱਛਾ ਜੀ, ਅੱਛਾ ਜੀ ਨਾਜ਼ਰੀਨ, ਗੱਲ ਇਹ ਆ ਕਿ ਮੈਂ ਦੇਖਿਆ ਕਿ ਇਹਨਾਂ ਦਾ ਇੰਨਾ ਪਿਆਰ ਵੀ ਫੈਸਲ ਲਾਲਾ ਯਾਨੀ ਫੈਸਲ ਦਾ ਹਿਸਾਬ ਦੀ ਵੀ ਦੋ ਵਾਰੀ ਲਾ ਕਹੋ ਤੇ ਇੱਕ ਮਾਂ ਬਣਦੀ ਹੈ, ਯਾਨੀ ਇਹ ਟਾਈਪ ਦਾ ਲਾਲੇ ਦਾ ਇਦਾਂ ਲਾਲਾ ਮਾਈ ਬਾਪ, ਲਾਲਾ ਪਿਓ, ਲਾਲਾ ਜੀ ਦਾ ਲਾਲਾ ਜੀ ਆ ਜਾਓ, ਲਾਲਾ ਜੀ ਕਿੱਥੇ ਹੋ, ਲਾਲੇ ਨੂੰ ਤਾਂ ਮੈਂ ਕਿਹਾ ਫੈਸਲਾ ਗੱਲ, ਲਾਲੇ ਨੂੰ ਬੁਲਾਉਂਦੇ ਆ, ਲਾਲੇ ਨੂੰ ਪੁੱਛਦੇ, ਇਹ ਨਿਜ਼ਾਮ। ਚਲੋ ਜੀ, ਲਾਲਾ ਸਾਹਿਬ ਆ, ਲਾਲੇ ਦੀ ਮੇਰੇ ਨਾਲ ਵੀ ਪਿਆਰ ਮੁਹੱਬਤ ਸ਼ੁਰੂ ਹੋ ਗਿਆ, ਸਾਡੇ ਕੋਲ ਵੇਵ ਆਪਸ 'ਚ ਰਲ ਗਈ ਸਾਰਿਆਂ ਦੀ, ਅਸੀਂ ਸਾਰੇ ਬਹਿਣ ਲੱਗ ਪਏ, ਫਿਰ ਕੋਈ ਨਚਾਕੀ ਪੈਦਾ ਹੋ ਗਈ ਕਿਸੇ ਵਜ੍ਹਾ ਦੇ ਉੱਤੋਂ। ਠੀਕ ਹੈ ਜੀ, ਇਹ ਦੂਰੀਆਂ ਵੱਧਦੀਆਂ ਗਈਆਂ ਇੱਥੇ ਤੱਕ ਕਿ ਭਾਜੀ ਮਤਲਬ ਬਹੁਤ ਜ਼ਿਆਦਾ ਬੋਲ ਬਲਈਆ ਵੀ ਹੋਇਆ ਸਾਡੇ ਸਾਹਮਣੇ ਦਫ਼ਤਰ 'ਚ ਵੀ। ਹੁਣ ਪਤਾ ਨਹੀਂ ਕਿ ਇਹਦੇ ਦਿਲ 'ਚ ਕੀ ਹੈ, ਇਹਦੇ ਦਿਲ 'ਚ ਗੱਲ ਹੋਈ ਕੀ ਆ। ਠੀਕ ਹੈ ਜੀ, ਇੱਕ ਛੋਟਾ ਜਿਹਾ ਰੌਲਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰ ਦੇਣਾ ਨਾਜ਼ਰੀਨ। ਅੱਲਾ ਖੈਰ। ਠੀਕ ਹੈ ਜੀ, ਕਿ ਫੈਸਲ ਆਮੇ ਨੇ ਮੇਰੀ ਸ਼ਾਗਿਰਦੀ ਕੀਤੀ। ਚਲੋ ਮੈਨੂੰ ਲੱਗਦਾ ਉਸ ਟਾਈਮ ਮੈਨੂੰ ਜਿੰਨੀ ਕੁ ਯਾਦ ਆ ਸੱਚੀ ਕਿ ਯਾਰ ਉਹ ਸ਼ਾਗਿਰਦੀ ਫੈਸਲ ਮੈਨੂੰ ਬੜੀ ਦੇਰ ਦਾ ਕਹਿ ਰਿਹਾ ਸੀ ਉਸਤਾਦ ਜੀ, ਨਹੀਂ ਫੈਸਲ ਨਹੀਂ ਸੀ ਕਹਿ ਰਿਹਾ, ਫੈਸਲ ਕਹਿ ਰਿਹਾ ਸੀ ਕਿ ਉਸਤਾਦ ਜੀ ਮੈਂ ਤੁਹਾਡੀ ਸ਼ਾਗਿਰਦੀ ਕਰਨੀ ਆ, ਇੰਜ ਨਹੀਂ ਕਰਨੀ, ਮੈਂ ਕਿਸੇ ਭਾਰ ਨਾ ਕਰਨੀ ਆ, ਮੈਂ ਕੋਈ ਇਦਾਂ ਕਰਨੀ, ਯਾਨੀ ਫੈਸਲ ਦਾ ਏਜੰਟ ਸੀ ਕਿ ਮੈਂ ਇਹ ਨਹੀਂ ਕਰਨੀ ਕਿ ਉੱਥੋਂ ਐਵੇਂ ਅੱਜ ਹੀ ਬਣਾ ਲਈ ਰੁਪਈਆ 2,000 ਲੱਖ, ਨਹੀਂ ਮੈਂ ਕੋਈ ਸ਼ਾਗਿਰਦੀ ਵੱਡੀ ਕਰਨੀ। ਮੈਂ ਕਿਹਾ ਯਾਰ ਫੈਸਲ ਤੋਂ ਉਂਝ ਵੀ ਮੇਰਾ ਪੁੱਤਰ ਆ ਯਾਰ, ਤੂੰ ਮੇਰੇ ਕੋਲ ਕੀ ਸਿੱਖਣਾ। ਇਹਨੇ ਕਿਹਾ ਨਹੀਂ ਕਰਨੀ। ਖੈਰ ਇਹ ਕਿਉਂਕਿ ਯਾਰ ਸੀ ਆਪਸ 'ਚ, ਇਹਨਾਂ ਨੇ ਡਿਸਕਸ ਕੀਤੀ, ਮੈਨੂੰ ਲਾਲੇ ਨੇ ਕਿਹਾ ਕਰ ਲਾ, ਮੈਂ ਕਿਹਾ ਚਲੋ ਜੀ। ਇਹਦੇ ਨਾਲ ਇੱਕ ਦੋ ਹੋਰ ਵੀ ਨਾਲ ਹੋ ਗਏ, ਉਹ ਜਿਹੜੇ ਬੋਟੀ ਦੇ ਨਾਲ ਨਹੀਂ ਜਾਂਦੀਆਂ ਹੁੰਦੀਆਂ, ਉਹ ਵੀ ਆਈਆਂ, ਆਹੋ ਨਹੀਂ ਆਹੋ ਵਾਲੇ ਵੀ ਇੱਕ ਦੋ ਉਹ ਵੀ ਹੋ ਗਏ ਨਾਲ। ਖੈਰ ਇਹਦੇ ਘਰ ਸ਼ਾਗਿਰਦੀ ਹੋ ਗਈ। ਹੁਣ ਗੱਲ ਇਹ ਨਾਜ਼ਰੀਨ, ਫੈਸਲ ਸਾਹਿਬ ਨੂੰ ਸ਼ਾਇਦ ਇਹ ਗੱਲ ਅੱਛੀ ਨਹੀਂ ਲੱਗਦੀ ਜਦੋਂ ਹੁਣ ਮੈਂ ਇਹ ਗੱਲ ਕਹਿੰਦਾ ਕਿ ਯਾਰ ਫੈਸਲ ਤੈਨੂੰ ਲਾਲੇ ਨੇ ਸ਼ਾਗਿਰਦ ਮੈਂ ਹੀ ਕੀਤਾ ਸੀ, ਜਦੋਂ ਮੈਂ ਤੈਨੂੰ ਸ਼ਾਗਿਰਦ ਕਰ ਲਿਆ ਉਦੋਂ ਵਿੱਚ ਲਾਲਾ ਲੂਲਾ ਕੋਈ ਨਹੀਂ ਹੈਗਾ, ਲੇਕਿਨ ਉੱਥੇ ਮੁਕਾਮ ਤੱਕ ਲਾਲੇ ਨੇ ਮੈਨੂੰ ਕਿਹਾ ਯਾਰ ਸ਼ਾਗਿਰਦ ਕਰ। ਫੈਸਲ ਸਾਹਿਬ ਇਸ ਗੱਲ ਨੂੰ ਡਿਨਾਈ ਕਰ ਰਹੇ ਨੇ ਕਿ ਲਾਲੇ ਦਾ ਚੱਕਰ ਹੀ ਕੋਈ ਨਹੀਂ ਵਿੱਚ। ਠਹਿਰ ਜਾਓ, ਮੈਂ ਉਹਨਾਂ ਨੂੰ ਸਮਝਾ ਲਵਾਂ ਜ਼ਰਾ, ਠਹਿਰ ਜਾਓ, 12 ਮਿੰਟ ਹੋਏ ਲੈ, ਠਹਿਰ ਜਾਓ, ਮੈਂ ਉਹਨਾਂ ਨੂੰ ਜ਼ਰਾ ਸਮਝਾ ਲਵਾਂ ਕਿ ਅਸਲ ਫੈਸਲ ਨੂੰ ਇਹ ਆ, ਲਾਲਾ ਇਹ ਕਹਿ ਰਿਹਾ ਕਿ ਇਹ ਇੱਕ ਯਾਰ ਐਸਾ ਬਗੈਰਤ ਆਦਮੀ, ਐਸਾ ਘਟੀਆ ਆਦਮੀ ਹੈ, ਇਹ ਲਾਲਾ ਕਹਿ ਰਿਹਾ, ਯਾਨੀ ਲਾਲੇ ਦੇ ਸ਼ਾਇਦ ਅੰਦਰ ਆਏਗਾ ਕਿ ਵੀ ਇਹਦੀ ਲਾਹਨਤ ਇਹੋ ਜਿਹੀ ਮਤਲਬ ਇਨਸਾਨ ਤੇ ਕਿ ਜਿਹੜਾ ਆਪਣੇ ਮੌਸਮ ਨੂੰ ਭੁੱਲ ਗਿਆ। ਇਹ ਯਾਨੀ ਇਹਦੇ ਵੱਲੋਂ ਸ਼ਾਇਦ ਇਹ ਸੋਚਦਾ ਹੋਵੇ, ਇਹ ਗੱਲ ਕਰਦੇ ਆ, ਇਹ ਤਾਂ ਕਰੋੜ ਕੇ ਮੈਂ ਨਹੀਂ ਕਹਿ ਰਿਹਾ, ਹਾਂ ਹੋ ਸਕਦਾ, ਮਤਲਬ ਇੱਕ ਜਜ਼ਬਾਤੀ ਤੌਰ ਤੇ ਇਹ ਸੋਚ ਰਿਹਾ ਕਿ ਯਾਰ ਇਹ ਸਾਡਾ ਰਿਸ਼ਤੇਦਾਰ, ਅੱਛਾ ਉਹ ਸਾਦਾ ਸੋਚ ਰਿਹਾ, ਘੁੱਟੀ ਕੁੱਪੀ ਦੇ ਮੂੰਹ ਵਾਲਾ ਇਹ ਰਿਸ਼ਤੇਦਾਰ ਆ, ਇਹਦੇ ਨਾਲ ਮੈਂ ਕੀ ਨਹੀਂ ਕੀਤਾ, ਘਰ ਆਉਂਦਾ ਰਿਹਾ, ਮੈਂ ਖਵਾਉਂਦਾ ਪਿਆਉਂਦਾ, ਚਾਹਾਂ ਪਾਣੀ, ਸਾਡਾ ਰਿਸ਼ਤੇਦਾਰ। ਓਏ ਠੀਕ ਹੈ ਜੀ, ਪਤਾ ਨਹੀਂ ਕਿਹੜੇ ਰਿਸ਼ਤੇਦਾਰ ਉਧਰੋਂ ਉਧਰ ਵਿਆਹੀਆਂ, ਉਧਰੋਂ ਉਧਰ ਵਿਆਹੀਆਂ ਜੀ, ਨਹੀਂ ਆਪਸ 'ਚ ਰਿਸ਼ਤੇਦਾਰ। ਇਹ ਲਹਿਦਾ ਸੋਚਦਾ ਇਹ ਗੱਲ ਤੇ ਇਹ ਬਾਤ ਆ ਨਾਜ਼ਰੀਨ। ਇਹਨਾਂ ਦੀ ਆਪਾਂ ਅੱਜ ਜੱਫੀ ਪਾਉਣੀ, ਜੱਫੀ ਅੱਗੇ ਵੀ ਮੈਂ 2-4 ਵਾਰੀ ਇਹਨਾਂ ਦੀ ਪਵਾਈ, ਲੇਕਿਨ ਇਹ ਦਿਲੋਂ ਨਹੀਂ ਪਾਉਂਦੇ। ਠੀਕ ਹੈ ਜੀ, ਇਹਨਾਂ ਦੇ ਅੰਦਰੋਂ ਆਪਾਂ ਅੱਜ ਸਫਾਈ ਕਰਨੀ, ਔਰ ਇੱਥੋਂ ਇਹ ਇੰਜ ਜਾਣ ਵੀ ਜਿਵੇਂ ਕੀ ਹੁੰਦਾ ਸ਼ਾਪਰ 'ਚ ਨੇਰੀ ਜਾਂਦੀ। ਹਾਂਜੀ ਆਹੋ ਚੌਸ਼ ਹੈ, ਆਹੋ ਢੇਰੀ ਛਾਪਰ ਜਾਂਦਾ। ਹਾਂਜੀ, 27 ਜੱਫੀ ਪੈਣੀ ਨਹੀਂ ਹੈਗੀ, ਢਿੱਡੇ ਵਾਪਸ ਲੱਗਦੇ ਆ। ਨਹੀਂ ਢਿੱਡ ਤੇ ਨਹੀਂ ਗੱਲ, ਜੱਫੀ ਤੇ ਦੂਰ ਖਲੋਤੀ ਵੀ ਪੈ ਸਕਦੀ ਸੋਹਣਿਆ, ਨਹੀਂ ਆਹ ਅੱਖਾਂ ਨਾਲ ਵੀ ਜੱਫੀ ਪੈ ਜਾਂਦੀ ਹੈ। ਇਹ ਵਕਤੀ ਦੌਰ ਦੀ ਜੱਫੀ ਨਾ ਹੋਵੇ, ਆਲਰੇਡੀ ਅੱਗੇ ਮਸਲਸਲ ਹੀ ਇਹਨਾਂ ਦੀ ਸੁਲਹ ਹੀ ਰਵੇ। ਉਹ ਹਾਂਜੀ, ਜੇ ਤੇ ਫੇਰ ਦੇਖੋ ਅਗਰ ਦਿਲ ਸਾਫ਼ ਕਰਨਗੇ ਤੇ ਫੇਰ ਨਹੀਂ ਅੱਛਾ। ਹੁਣ ਸਭ ਤੋਂ ਪਹਿਲੇ ਮੈਨੂੰ ਲਾਲਾ ਜੀ ਤੁਸੀਂ ਦੱਸਣਾ, ਦੇਖੋ ਮੈਂ ਸਮੂਥ ਪ੍ਰੋਗਰਾਮ ਕਰਨਾ ਚਾਹ ਰਿਹਾ ਕਿ ਆਵਾਮ ਨੂੰ ਪਤਾ ਲੱਗੇ ਤੁਹਾਡੀ ਇਹਦੇ ਨਾਲ ਰਿਸ਼ਤੇਦਾਰੀ ਕੀ ਹੈ, ਸੱਚੀ ਮੁੱਚੀ ਵਾਲੀ ਜਿਹੜੀ ਰਿਸ਼ਤੇਦਾਰੀ ਨਹੀਂ ਹੈ ਤੇ ਸਾਡੀ ਰਿਸ਼ਤੇਦਾਰ, ਮਤਲਬ ਨਾਨਕਿਆਂ ਲੋ ਦਾਦਕਿਆਂ ਲੋ ਜਾਂ ਕੋਈ ਮੇਰੇ ਨਾਨਕਿਆਂ ਵੱਲੋਂ ਨਾ ਰਿਸ਼ਤੇਦਾਰੀ ਹੈ, ਯਾਨੀ ਕੋਈ ਜਿਹੜੇ ਕੋਈ ਸਾਡੀਆਂ ਭਰਜਾਈਆਂ ਨੇ ਜਾਂ ਕੋਈ ਭਰਾ ਵਿਆਹੇ ਨੇ ਉਸ ਚੱਕਰ ਦੇ ਵਿੱਚ। ਜਿੱਦਾਂ ਬੰਦਾ ਕਹਿੰਦਾ ਜੀ ਮੇਰਾ ਭਰਾ ਇੱਧਰ ਵਿਆਹਿਆ ਵਾ, ਇਹਦੀ ਫਲਾਣੇ ਰਿਸ਼ਤੇਦਾਰ। ਮੇਰਾ ਭਰਾ ਜਿਹੜਾ ਨਾ ਉਹ ਇਹਨਾਂ ਦੇ ਹਲ ਵਿਆਹਿਆ ਵਾ, ਇਹਨਾਂ ਦੀ ਇੱਕ ਸਿਸਟਰ ਵੀ ਉਧਰ ਵਿਆਹੀ ਮੇਰੇ ਕਜ਼ਨ ਦੇ ਨਾਲ। ਹਾਂ ਹਾਂਜੀ। ਅੱਛਾ ਚਲੋ ਯਾਨੀ ਯਾਰ ਇਹ ਤੇ ਸਾਰੇ ਅਸੀਂ ਵੀ ਵਿਆਹੀਆਂ, ਸਾਰਿਆਂ ਨੇ ਵਿਆਹੀਆਂ ਨੇ। ਐਕਸਪਲੇਨ ਕਰਨ ਦੀ ਕਿਹੜੀ ਲੋੜ ਨਹੀਂ। ਨਜ਼ਰ ਆਇਆ ਬੁਗਸ ਨੂੰ, ਤੁਸੀਂ ਵੇਖੀ ਜਾਣਾ ਹੁਣ,
ਇਹ ਜਿਹੜੇ ਮੈਂ 13-14 ਮਿੰਟ ਲਾ ਕੇ ਤੁਹਾਨੂੰ ਜਿੱਥੇ ਖਿਲਾ ਰਿਹਾ ਪਹਿਲੇ ਦੇਖੋ ਜੀ, ਪਹਿਲੇ ਮੇਰਾ ਮਾਮਾ ਵਿਆਹਿਆ ਇਹ ਨਾਲ। ਠਹਿਰ ਜਾਓ ਇੱਕ ਮਿੰਟ ਫੈਸਲਾ ਮੈਂ ਤੁਹਾਨੂੰ ਸਾਰਾ ਕੁਝ ਪੁੱਛਾਂਗਾ। ਅੱਛਾ ਜੀ, ਤੁਹਾਡੇ ਕਿੰਨੇ ਬੱਚੇ ਇਹ ਨਾਲ ਵਿਆਹੇ ਨੇ? ਮੇਰਾ ਮਾਮਾ ਇਹ ਨਾਲ ਵਿਆਹਿਆ, ਅੱਛਾ। ਮੇਰਾ ਭਰਾ ਇਹ ਨਾਲ ਵਿਆਹਿਆ, ਮੇਰਾ ਫਿਰ ਇੱਕ ਹੋਰ ਭਰਾ ਇਹ ਨਾਲ ਵਿਆਹਿਆ, ਅੱਛਾ ਅੱਛਾ ਤੇ ਫਿਰ ਇੱਕ ਹੋਰ ਭਰਾ ਇਹ ਨਾਲ ਵਿਆਹਿਆ। ਅੱਛਾ ਭਾਜੀ ਇਹਨਾਂ ਨੇ ਵੈਕੈਂਸੀਆਂ ਓਪਨ ਕੀਤੀਆਂ। ਯਾਰ ਪਤਾ ਕੀ ਗੱਲ ਉਸਤਾਦ ਜੀ, ਸੱਚੀ ਮੁੱਚੀ ਸ਼ੋਅ ਨਾ ਹੋਰ ਪਾਸੇ ਟੁਰ ਪੈਣਾ। ਨਹੀਂ ਮੈਂ ਸੱਚੀ ਮੁੱਚੀ ਕਹਿ ਰਿਹਾ ਆ ਝੂਠ ਬੋਲ ਰਿਹਾ, ਆ ਝੂਠ ਮੈਂ ਬੋਲ ਰਿਹਾ ਕਹਿਣ ਡਿਆ ਵਾਂ ਕਿ ਇਹ ਕਿਹੜੀਆਂ ਗੱਲਾਂ ਵਾ। ਭਾਜੀ, ਇਹ ਝੂਠ ਬੋਲ ਰਿਹਾ ਉਸਤਾਦ ਜੀ ਲਾਲਾ ਝੂਠ। ਤੁਸੀਂ ਦੱਸੋ ਜੀ, ਹੁਣ ਦੱਸੋ, ਹੁਣ ਤੁਸੀਂ ਦੱਸੋ। ਮੌਕਾ ਉਧਰੋਂ ਵੀ ਸੁਣਿਆ ਜਾਏ ਜੀ। ਯਾਰ ਤੂੰ ਕਿਹਾ ਨਹੀਂ, ਚਲੋ ਠਹਿਰ ਜਾਓ। ਮੈਂ ਦੱਸ ਦਵਾਂ ਜੀ, ਮੇਰੀ ਭੈਣ ਵੀ ਇੱਕ ਇੱਧਰ ਵਿਆਹੀ ਹੈ। ਹੁਣ ਠੀਕ ਹੈ ਜੀ, ਓਕੇ ਚਲੋ ਜੀ। ਮੇਰੀ ਸਕੀ ਭੈਣ ਵਿਆਹੀ। ਫੈਸਲਾ ਸਾਹਿਬ ਤੁਸੀਂ ਹੁਣ ਠੀਕ ਹੈ। ਮੇਨ ਦੱਸ ਦਿਓ, ਤੁਹਾਨੂੰ ਲਾਲੇ ਨਾਲ ਰੌਲਾ ਕੀ ਹੈ? ਕੋਈ ਰੋਲਾ ਨਹੀਂ ਉਸਤਾਦ, ਸੱਚੀ ਮੁੱਚੀ ਉੱਠੋ ਕੇ ਜੱਫੀ ਪਾਓ। ਜੈਨੂਨ ਕਹਿ ਰਿਹਾ। ਕੀ ਮਤਲਬ ਤੂੰ ਇਸ ਟਾਈਮ ਕੀ ਮਤਲਬ ਤੁਸੀਂ ਬੋਲਦੇ ਚਾਹੋ? ਕੁਛ ਵੀ ਨਹੀਂ ਰੋਲਾ ਤੁਸੀਂ ਉਹਦਾ ਲਾਲਾ ਬੇਲੇ ਜੀ, ਮੈਂ ਬੁਲਾਇਆ ਨਹੀਂ ਤੁਹਾਨੂੰ। ਨਹੀਂ ਲਾਲਾ ਜੀ, ਜਦੋਂ ਮਾਮੂ ਫੋਤ ਹੋਏ ਨੇ ਮੈਂ ਤੁਹਾਨੂੰ ਬੁਲਾਇਆ ਨਹੀਂ, ਤੁਹਾਨੂੰ ਨਹੀਂ ਆ ਕੇ ਸਲਾਮ ਲਾਲਾ ਤੇ ਕਿੰਨੇ ਦਿਨ ਹੋ ਗਏ ਆਇਆ। ਉੱਥੇ ਆਰਫ ਕੋ ਬੈਠਾ ਜਾ ਕੇ? ਮੈਂ ਨਹੀਂ ਬੈਠਾ, ਕਿੰਨੀ ਦੇਰ ਹੋ ਗਈ? ਤਕਰੀਬਨ 2 ਸਾਲ ਹੋ ਤੇ ਕਿੰਨਿਆਂ ਤੋਂ ਉੱਥੇ ਬੈਠਾ ਹੁੰਦਾ ਸੀ? ਗਏ। ਰੋਜ਼ ਰਾਤ ਨੂੰ ਹਾਂਜੀ, ਕਿਉਂ ਨਹੀਂ ਬਹਿ ਰਹੇ? ਉਹ ਆਰਫ ਦਾ ਮਸਲਾ ਵਾ ਉਹਨਾਂ ਤੁਸੀਂ ਨੂੰ। ਤੁਸੀਂ ਵੀ ਵੇਖੋ ਨਾ, ਤੁਸੀਂ ਵੀ ਡੇਲੀ ਉੱਥੇ ਆਉਂਦੇ ਸੀਗੇ, ਹਾਂ, ਕਿਉਂ ਨਹੀਂ ਆ ਰਹੇ? ਹੁਣ ਅਸੀਂ ਇੱਥੇ ਹੁੰਦੇ ਆ। ਤੇ ਮੈਂ ਵੀ ਇੱਥੇ ਲੇਕਿਨ ਹੋਣਾ। ਐਵੇਂ ਇੱਥੇ ਹੁੰਦਾ ਤੂੰ ਰਾਤ ਨੂੰ 5 ਵਜੇ ਸੌਣਾ ਵਾ। ਉਸਤਾਦ ਜੀ, ਮੈਂ 6 ਵਜੇ ਨਾਲ ਸੌਣਾ ਸਵੇਰੇ। ਹਾਂ, ਇਹ ਤੂੰ ਮਿਲਦਾ ਕੋਈ ਫੋਨ ਇਹਨੇ ਆਖਰੀ ਵਾਰੀ ਤੈਨੂੰ ਕਦੋਂ ਕੀਤਾ? ਯਾਨੀ ਨਾਰਮਲ ਯਾਰੀ ਦੋਸਤੀ ਚ ਨਹੀਂ ਕੀਤਾ ਹੀ ਨਹੀਂ, ਉਹ ਫੌਤਗੀ ਨਹੀਂ ਕੀਤਾ ਹੀ ਨਹੀਂ। 2 ਸਾਲ ਹੋ ਗਏ ਮੈਨੂੰ, ਬਾਹਰ ਇਹਨੇ ਨਹੀਂ ਫੋਨ ਕੀਤਾ, ਇੱਕ ਵਾਰੀ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਉਸਤਾਦ ਜੀ, ਮੈਨੂੰ ਕੋਈ ਕੰਮ ਹੋਏਗਾ ਮੈਂ ਕਰ ਲਾਂਗਾ। ਹਾਂ ਸਹੀ ਅੱਗੇ ਹੈ। ਕੰਮ ਹੁੰਦਾ ਸੀ ਤੇ ਕਰਦਾ ਸੀ। ਇਹਨੇ ਮੈਨੂੰ ਕਹਿਣਾ, ਲਾਲਾ ਜੀ ਕਿੱਥੇ ਹੋ, ਆਇਓ। ਲਾਲਾ ਜੀ ਕਿੱਥੇ ਹੋ ਤੁਸੀਂ, ਆਇਓ, ਮੈਂ ਦੁਕਾਨ ਤੇ ਆ ਰਿਹਾ। ਇਸ ਤਰ੍ਹਾਂ ਉਸਤਾਦ ਜੀ ਲੈਵਲ ਵੀ ਦੇਖੋ ਨਾ, ਹੁਣ ਮਾਸ਼ਾਅੱਲਾ ਨੂੰ ਕਿੱਥੇ ਜਾਂ ਬਿਜੀ ਹੁੰਦੇ। ਨਹੀਂ ਉਹ ਨਹੀਂ ਨਹੀਂ ਲੈਵਲ ਨੂੰ ਬੋਲ ਨਹੀਂ ਨਹੀਂ ਯਾਰ। ਫੈਸਲਾ ਦਾ ਗੱਲ ਕੀ ਅੰਦਰ ਇਹ ਦੱਸੋ। ਉਸਤਾਦ ਜੀ, ਉਹਨੂੰ ਕੀ ਖਤਮ ਕਰੋ ਗੱਲ ਜਿਹੜੀ ਮੈਂ ਕਿਹਾ ਬਿੱਠੇ ਦੀ ਗੱਲ ਸਹੀ ਆ, ਕੋਈ ਲੈਵਲ ਦਾ ਹੀ ਫਰਕ। ਨਹੀਂ ਨਹੀਂ ਲੈਵਲ ਤੁਹਾਡਾ ਵੱਡਾ ਹੈ, ਅਸੀਂ ਤੁਹਾਨੂੰ ਕਦੋਂ ਕਹਿ ਮਸਰੂਫੀਆਤ ਕਹਿ ਸਕਦੇ, ਬਿਜੀ ਪੁਣਾ ਕਹਿ ਸਕਦੇ ਕੁਛ ਵੀ ਹੋਰ ਨਹੀਂ। ਐਸਾ ਕੋਈ ਬਸ ਨਹੀਂ ਹੈ। ਚੱਲੋ ਇਸ ਤਰ੍ਹਾਂ। ਵੀ ਲਾਲਾ ਜੀ ਕਿਹੜੇ ਦੁੱਧ ਦਵਾ ਕੇ ਦਿੱਤਾ ਵੀ ਡੇਲੀ ਫੋਨ ਕਰ ਦੋ ਲਾਲਾ ਜੀ। ਜੇ ਬਈ ਫੈਸਲ ਨੇ ਨਹੀਂ ਫੋਨ ਉਹ ਕੀਤਾ ਸਾਲਿਆ, ਤੂੰ ਕਿਤੇ ਇੱਕ ਅੱਧੀ ਗੱਲ ਕਰਕੇ ਚੁੱਪ ਕਰ ਜਾ ਕਰ। ਤੂੰ ਤੇ ਮੈਂ ਨਹੀਂ ਲਾ ਦੇਣਾ ਗੱਲਾਂ ਦੀ। ਅਭੀ ਹਟ ਜਾ। ਕਿਹੜਾ ਰਾਸ਼ਨ ਹੋਇਆ ਉਹਦਾ? ਨਹੀਂ ਫੈਸਲਾ ਤਾਂ ਇਹ ਗੱਲ ਗਲਤ ਆ। ਪਤਾ ਕੀ ਗੱਲ ਆ, ਜੋ ਵੀ ਹੈ ਯਾਰ, ਦਿਲ ਸਾਫ਼ ਕਰੋ, ਆਪਸ ਜੀ, ਚ ਮੈਂ- ਪਿਆਰ ਮੁਹੱਬਤ ਨਾਲ ਰੱਖੋ ਯਾਰ। ਕੁਝ ਪਹਿਲਾਂ ਤੌਰ ਤੇ ਜਦੋਂ ਮਾਮੂ ਨੂੰ ਉਹਨਾਂ ਦੀ ਮਈਅਤ ਚੁੱਕਣ ਲੱਗੇ ਹੈਗੇ ਨੇ, ਮੈਂ 4 ਬੰਦੇ ਯਾਨੀ ਕਿ ਜਿਹੜੇ ਹੁੰਦੇ ਨੇ ਨਾ, ਬੜੇ ਮੁਅੱਜ਼ਜ਼ ਹੁੰਦੇ ਨੇ, ਉਹ ਜਦੋਂ ਸਟਾਰਟ ਤੇ ਚੁੱਕਦੇ ਨੇ, ਮੈਂ ਸਪੈਸ਼ਲ ਲਾਲਾ ਜੀ ਨੂੰ ਆਵਾਜ਼ ਦਿੱਤੀ। ਮੈਂ ਨਹੀਂ ਸੀ, ਮੈਂ ਕਿ ਮੈਂ ਗੁਨਾਹਗਾਰ ਜਿਹਾ ਬੰਦਾ ਵਾਂ। ਇਹ ਨੇਕ ਲੋਕ 4 ਮੈਂ ਇਕੱਠੇ ਕੀਤੇ, ਇੱਕ ਲਾਲਾ ਜੀ ਨੂੰ ਵੀ ਬੁਲਾਇਆ। ਮੈਂ ਕਿਹਾ ਲਾਲਾ ਜੀ ਤੁਸੀਂ ਵੀ ਬੜੇ ਨੇਕ ਹੋ, ਅੱਗੋਂ ਤੁਸੀਂ ਜੋ ਕੋਲ ਨਾਲ ਦੂਸਰੇ ਮਾਮੂ ਵੱਡੇ, ਉਧਰ ਵੀ ਇੱਕ ਮੌਲਾਨਾ ਸਾਹਿਬ ਸੀ, ਇੱਧਰ ਵੀ ਇਹਨਾਂ ਦੇ ਰੰਗਤ ਸਨ। ਤੂੰ ਕੰਦਾ ਕਿਉਂ ਨਹੀਂ ਦਿੱਤਾ? ਉਹ ਨਹੀਂ, ਜਦੋਂ ਸਟਾਰਟ ਤੇ ਚੁੱਕੀ ਤਾਂ ਬਾਅਦ ਦੇ ਵਿੱਚ ਉਹਦੇ ਕੰਦਾ ਦਿੰਦੇ ਰਹਿੰਦੇ ਨੇ ਨਾ। ਜਦੋਂ ਸਟਾਰਟ ਤੇ ਮਈਅਤ ਚੁੱਕੀ ਦੀ ਹੈ ਨਾ, ਉਹ ਕੋਸ਼ਿਸ਼ ਕਰੀਦੀ ਹੈ ਕਿ 4 ਕੋਈ ਨੇਕ ਬੰਦੇ ਚੁੱਕਣ ਤੇ ਨਾਲ ਵੀ ਨੇਕ ਬੰਦੇ। ਇੱਥੇ ਗਲਤੀ ਹੋਈ ਹੈ ਨਾ ਕੋਲ। ਨਹੀਂ ਮੈਨੂੰ ਹੁੰਦਾ ਵਾ। ਯਾਨੀ ਕਿ ਵੱਡੇ ਚੁੱਕਦੇ ਨੇ, ਯਾਨੀ ਕਿ ਹੁਣ ਸਾਡੇ ਵਾਲਾ ਸਾਹਿਬ ਸੀ, ਅਸੀਂ 4 ਭਰਾ ਸੀ, ਅਸੀਂ 4 ਭਰਾਵਾਂ ਨੇ ਚੁੱਕਿਆ। ਤੇ ਉਦੋਂ ਨੇ ਇੱਕ ਨਹੀਂ ਲੱਭੇ। ਠੀਕ ਹੈ ਨਾ, ਅਸੀਂ ਨੇਕ ਸੀਗੇ ਯਾਰ। ਨਹੀਂ ਨਹੀਂ ਉਦੋਂ ਅਸੀਂ ਨੇਕ ਸੀਗੇ ਯਾਰ, 15-20 ਸਾਲ ਪੁਰਾਣੀ ਗੱਲ ਹੈ। ਤੁਸੀਂ ਬਾਅਦ ਚੋਂ ਗਲਤ ਉਦੋਂ ਹੋਇਆ। ਮੈਨੂੰ ਫੋਨ ਤੇ ਕਹਿੰਦੇ ਕਿ ਮਾਮੂ ਨੇ ਫੌਤ ਹੋਣਾ, ਮੈਂ ਹਫਤਾ ਪਹਿਲਾਂ ਦੱਸਿਆ ਲਾਲੇ ਨੂੰ। ਕਿਹਾ ਤੁਸੀਂ ਮੈਨੂੰ ਫੋਨ ਤੇ। ਬਹਰਾਲ ਇੰਨਾ ਹੀ ਹੁੰਦਾ। ਬਹਰਾਲ ਯਾਰ ਗੱਲ ਇਹ ਨਾਜ਼ਰੀਨ ਕਿ ਐਵੇਂ ਨਾ ਫੈਸਲ ਸਾਹਿਬ ਦੇ ਦਿਲ 'ਚ ਗੱਲ ਹੈ, ਲੇਕਿਨ ਫੈਸਲ ਏਡਾ ਅੰਦਰੋਂ ਪੱਕਾ ਨਾ, ਇਹਨੇ ਨੇ ਮੈਂ ਤੁਸੀਂ ਜੋ ਮਰਜ਼ੀ ਕਰ ਲਓ, ਇਹਨੇ ਨਾ ਮੈਨੂੰ ਕਿਸੇ ਨੇ ਮੈਨੂੰ ਕਹਿਣਾ ਫੈਸਲ ਈਜ਼ੀ ਹੋ ਜਾ, ਦਿਲ ਸਾਫ਼ ਕਰ ਲੈ, ਪਿਆਰ ਮੁਹੱਬਤ ਨਾਲ। ਉਹ ਇਹ ਸ਼ੋਅ ਵੀ ਕਰਕੇ ਆਏ ਸੀ ਦੁਕਾਨ ਤੇ ਤੁਹਾਡੀ ਤੇ। ਹਾਂਜੀ, ਹਾਂ, ਉਹ ਕਿੰਨਾ ਅੱਛਾ ਸ਼ੋਅ ਹੋਇਆ ਸੀ ਉਹ, ਜਿਹੜਾ ਜਿੱਥੇ ਤੂੰ ਮੋਬਾਈਲਾਂ ਵਾਲਾ ਬਣਿਆ ਸੀ। ਹਾਂ ਮੈਂ ਵੀ ਨਾਲ ਸੀ। ਜਦੋਂ ਤੂੰ ਫਿਲਮਾਂ ਦਾ ਪੁੱਛਣ ਗਿਆ ਤਾਂ ਬਹੁਤ ਅੱਛਾ ਸ਼ੋਅ ਹੋਇਆ ਸੀ, ਬਹੁਤ। ਹਾਂ ਗੱਲਬਾਤ ਹੈ, ਅਸੀਂ ਜਾਂਦੇ ਨਹੀਂ ਰਹੇ। ਹਾਂਜੀ ਹੁਣ ਮੈਂ ਬਈ ਫੈਸਲ ਨੂੰ ਛੇੜਿਆ ਕਰਨਾ, ਬੈਠੋ ਬੈਠੋ ਲਿਆ ਲਾਲਾ। ਹਾਂ ਸਹੀ। ਬੈਠੋ ਲਿਆ ਲਾਲਾ, ਉਦੋਂ ਮੈਨੂੰ ਨਹੀਂ ਕਹਿਣਾ, ਉਸਤਾਦ ਜੀ ਨੂੰ ਕਹਿਣਾ, ਵੇਖਣਾ ਮਿੰਟ ਜਾਂ ਬੈਠੋ ਲਿਆ ਲਾਲਾ। ਉਸਤਾਦ ਜੀ ਯਕੀਨ ਮੈਨੂੰ ਏਦਾਂ ਲੱਗਣਾ ਕਵਾਲਾਂ ਦੀ ਜੋੜੀ ਰੁੱਸੀ ਆ ਕਿ ਸੁਲ੍ਹਾ ਕਰਾਵੇ ਇਹਨਾਂ ਦੀ। ਨਹੀਂ ਤਾਜੀ ਉਹ ਯਾਰ ਤੁਹਾਡੇ ਬਾਕੀ ਪਾਰਟੀ ਵਾਲੇ ਸਾਰੇ ਵਿਚਾਰੇ ਭੁੱਖੇ ਕਹਿ ਮੇਨ ਕਵਾਲ ਨੂੰ ਮਨਾਉਣ ਰਹੇ ਸੀ। ਬਈ ਫੈਸਲ ਨੇ ਜੀ ਫੋਨ ਕੀਤਾ 2 ਸਾਲ, ਤੁਸੀਂ ਕਿਹੜਾ ਕੀਤਾ ਉਹਨਾਂ? ਮੈਂ ਕੀਤਾ ਇੱਕ ਵਾਰੀ ਕੀਤਾ। ਪੁੱਛੋ ਇਹਨੂੰ, ਵੀਡੀਓ ਕਾਲ ਕੀਤੀ ਉੱਥੋਂ। ਇੱਕ ਕੀ ਕਿਹਾ ਤੂੰ? ਮੈਂ ਇਹਨੂੰ ਕਿਹਾ, ਮੈਂ ਵੈਸੇ ਕਿਹਾ ਹਾਲ ਚਾਲ ਪੁੱਛਿਆ। ਮੈਂ ਕਿਹਾ ਯਾਰ ਫੈਸਲ ਮਰਜ਼ੀ ਹੈ ਯਾਰ ਤੇਰੀ। ਹਾਂ ਨਹੀਂ ਯਾਰ, ਇਹ ਜਦੋਂ ਇਹ ਸ਼ੋਅ 'ਚ ਗਿਆ ਨਾ, ਮੈਂ ਇਹਨੂੰ ਮੁਬਾਰਕ ਵਾਸਤੇ ਫੋਨ ਕੀਤਾ। ਮੈਨੂੰ ਯਾਦ ਆ, ਅੱਲਾ ਮੇਰਾ ਜਾਣਦਾ, ਸ਼ੋਅ 'ਚ ਬੈਠਾ। ਉਸਤਾਦ ਜੀ ਇਹਦੀ ਸੁਲ੍ਹਾ ਕਰਾ ਦੇ। ਇਹਨੂੰ ਕਹਿੰਦੇ ਭਾਈ ਮੁਨਾਫਕਤ, ਇਹਨੂੰ ਕਹਿੰਦੇ ਆ ਆਹ ਮੁਨਾਫਕਤ। ਹੋਰ ਕੀ ਆ ਉਹ ਆ ਮੁਨਾਫਕਤ ਯਾਰ, ਇਹ ਮੁਨਾਫਕਤ ਆ। ਤੁਸੀਂ ਮੁਨਾਫਕਤ ਕਰਦੇ ਵੀ ਲਾ ਲੈ ਜਦੋਂ ਮਦਰ ਸੁਣ ਲੈ, ਮੁਨਾਫਕਤ ਆ। ਮੈਂ ਕਹਿੰਦੇ ਆ ਬੋਲਦੇ ਸੁਣਨਾ ਮੁਨਾਫਕਤ ਨਹੀਂ। ਇਹ ਮੁਨਾਫਕਤ ਆ। ਮੈਨੂੰ ਫੋਨ ਕੀਤਾ, ਇਹ ਕਹਿ ਲਿਆ ਯਾਰ ਇਹ ਮੁਨਾਫਕਤ ਆ। ਉਹ ਯਾਰ ਲਾਲਾ ਜਾਣਦੇ ਭਾਈ ਯਾਰ ਬਸ ਕਰ ਯਾਰ, ਬਸ ਕਰ ਦੇ ਯਾਰ, ਬਸ ਕਰ। ਉਸਤਾਦ ਜੀ ਇੱਕ ਮਿੰਟ, ਤੂੰ ਪਤਾ ਨਹੀਂ ਕਿਹੜੀ ਗੱਲ ਕਰਾਂਗੇ ਯਾਰ। ਤੁਸੀਂ ਕਿਹੜੀ ਗੱਲ ਅੱਛਾ ਯਾਰ ਤੂੰ ਕਹਿ ਯਾਰ ਲਾਲੇ ਲਾਲਾ ਜੀ 70,000 ਰੁਪਏ ਪੜਦੇ ਰੱਖੇ, ਪੜਦੇ ਰਹਿਣ। ਓ ਯਾਰ ਤੂੰ ਬਸ ਕਰ, ਪੜਦੇ ਚੁੱਕਦੇ ਯਾਰ, ਪੜਦੇ ਰੱਖੇ
ਤੂੰ ਇੱਥੇ ਮਰੇ ਤੇਰੀ ਛੱਤ ਦੇ ਪਰਦੇ ਇੰਨੇ ਨੇ ਤੂੰ ਪਰਦੇ ਰੱਖੇ ਬਸ ਉਹ ਲਾਲਾ ਨਾ ਮੈਂ ਰੱਖਿਆ ਲਾਲਾ ਨਾ ਇੱਥੇ ਪੁੱਛੋ ਜਾ ਕੇ ਸਾਰਿਆਂ ਨੂੰ ਲਾਲਾ ਮੈਂ ਡਾਕੂ ਕਹਿੰਦੇ ਸੀ ਤੁਹਾਨੂੰ ਸਾਡੇ ਨਾਲ ਤੂੰ ਉਹਦੇ ਵਿੱਚ ਸੀ ਨਾ ਹਾਂ ਲਾਦਰਾ ਦੇ ਵਿੱਚ ਸੀ ਤੂੰ ਰੱਖਿਆ ਲਾਲਾ ਨਾ ਅੱਲਾ ਪਾਕ ਦੀ ਮੈਂ ਕਸਮ ਤਾਰ ਕੱਟਤੀ ਲਾ ਇਲਾ ਇਲਾ ਮੁਹੰਮਦ ਰਸੂਲullah ਮੈਂ ਰੱਖਿਆ ਨਾਮ ਕੀ ਲਾਲੇ ਦਾ ਨਾਮ ਮੈਂ ਰੱਖਿਆ ਲਾਲਾ ਚਲੋ ਯਾਰ ਤੁਹਾਨੂੰ ਮੈਂ ਮੈਸੇਜ ਨਾਮ ਮੈਨੂੰ ਅਸਲਾਮ ਅਲੈਕਮ ਜੀ ਆ ਗੱਲ ਕਰਕੇ ਦੱਸਣਾ ਮੁਨਾਫਕਤ ਕਿਹਨੂੰ ਕਹਿੰਦੇ ਆ, ਗੱਲ ਕਰੋ ਐ ਸਾਡੇ ਬੱਚੇ ਦੇ ਇਮਾਮ ਸਾਹਿਬ ਨੇ ਮਿੱਠਾ ਸੁੱਟ ਕੇ ਮਾਹੌਲ ਬਣਾਇਆ ਤੇ ਹੀ ਗੱਲ ਬਹਾ ਕੇ ਲਓ ਜੀ ਲਾਲਾ ਜੀ, ਪਹਿਲਾਂ ਤੇ ਗੱਲ ਹੈ ਇਸੇ ਬਹਾਨੇ ਤੁਸੀਂ ਦੋਵੇਂ ਮੁਸਲਮਾਨ ਹੋ ਗਏ ਹੋ 3 ਵਾਰੀ ਕਲਮਾ ਅਲਹਮਦੁਲਿਲਾ ਮੈਂ ਮੁਸਲਮਾਨ ਉਸਤਾਦ ਪਹਿਲੇ ਹੀ? ਮਾਨੀ ਆ ਅੱਛਾ ਜੀ ਭਾਜੀ ਗੱਲ ਇਹ ਆ ਕਰਾ ਦਿਓ ਫੈਸਲਾ। ਵੇਖਿਆ ਅੱਲਾ ਜੀ ਨਾਜ਼ਰੀਨ ਆ ਜੇ ਆ ਕੀ ਕਰ ਲੋ ਇੱਥੇ ਆ ਮੈਂ 15 ਮਿੰਟ ਲਾਏ ਨੇ ਉਹੀ ਗੱਲ ਮੈਂ ਲਾਲਾ ਜੀ ਨੇ ਗਲਤ ਗੱਲ ਕੀਤੀ ਉਸਤਾਦ ਜੀ, ਤੁਸੀਂ ਸਮੂਥ ਸ਼ੋਅ ਲੈ ਕੇ ਲਾਲਾ ਜੀ ਬੋਲੇ ਆ। ਹਾਂਜੀ ਮੈਂ ਤੇ ਕਹਿੰਦਾ ਕਹਿੰਦੇ ਮੁਨਾਫਕਤ ਕਰਨ ਡਿਆ ਮੈਂ ਮੁਨਾਫਕਤ ਕਰਦਾ ਹੀ ਨਹੀਂਗਾ ਯਾਰ ਉਹਨਾਂ ਨੇ ਫੋਨ ਕਰਕੇ ਤੈਨੂੰ ਮੁਬਾਰਕ ਹੈ ਹੀ ਨਹੀਂਗਾ ਮੈਂ ਕੀ ਇਹਨੂੰ ਪੁੱਛੋ ਜੀ ਇਹਨੂੰ ਇਹਦੇ ਮਰੇ ਪਿਓ ਦੀ ਕਸਮ ਚਕਾਓ ਮੈਂ ਫੋਨ ਕਰਕੇ ਮੁਬਾਰਕ ਨਹੀਂ ਦਿੱਤੀ ਮੈਂ ਨਹੀਂ ਦਿੱਤੀ ਮੁਬਾਰਕ ਯਾਰ ਕੋ ਕਸਮ ਚਕਾਓ ਯਾਰ ਕਸਮ ਕਰਦੇ ਯਾਰ ਜਦੋਂ ਲਾਲਾ ਕਹਿੰਦਾ ਜੀ ਗੱਲ ਲਾਲਾ ਜੀ ਮੈਂ ਕਸਮ ਕਹਿਣ ਮੈਨੂੰ ਨਹੀਂ ਦਿੱਤੀ ਮੁਬਾਰਕਬਾਦ ਚਲੋ ਫਿਰ ਮੈਂ ਛੋੜ ਤੁਹਾਨੂੰ ਕਹਿਣ ਡਿਆ ਨਾ ਕਿ ਉਹਦਾ ਕੀ ਸੀ ਲੋਨਾਰਡੋ ਨਹੀਂ ਰੋਨਾਲਡੋ 1 ਮਿਲੀਅਨ ਯਾਰ ਉਹ- ਉਹ ਜਿਹੜਾ ਯੋ ਤੁਸੀਂ ਨਾ- ਸ਼ੈਕਸਪੀਅਰ ਤੁਸੀਂ ਨਾਮ ਯਾਦ ਕਰ ਲਓ ਜੋ ਕਿਆ ਕਹਾਂ ਤੁਹਾਡੇ ਲਈ ਲੋਨਾਰਡੋ ਡਿਕੈਪਰੀਓ ਹਾਂ ਹੈਗਾ ਡਿਕੈਪਰੀਓ। ਟਾਈਟੈਨਿਕ ਦਾ ਹੀਰੋ ਉਹਨੇ ਹਾਂ ਜਿਹੜਾ ਬੰਦਾ ਹਾਲ 'ਚ ਬੈਠਾ ਕਲੈਪ ਕਰ ਰਿਹਾ ਹੈ ਉਹਦੇ ਵੱਲ ਵੇਖੋ, ਜਿਹੜਾ ਨਹੀਂ ਕਰ ਰਿਹਾ ਨਾ ਉਹਦੇ ਵੱਲ 2 ਵਾਰੀ ਵੇਖੋ। ਮੈਨੂੰ ਜਿਸ ਬੰਦੇ ਨੇ ਮੇਰੇ ਨਾਲ ਨੇਕੀ ਕੀਤੀ ਉਹ ਮੈਨੂੰ 7 ਵਾਰੀ ਯਾਦ ਹੈ, ਜਿੰਨੇ ਮੇਰੇ ਨਾਲ ਗਲਤੀ ਕੀਤੀ ਨਾ ਬੈਠਾ ਜੀ ਉਹ ਸਾਰੀ ਜ਼ਿੰਦਗੀ ਲਈ ਯਾਦ ਹੈ ਮੈਨੂੰ। ਮੇਰੇ ਵਾਲਾ ਸਾਹਿਬ ਦੇ ਜਨਾਜ਼ੇ ਤੇ ਜਿਹੜੇ ਆਏ ਸਨ ਉਹ ਮੈਨੂੰ ਅੱਜ ਵੀ ਯਾਦ, ਜਿਹੜੇ ਨਹੀਂ ਆਏ ਨਾ ਉਹ ਮੈਨੂੰ 2 ਵਾਰੀ ਯਾਦ ਨੇ। ਹੱਥੀ ਲਾ ਕੇ ਆਇਆ ਸਾਂ ਵਿੱਚ ਮੈਂ ਹੱਥੀ ਲਾ ਕੇ ਆਇਆ ਸਾਂ ਵਿੱਚ ਹੱਥੀ ਲਾ ਕੇ ਆਇਆ ਸਾਂ ਤੂੰ ਕਹਿੰਦਾ ਕਹਿੰਦਾ ਸ਼ਾਇਦ ਤੁਹਾਡੀ ਵਜ੍ਹਾ ਤੋਂ ਹੁਣ ਫਿਰ ਭਾਜੀ ਉਹ ਇਹ ਕਹੇ ਵੀ ਤੁਹਾਡੀ ਵਜ੍ਹਾ ਤੋਂ ਕਿਹਾ ਲਾਲਾ ਜੀ ਨਾ ਦੱਸਿਓ ਉਹ ਮੈਂ ਕਿਹਾ ਮਰੇ ਸਾਲ ਨਹੀਂ ਦਾ ਮੈਨੂੰ ਇਹਨੇ ਨਹੀਂ ਕਿਹਾ ਤੂੰ ਪੁੱਛੋ ਅਗਰ ਹਾਥੀ ਤੁਸੀਂ ਲਾਏ ਤੰਗ ਵੀ ਤਾਂ ਹੋਣ ਦੇ ਕਿ ਹੋ ਐਨੂੰ ਪਹਿਲਾਂ ਹੀ ਦੱਸੋ। ਯਾਰ ਲਾਲਾ ਕੀ ਬਕੈਰਤੀ ਕਰ ਰਿਹਾ ਯਾਰ ਲੈ ਮੈਂ ਕਹਿੰਦਾ ਯਾਰ ਉਹਨੇ ਕਿਹਾ ਯਾਰ ਮੈਨੂੰ ਕਿਹਾ ਪੁੱਛੋ ਯਾਰ ਗੱਲ ਕਹੋ ਇਹਦੀ ਵੀ ਕਸਮ ਨਹੀਂ ਇਹ ਜੈਨੂਇਨ ਗੱਲ ਆ। ਮੈਂ ਅੱਖੀ ਨਾਜ਼ਰੀਨ ਮੈਂ ਗਵਾਹ ਵਾਂ, ਇਹਨਾਂ ਦਾ ਪਿਆਰ ਮੈਂ ਦੇਖਿਆ, ਸੱਚੀ ਗੱਲ ਆ, ਰੱਬ ਗਵਾਹ ਵਾ। ਠੀਕ ਹੈ ਜੀ ਮੈਂ ਇਹਨਾਂ ਦੀ ਮੁਹੱਬਤ ਦੇਖੀ ਹੈ, ਲੇਕਿਨ ਪਤਾ ਨਹੀਂ ਹੁਣ ਲੇਕਿਨ ਹਟ ਨਹੀਂ ਰਹੇ। ਮਾਜ਼ਰਤ ਨਾਲ ਅੱਜ ਫੈਸਲ ਆਨਲਾਈਨ ਕਰ ਰਹੇ ਅੜੀ- ਇਹਦੀ ਅੜੀ ਆ ਮੇਰੀ ਉਸਤਾਦ ਦੀ ਗੱਲ ਸੁਣੋ ਨਾ, ਕੀ ਕਰਦੇ ਪਏ ਉਸਤਾਦ ਜੀ? ਕਸਮੇ ਆ ਮਾਜ਼ਰਤ ਨਾਲ ਛੱਡ ਦੇ ਇਹ ਗੱਲ। ਕਿਉਂ ਛੱਡਾਂ ਯਾਰ ਇਹ ਮੁਨਾਫਕ ਹੈ ਯਾਰ ਇਹੀ ਮੁਨਾਫਕਤ ਹੈ ਇਹੀ ਗੱਲ ਦੀ ਮੁਨਾਫਕਤ ਹੈ ਹਾਂਜੀ ਤੁਸੀਂ ਸਾਰਿਆਂ ਨੂੰ ਬਰਾਬਰ ਤੇ ਰੱਖਿਆ ਹੋਇਆ ਉਸਤਾਦ ਜੀ, ਨਹੀਂ ਯਾਰ ਛੱਡ ਦੇ ਯਾਰ ਇਹਨੂੰ ਥੋੜਾ ਜਿਹਾ ਉੱਤੇ ਰੱਖ ਦਿਓ ਛੱਡ ਦਿਓ। ਨਹੀਂ ਲਾਲਾ ਜੀ ਬਾਰ-ਬਾਰ ਕਰੋੜ ਜੀ ਯਾਰ ਦੋਸਤ ਆ ਯਾਰ ਉਸਤਾਦ ਜੀ ਮੇਰੀ ਗੱਲ ਸੁਣੋ, ਤੇਰਾ ਵੱਡਾ ਵਾ। ਆਨਲਾਈਨ ਕਹਿਣ ਡਿਆ ਵਾ ਬਾਹਰਲੇ ਮੁਲਕ ਚੋਂ, ਪਾਕਿਸਤਾਨ ਚੋਂ ਇਹ ਬੰਦਾ ਕਿਸੇ ਨਾਲ ਕੋਈ ਫਰਾਡ ਕਰੇ, ਕੋਈ ਟੈਨਸ਼ਨ ਦੇਵੇ, ਇਹ ਉਹ ਮੇਰਾ ਰਿਲੇਟਿਵ ਨਹੀਂ ਜੀ ਹੈਗਾ। ਐ ਮੈਂ ਆਨਲਾਈਨ ਕਹਿਣ ਡਿਆ ਵਾਂ। ਤੁਸੀਂ ਆਪ ਆਪਣੇ ਨਫੇ ਨੁਕਸਾਨ ਦੇ ਜ਼ਿੰਮੇਦਾਰ। ਉਹ ਮੇਰੇ ਮਾਲਕਾ ਇਹ ਮੈਂ ਕਰਨਾ ਨਹੀਂ, ਬਾਹਰਲੇ ਤੂੰ ਮੁਲਕ ਕਰਨਾ। ਚੋਂ ਕਾਲਾਂ ਤੁਹਾਨੂੰ ਆਣ ਸਮਾਨ ਤੁਹਾਨੂੰ ਆਣ ਸਾਰਾ ਕੁਛ ਫਰਾਡ ਤੁਸੀਂ ਕਰੋ ਸ਼ੁਕਰ ਤੇ ਨਾ ਅਲਹਮਦੁਲਿਲਾ। ਸਾਡੇ ਠੀਕ ਹੈ। ਓਏ ਬਸ ਕਰ ਦਿਓ ਓਏ ਇਹ ਨਾਫਕਤ ਛੱਡ ਦੇ ਓਏ ਬਸ ਕਰ ਹਾਂਜੀ, ਮੈਂ- ਬਾਹਰਲੇ ਮੁਲਕ ਚੋਂ ਤੁਹਾਨੂੰ ਮੈਂ ਫਿਰ ਕਹਿਣ ਡਿਆ ਸਮਾਨ ਤੁਹਾਨੂੰ ਆਂਦੇ ਦੁਬਈ ਬਾਹਰਲੇ ਮੁਲਕ ਚੋਂ ਅਲਹਮਦੁਲਿਲਾ। ਤੁਹਾਨੂੰ ਗਿਫਟ ਤੁਹਾਨੂੰ ਸਾਰਾ ਕੁਛ ਆਂਦੇ ਆਉਂਦਾ। ਪੈਸੇ ਤੁਹਾਨੂੰ ਆਂਦੇ ਸਹੀ ਗੱਲ ਤੇ ਆ। ਫਰਾਡ ਅਸੀਂ ਕਰਨੇ ਹਾਂਜੀ, ਫਰਾਡ। ਬੱਲੇ ਓ ਤੇਰੇ ਬੱਲੇ ਬੱਲੇ ਖਰਾਬ ਨਹੀਂ ਰਹਿੰਦੇ ਨੇ ਜੇ ਬੱਲੇ। ਸਾਰੀਆਂ ਜਿੱਥੇ ਵੀ ਰਹਿੰਦੇ ਨੇ ਸਾਡਾ ਕੋਈ ਲਿੰਕ ਨਹੀਂ। ਅੱਛਾ ਜੀ ਚਲੋ ਠੀਕ ਆ। ਗੱਲ ਇਹ ਆ ਕਿ ਯਾਰ ਮੇਰੀ ਗੱਲ ਸੁਣੋ ਨਾਜ਼ਰੀਨ, ਉਹਨੇ ਇਹਦਾ ਦੱਸ ਦਿੱਤਾ ਠੀਕ ਹੈ ਜੀ ਜੋ ਵੀ ਆ। ਅੰਦਰ ਚਲਾ ਮੈਂ ਦੱਸ ਦਿੰਦਾ ਭਾਜੀ ਉਹ ਸ਼ਰਾਜ਼ ਕਪੂਰ ਜਿਹੜਾ ਸੀ ਉਹਨੇ ਜਿਹੜਾ ਦੱਸਿਆ ਸੀ ਕਿ ਫੈਸਲ ਇੱਕ ਉੱਥੇ ਜਾ ਕੇ ਤੇ ਪਤਾ ਬਲੇਡ ਵੀ ਮਾਰ ਲਿਆ ਆਪਣੇ ਤੇ ਹਾਲੇ ਵੀ ਹੱਥਾਂ ਦੇ ਵੱਜੇ। ਉਹਨਾਂ ਨੂੰ ਪੁੱਛੋ ਨਾ ਬਲੇਡ ਮਾਰ ਕਿਉਂ ਮਾਰੇ? ਐ ਮੈਨੂੰ ਅੰਮੀ ਨੇ ਬੋਟੀ ਨਹੀਂ ਛਪਾ। ਬੋਟੀ ਤੋਂ ਕਿਹੜਾ ਬੰਦਾ ਬਲੇਡ ਮਾਰ ਲੈਂਦਾ? ਹਾਂਜੀ ਬੜੀ ਗੱਲ ਆ, ਤੁਸੀਂ ਪਿਆਰ ਦੇਖਿਆ। ਲੋ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਦੋਵੇਂ ਬੰਦੇ ਇਹ ਤੁਹਾਡੇ ਕੋਲ ਜੋ ਮਰਜ਼ੀ ਖਾ ਲੈਣ ਲੈ ਲੈਣ, ਮੈਂ ਜ਼ਿੰਮੇਦਾਰ ਦੋਵਾਂ ਦਾ। ਨਹੀਂ ਤੁਹਾਡੇ ਕੋਲ ਸਰ ਮੈਂ ਉਹਨੇ ਕਿਹਾ ਨਾ ਬੰਦਾ ਕਿਸੇ ਨਾਲ ਕਿਉਂ ਤੁਸੀਂ ਜ਼ਿੰਮੇਦਾਰ ਹੋ ਚਲੋ ਸਰ? ਨਾ ਹੋਵੋ ਭਾਈ ਠੀਕ ਹੈ ਨਾ, ਇਹਦਾ ਉੱਧਰੋਂ ਤਾਂ ਨਾ Hello, ਉੱਧਰੋਂ। ਨਹੀਂ ਮੈਂ Hello, ਜ਼ਿੰਮੇਦਾਰ ਆ ਭਾਈ। Hello, ਮੇਰੇ ਯਾਰ ਦੋਸਤ ਨੇ Hello, ਇੱਕ ਮੇਰਾ ਪੁੱਤਰ ਹੈ, ਇੱਕ ਮੇਰਾ ਭਰਾ ਵਾ। ਕਿਹੜਾ ਉਸਤਾਦ ਜੀ ਤੁਸੀਂ ਇਹ ਤੁਹਾਡਾ ਕੋਈ ਫਰਾਡ ਕਰ ਦੇਣ ਭਾਈ ਮੈਂ ਬੈਠਾ ਕੋਈ ਨਹੀਂ। ਮੈਂ ਸਰੇਆਮ ਕਹਿ ਰਿਹਾ ਵੀਡੀਓ ਕੱਟ ਕੇ ਰੱਖ ਲੈਣਾ ਭਾਈ। ਹੋਰ ਦੱਸੋ ਐ ਲੱਗਦਾ ਕੁਝ ਕਿਹੜੀ ਗੱਲ? ਹੁਣ ਦੱਸ ਇਹ ਆ ਭਰਾ ਬੰਦੀ ਇਹ ਆ ਯਾਰੀ ਇਹ ਇਹਨੂੰ ਬਿਲਟਅਪ ਕਹਿੰਦੇ ਆ ਹੈ, ਬਿਲਟਅਪ ਬਿਲਟਅਪ ਨਹੀਂ ਹੈ ਬਿਲਟਅਪ ਮਾਰ ਕੇ ਤੇ ਮੈਂ ਕਿਹਾ ਮੈਂ ਤਾਂ build-up ਮੈਂ ਕੀਤਾ ਹੋਇਆ। ਤਾਂ ਸ਼ਾਇਦ ਇਹਨੂੰ ਬਿਲਟਅਪ ਕਹਿੰਦੇ ਪਹਿਲਾ ਨੇ। ਹੀ ਫਰਕ ਸਿਰਫ ਇੰਨਾ ਵਾ ਜਿਹੜਾ ਮੈਂ ਤੁਹਾਡੇ ਨਾਲ ਖਾਦਾ ਨਾ। ਹਾਂਜੀ। ਨਸਲੀ ਬੰਦੇ ਨੂੰ ਪਤਾ ਹੁੰਦਾ ਮੈਂ ਤੁਹਾਡੇ ਨਾਲ ਖਾਦਾ ਬੈਗ ਓਏ ਹੋਏ ਜਿਹਨੇ ਇੰਨੇ ਸਾਲ ਖਾਦਾ ਉਹਨੂੰ ਨਹੀਂ ਪਤਾ। ਫੈਸਲ ਮਾੜਾ ਨਹੀਂ ਹੈਗਾ।
ਅੱਛਾ ਉਸਤਾਦ ਜੀ ਸੁਲਾ ਕਰਾਓ ਤੇ ਬੱਚਾ ਭੇਜੋ। ਸੁਲਾ ਆ ਹੋਣਾ ਨਹੀਂ ਹੈ ਸੁਲਾ। ਫਾਲਸਾ ਲੈਣ ਭੇਜੋ ਬੱਚਾ। ਲਓ ਜੀ ਰੁਪਈਆ 1000 ਤੁਸੀਂ ਦਿਓ 1000 ਤੁਸੀਂ ਦਿਓ ਤੇ ਮੁੜ ਕੇ ਲੜਦੇ ਰਹੋ ਭਾਵੇਂ ਵਕਤੀ ਆਹੋ। ਤੌਰ ਤੇ ਕਰੋ ਸੁਲਾ। ਚਲੋ ਲਿਆਓ ਜੀ। ਉਸਤਾਦ ਜੀ ਚਲੋ ਜਰਾ ਪਲਾਓ ਮੰਗਾਓ ਜਰਾ। ਨਹੀਂ ਆ ਦੇਖਿਆ ਮੈਂ ਨਾਲ ਸਭ ਤੋਂ ਪਹਿਲੇ ਤੁਸੀਂ ਸੋਚ ਰਹੇ ਨਾ ਕਿ ਵੀ ਮੈਂ ਸ਼ੁਗਰ ਲੱਗਾ ਜਾਂ ਗੱਲਬਾਤ ਤੁਸੀਂ ਮਹਿਸੂਸ ਕੀਤਾ ਇਹ ਗੱਲ ਹੈ ਕਰਨ ਵਾਲੀ ਭਲਾ ਇੱਥੇ ਤੇ ਅਗਲੇ ਨੂੰ ਤੂੰ ਚੋਰ ਕਹਿ ਰਿਹਾ ਯਾਰ ਹੈ ਅੱਛਾ ਇਨਸਾਨ ਆ ਫੈਸਲਾ ਨੋ ਡਾਊਟ ਮਾੜਾ ਨਹੀਂ ਹੈਗਾ ਬੰਦਾ ਲੇਕਿਨ ਤੂੰ ਉਹਨੂੰ ਚੋਰ ਕਹਿ ਰਿਹਾ ਸਾਰੇ ਸਾਹਮਣੇ ਕੈਮਰੇ ਤੇ ਬਹਿ ਕੇ ਤੂੰ ਗੱਲ ਕਰ ਰਿਹਾ ਕਿ ਇਹ ਬੰਦਾ ਕਿਸੇ ਨਾਲ ਫਰਾਡ ਕਰ ਜਾਵੇ ਮੈਂ ਜ਼ਿੰਮੇਦਾਰ ਨਹੀਂ ਸਾਡਾ ਰਿਸ਼ਤੇਦਾਰ ਨਹੀਂ ਕਿੰਨੀਆਂ ਕੁ ਤੋਂ ਅੱਗੇ ਦੇਖੀਆਂ ਉਹਦੇ ਫਰਾਡ ਇਦਾਂ ਦੇ ਲੇਕਿਨ ਫੈਸਲ ਢਿੱਡੋਂ ਨਹੀਂ ਮਾੜਾ ਹੈਗਾ ਹਾਂਜੀ ਸਹੀ ਗੱਲ ਕਹਿ ਨਾ ਤੁਸੀਂ ਉਧਰ ਦੀ ਰੱਖਣ ਦੇ ਨਾ ਉਧਰ ਦੀ ਰੱਖਣ ਦੇ ਕਿਤੇ ਇੱਕ ਦਾ ਕਸੂਰ ਝੋਲੀ ਪਾ ਕੇ ਮੁਨਸਬ ਦਾ ਜਿਹੜਾ ਕੰਮ ਵੈਸੇ ਤੁਹਾਨੂੰ ਸ਼ਰਮ ਨਹੀਂ ਇਹ ਗੱਲ ਕਹਿਣ ਲੱਗੇ ਕਿ ਤੁਸੀਂ ਆਵਾਮ ਨੂੰ ਮੈਨੂੰ ਕਾਹਤੋਂ ਸ਼ਰਮ ਨਹੀਂ ਤੁਸੀਂ ਉਹਦਾ ਕੀ ਬਿਲਟਅਪ ਕਾਹਦੀ ਸ਼ਰਮ ਮਜ਼ਾਕ ਆਪਣੀ ਜਗ੍ਹਾ ਤੇ ਤੁਸੀਂ ਉਹਨਾਂ ਕੀ ਬਕਵਾਸ ਕਰ ਰਹੇ ਹੋ ਉਸਤਾਦ ਜੀ ਕਿ ਜੋ ਕਿਸੇ ਨਾਲ ਲੈ ਕੇ ਫਰਾਡ ਕਰ ਕਿੰਨਾ ਕੁ ਫਰਾਡ ਕੀਤਾ ਉਹਨੇ ਤੇਰੇ ਨਾਲ ਉਸਤਾਦ ਜੀ ਛੱਡ ਦਿਓ ਹੈਂ? ਛੱਡ ਦਿਓ ਉਸਤਾਦ ਜੀ ਨਾਮ ਵੀ ਮਤਲਬ ਮੈਂ ਪੈਸੇ ਨਹੀਂ ਦਿੱਤੇ ਮੇਰੀ ਗੱਲ ਸੁਣੋ ਮੈਨੂੰ ਨਾ Hello? ਬੋਲੋ ਯਾਰ ਮੈਂ ਤੁਹਾਨੂੰ ਕਹਿਣ ਡਿਆ ਮੈਂ ਵੀ ਪਾਟਾਂ ਦਾ ਐ ਵੀ ਨੁਕਸਾਨ ਹੋਏਗਾ ਬਹਰਾਲ ਠੀਕ ਹੈ ਨਾ? ਮਾੜਾ ਨਹੀਂ ਬੰਦਾ ਲੇਕਿਨ ਤੂੰ ਸਾਰੀ ਜ਼ਿੰਦਗੀ ਚਵਲਾ ਨਹੀਂ ਕੱਟਦੀ ਬਸ ਲੇਕਿਨ ਯਾਰ ਫੈਸਲ ਮਾੜਾ ਦਿਲ ਦਾ ਮਾੜਾ ਨਹੀਂ ਹੋਏਗਾ ਜਾ ਫਿਰ ਚੰਗਾ ਉਸਤਾਦ ਤਾਈ ਉਸਤਾਦ ਨੱਕੋ ਨੱਕ ਭਰੀ ਸੀ ਲਾਲੇ ਦੀ ਕਾਰਪੋਰੇਸ਼ਨ ਸੀ ਆਪ ਦੇਖਿਆ ਚੀਜ਼ਾਂ ਬਾਹਰ ਡਿੱਗਦੀਆਂ ਸੀ ਲੋਕ ਆ ਕਹਿੰਦੇ ਲਾਲਾ ਲਾਲੇ ਕੋਲੋਂ ਕਿਸ ਤਰ੍ਹਾਂ ਦੇ ਲਾ। ਚੀਜ਼ਾਂ ਲੈਂਦਾ ਰਿਹਾ ਨਹੀਂ, ਲਾਲਾ ਕਿੰਨੇ ਦੀ ਲਾਲਾ ਕਿੰਨਾ ਦੀ ਲਾਲੇ ਨੂੰ ਪਤਾ ਯਾਰ ਨੇ ਅੱਧੀ ਜ਼ਮਾਨ ਨਾਲ ਫੋਨ ਕਰਨਾ ਲਾਲਾ ਆ ਚਾਹੀਦਾ ਮੈਂ ਕਹਿਣਾ ਲੈ ਯਾਰ ਖਰਚਾ ਕਾਰਪੋਰੇਸ਼ਨ ਜਾੜ ਹੀ ਲਾਲੇ ਨੇ ਸਿਰਫ 10 ਦਿਨ ਦਾ ਵੀਜ਼ਾ ਇਹ ਤੋਂ ਪੈਦਾ ਲਾਲੇ ਨੇ ਕਾਰਪੋਰੇਸ਼ਨ ਵੰਡਤੀ ਨਹੀਂ ਮੇਰਾ ਵੀਜ਼ਾ ਆ ਗਿਆ ਲਾਲਾ ਪੂਰੀ ਦੁਨੀਆ ਫਿਰਿਆ ਭਲਾ ਕਿੱਦਾਂ ਪੂਰੀ ਦੁਨੀਆ ਦਾ ਨੇ ਵਿਜ਼ਿਟ ਕੀਤਾ ਇਹ ਨਹੀਂ ਗੱਲ ਕਰਨੀ ਅੱਛਾ ਅੱਛਾ ਇਹ ਨਹੀਂ ਕਰਨੀ ਪੂਰੀ ਦੁਨੀਆ ਬਹੁਤ ਚੰਗਾ ਬੰਦਾ ਨਹੀਂ ਨਹੀਂ ਇਹ ਗੱਲ ਨਹੀਂ ਕਰਨੀ ਲਾਲਾ ਨੇ ਗੱਲ ਮੇਰੀ ਗੱਲ ਸੁਣ ਕਿਹੜਾ ਦੋ ਚਾਰ- ਅੱਲਾ ਮਾਫੀ ਦੇ ਵੀ ਕੋਈ ਤੇਰੀ ਕੋਈ ਇਹਦੇ ਚ ਕੋਈ ਤੇਰਾ ਫਾਲਟ ਤਾਂ ਨਹੀਂ ਕੋਈ ਤੇਰਾ ਗੁਨਾਹ ਤਾਂ ਨਹੀਂ ਕੋਈ ਗਲਤੀ ਤਾਂ ਨਹੀਂ ਇਹ ਉਸਤਾਦ ਚ ਜੀ ਮੈਂ ਜੋ ਵੀ ਹੈ ਨਾ ਦੱਸੋ ਸਰੇਆਮ ਨਹੀਂ ਯਾਨੀ ਕਿ ਡਰ ਹੋ ਜ਼ਮੀਰ ਅੱਗੇ ਮੁਤਮਈਨ ਆ ਬਸ ਅੱਛਾ ਸਾਰਾ ਹੀ ਕਾਫੀ ਗੱਲ ਉਹਦੇ ਨਾਲ ਫੈਸਲਾ ਤੂੰ ਮੈਂ ਕਹਿਣ ਡਿਆ ਨਾ ਛੱਡ ਦਿਓ ਉਸਤਾਦ ਜੀ ਉਹ ਮੈਂ ਤੈਨੂੰ ਤੇ ਬੁਲਾਇਆ ਨਹੀਂ ਆਪਾਂ ਹੀ ਬਿਨਾਂ ਗੱਲ ਕਰਕੇ ਆਪਣੀ ਗੱਲ ਛੱਡ ਦਿਓ ਉਸਤਾਦ ਜੀ ਲੈ ਤੁਸੀਂ ਬਾਅਦ ਮਾਮਲਾ ਉਸਤਾਦ ਜੀ ਤੁਹਾਡੀ ਵਜ੍ਹਾ ਤੋਂ ਵੀ ਖਰਾਬ ਹੁੰਦੇ ਨੇ ਮਾਫੀ ਦੇ ਨਾਲ ਭਾਜੀ ਤੁਸੀਂ ਨਾ ਗੋਲੀ ਸ਼ੁਰੂ ਠੀਕ ਹੈ ਨਾ? ਕਰੋ ਜਦ ਤੱਕ ਤੁਸੀਂ ਗੱਲ ਸ਼ੁਰੂ ਕਰੋ ਸਹੀ ਵੀ ਮੇਰੀ ਵਜ੍ਹਾ ਤੋਂ ਕਰ ਲਿਆ ਕਰ ਕਿਹੜੀ ਕਿਉਂ ਆ ਮੈਂ ਤੈਨੂੰ ਕਹਿਣ ਤੇ ਦਿਆਂ ਕਾਹਤੋਂ ਨਹੀਂ? ਤਰਲੇ ਤੇਰੇ ਮੈਂ ਕਰਨੇ ਆ ਕਿ ਕਾਹਤੋਂ ਤੂੰ ਕਰ ਰਿਹਾ ਅੱਛਾ ਆਦਮੀ ਆ ਤੂੰ ਕਿਉਂ ਇਦਾਂ ਲੋਕਾਂ ਦੇ ਸਾਹਮਣੇ ਤੂੰ ਇਦਾਂ ਕਰ ਰਹੀ ਉਹ ਕਹਿੰਦੇ ਅੱਲਾਹ ਪਾਕ ਉਹ ਅਫਜ਼ਲ ਆ ਜਿਹੜਾ ਮਾਫ ਕਰ ਮਾਫ ਕਰਨ ਵਾਲੇ ਤੈਨੂੰ ਪਤਾ ਕੀ ਫਸੀਲ ਅਸੀਂ ਮਾਫ ਕੀਤਾ ਮਾਫ ਕਰਦਾ ਯਾਰ ਅਸੀਂ ਮਾਫ ਕੀਤਾ ਇਹਨੂੰ ਨਹੀਂ, ਮਾਫ ਕੀਤਾ ਨਹੀਂ, ਹੁਣ ਯਾਰ ਤੈਨੂੰ ਮਾਫ ਕੀਤਾ ਹੈ ਯਾਰ ਬੈਰੀ ਸੋਚ ਓਏ ਜਾ। ਬਣਦਾ ਹੀ ਨਹੀਂਗਾ ਧੱਕੇ ਤੇ ਅਫਜ਼ਲ ਨਾ ਹੋਵੋ ਧੱਕੇ ਤੇ ਅਫਜ਼ਲ ਨਾ ਹੋਵੋ ਸਿਰਫ ਫੇਮ ਲਾਣ ਦੇ ਚੱਕਰ 'ਚ ਅੱਲਾ ਜਾਣਦਾ ਨਾ ਮਹੀਨੇ 2 ਮਹੀਨੇ ਬਾਅਦ ਭਾਈ ਦਾ ਚੈਨਲ ਹੋਵੇ ਮੈਂ ਇੱਥੇ ਬੈਠਾ ਸਿਰਫ ਫੇਮ ਲਾਣ ਦੇ ਚੱਕਰ 'ਚ ਹਾਂ ਕੀ ਕਰਦੇ ਪਏ ਹੋ ਯਾਰ ਵੈਰੀ ਗੁੱਡ ਸਿਲਵਰ ਪਲੇਟ ਚਾਹੀਦੀ ਆ ਜਾਂ ਉਹਨਾਂ ਨੂੰ ਉਹ ਯਾਰ ਬਸ ਕਰ ਸਾਰਿਆਂ ਨੂੰ ਚਾਹੀਦੀ ਹੈ ਯਾਰ ਨਹੀਂ ਸਾਨੂੰ ਨਹੀਂ ਚਾਹੀਦੀ ਯਾਰ ਅੱਛਾ ਜੀ ਮੇਰੀ ਗੱਲ ਸੁਣ ਮਤਲਬ ਫੈਸਲ ਤੇਰੇ ਅੰਦਰ ਤੇ ਨਾ ਸਿਰਫ ਉਹ ਹੀ ਭਰਿਆ ਸਾਰਾ Google। ਤੂੰ ਬੋਲਦਾ ਨਾ ਉਦਾਂ ਹੀ ਬੋਲਦਾ ਮੁਨਾਫਿਕ। ਤੂੰ ਤੇ ਪਿਆਰ ਨਾਲ ਵੀ ਥੋੜੀ ਮਿੱਠੀ ਵੀ ਗੱਲ ਕਰ ਲੈ ਯਾਰ ਤੇਰਾ ਇੱਕ ਤਲਕ ਰਿਹਾ ਬੋਲ ਨਾ ਭਰਿਆ ਮੇਰੇ ਕਿਸੇ ਨਾਲ ਕੋਈ ਤਲਕ ਨਹੀਂ ਹੈ ਉਸਤਾਦ ਜੀ ਉਹ ਖਤਮ ਸਾਰਾ ਕੁਝ ਕੋਲ ਆ ਦਿਲਾਂ 'ਚ ਕੋਲ ਆ ਮੁਨਾਫਿਕ ਤਾਂ ਨਹੀਂ ਨੇ ਇਹਦਾ ਮੁਨਾਫਿਕ ਨਹੀਂ ਹੈਗਾ ਜਵਾਨ ਨੂੰ ਇਦਾਂ ਦੇ ਲਾਲਾ ਜੀ ਸਾਡੇ ਨੂੰ ਕੋਲ ਆ ਤੁਸੀਂ ਆਪ ਪੰਜਦੇ ਹੋ ਕੋਲ ਆ ਤੁਹਾਡੇ 'ਚ ਸਰਪੰਚ ਤੁਸੀਂ ਕੋਲੇ ਹੋ ਤੁਸੀਂ ਮੁਨਾਫਿਕ ਹੋ ਤੁਸੀਂ ਕੋਲੇ ਹੋ ਮੁਨਾਫਿਕ ਹੋ ਤੁਸੀਂ ਤੁਸੀਂ ਵੀ ਮੁਨਾਫਿਕ ਹੋ ਚਲੋ ਛੱਡੋ ਲਾਲਾ ਜੀ ਜੋ ਵੀ ਆ ਤੁਹਾਨੂੰ ਕਿੱਥੋਂ ਕੱਟ ਮਾਰਿਆ ਤੋੜ ਪੈਣਾ ਚੱਲ ਅਸੀਂ ਬਟਾਲਾ ਨੂੰ ਦੇ ਮੁਨਾਫਿਕ ਤੁਸੀਂ ਸ਼ੀਨਾਬਾਦ ਦੇ ਮੁਨਾਫਿਕ ਚਲੋ 8 ਆ ਸਹੀ ਆ ਠੀਕ ਹੈ ਸ਼ੀਨਾਬਾਦ ਹੁਣ ਸ਼ੀਨਾਬਾਦ ਦੇ ਮੁਨਾਫਿਕ ਕਿੱਦਾਂ ਦੇ ਹੋਣਗੇ ਆ ਵੇਖ ਲਓ ਜੀ ਇਦਾਂ ਦੇ ਤੂੰ ਬਟਾਲਾ ਕਲੋਨੀ ਚ ਸਾਰਿਆਂ ਨੂੰ ਕਹਿਤਾ ਉੱਥੇ ਸਾਡੇ ਨੇ ਮੈਂ ਆਪਣੇ ਆਪ ਅੱਛਾ ਆਪਣਾ ਪਤਾ ਕੀ ਉੱਥੇ ਸ਼ੀਨਾਬਾਦ ਸਿਰਫ ਸ਼ੀਨਾਬਾਦ 'ਚ ਇਹ ਯਾਸੀਨ ਸੱਪਾਂ ਵਾਲਾ ਵੀ ਰਹਿੰਦਾ ਉੱਥੇ ਉਹ ਵੀ ਮੁਨਾਫਿਕ ਉਹਨੂੰ ਵੀ ਪਾਲਾ ਵਿੱਚ ਉਹ ਵੀ ਪਾਲੋ ਉਹਨੂੰ ਮੈਂ ਲਿਆਉਣਾ ਅਗਲੇ ਸ਼ੋਅ 'ਚ ਉਹ ਇਸ ਤੋਂ ਵੀ ਵੱਡੀ ਆਈਟਮ ਆ ਵੇਖਣਾ ਇਦਾਂ ਫਿਰ ਤੂੰ ਵੀ ਅੱਛਾ ਜੀ ਲਾਲੇ ਨਾਲ ਸੁਣ ਲਓ ਯਾਰ ਦੁਬਈ ਕੀ ਹੋਇਆ ਗੱਲ ਸੁਣ ਲਓ ਲਾਲੇ ਯਾਰ ਨਾਦਰੀਨ ਉਹ ਫਿਰ ਤੁਸੀਂ ਸੁਣਾਉਣ ਲੱਗੇ ਹੁਣ ਲਾਲਾ ਸਾਡਾ ਉੱਥੇ ਵੀਰ ਗਿਆ ਲਾਲੇ ਦੇ ਭਰਾ ਉੱਥੇ ਨੇ ਮਾਸ਼ਾਅੱਲਾ ਕੰਮ ਆਪਣਾ ਸਾਰਾ ਸੈਟਅਪ ਆ ਆਹ। ਕਿਸੇ ਵਜ੍ਹਾ ਤੋਂ ਨਾ ਉਹ ਇੱਕ ਕੰਪਨੀ ਬਣਾਉਣੀ ਸੀ ਉਹਦੇ 'ਚ ਵੀਜ਼ੇ ਵੂਜ਼ੇ ਪਾਉਣੇ ਸੀ ਉਹ ਨਹੀਂ ਪਏ ਤੇ ਲਾਲੇ ਨੂੰ ਇਨ ਆਊਟ ਕਰਨੀ ਪੈਂਦੀ ਸੀ ਮਜਬੂਰਨ ਦੁਬਈੋਂ ਇਨ ਆਊਟ ਇਨ ਆਊਟ ਹੁੰਦਾ ਵਾ ਬਈ ਕਿੰਨੀ ਕਿ ਇਨ ਆਊਟ ਕੀਤੀ ਹੋਊਗੀ ਲਾਲੇ ਨੇ ਉਹ ਯਾਰ ਕਿੰਨੀ ਕੁ ਕੀਤੀ ਐਵੇਂ ਹੁਣ ਬਈ 2.5 ਸਾਲ ਨਹੀਂ ਵੀਜ਼ਾ ਲੱਗਾ ਹਰ 15 ਦਿਨ ਬਾਅਦ ਲਾਲਾ 에ਅਰਪੋਰਟ ਮੈਂ ਉਹ ਸਾਲ 15 ਦਿਨ ਬਾਅਦ ਕੌਣ ਜਾਂਦਾ ਯਾਰ 2 ਮਹੀਨੇ ਬਾਅਦ ਹੁੰਦਾ ਵਾ ਜਦੋਂ ਪੰਜਾਬੀ ਗੱਲ ਕਰਦੇ ਨਾ ਲੱਲਾ ਇਦਾਂ ਹੀ ਕਰਦੇ ਆ ਉਹ ਕਹਿੰਦਾ ਨਹੀਂ ਮੈਂ ਯਾਰ 7 ਘੰਟੇ ਤੇਰਾ ਵੇਟ ਕਰਨ ਡਿਆ ਅੱਛਾ। ਸਾਡੇ ਪੰਜਾਬ ਦੀ ਇਹ ਗੱਲ ਆ ਨਾ ਪੰਜਾਬੀਆਂ ਦੀ ਇਹ ਅੱਛਾ ਗੱਲ ਆ ਤੁਸੀਂ 2 ਮਹੀਨੇ 15 ਦਿਨਾਂ 'ਚ ਕਰਤੇ 2 ਮਹੀਨੇ ਨਹੀਂ 20 ਕੁ ਦਿਨਾਂ ਬਾਅਦ ਨਾ ਲਾਲੇ ਹੁਣੀ 에ਅਰਪੋਰਟ ਤੇ ਲਾਲਾ ਕਿੱਥੇ ਆ 에ਅਰਪੋਰਟ ਤੇ ਕੀ ਕਰ ਰਿਹਾ ਬਾਕੂ ਚੱਲਾਂ ਯਾਰ ਇਨ ਆਊਟ ਕਰਨੀ ਤੇ ਕਹਿੰਦੇ 22 ਦਿਨਾਂ ਬਾਅਦ ਲਾਲਾ ਕਿੱਥੇ ਆ 에ਅਰਪੋਰਟ ਤੇ ਕਿੱਥੇ ਚੱਲਾਂ ਆ ਮੈਂ ਜੀ ਕਤਰ ਚੱਲਾਂ ਇਨ ਆਊਟ ਕਰਨੀ ਇੰਨੀ ਇਨ ਆਊਟ ਕੀਤੀ ਵੀ ਪਾਇਲਟ 에ਅਰ ਹੋਸਟਰ ਨੂੰ ਪਤਾ ਲੱਗ ਗਿਆ ਵੀ ਇਹ ਇਨ ਆਊਟ ਕਰਨ ਵਾਲਾ ਵਾ ਗੋਲਡਨ ਵੀਜ਼ਾ ਮਿਲ ਗਿਆ ਸਿਰਫ ਇਨ ਆਊਟ ਵਾਲਾ ਹੀ 10 ਸਾਲ ਇਨ ਆਊਟ ਕਰੀ ਉਸਤਾਦ ਇੱਕ ਵਾਰੀ ਤੇ ਮੈਂ ਉਹ ਪੌੜੀਆਂ ਚੜਿਆ ਨਾ ਜਹਾਜ਼ ਦੀਆਂ
ਤੇ ਜਿਹੜੀ ਖਲੋਤੀ ਹੁੰਦੀ ਮੈਨੂੰ ਕਹਿੰਦੀ ਤੂੰ ਫੇਰ ਆ ਗਿਆ। ਆਹੋ ਉਹ ਇੰਨਾ ਸਹੀ ਗੱਲ ਆ ਭਾਜੀ। ਉਹ ਬਿੱਲੀ ਨਹੀਂ, ਉਹ ਬਿੱਲੀ ਛੱਡ ਕੇ ਆਉਂਦਾ ਤੇ ਉਹ ਆਉਂਦਾ ਤੇ ਬਿੱਲੀ ਘਰ, ਉਹ ਫਿਰ ਬਿੱਲੀ ਛੱਡ ਕੇ ਆਉਂਦਾ ਤੇ ਬਿੱਲੀ ਘਰ। ਲਾਲੇ ਦਾ ਉਸ ਲਾਲੇ ਨੂੰ ਪੁੱਛਣਾ, ਹਾਂਜੀ ਹੈਲੋ ਲਾਲਾ ਕਿੱਥੇ? 에ਅਰਪੋਰਟ। ਲਾਲਾ ਕਿੱਥੇ? 에ਅਰਪੋਰਟ। ਆ ਮੈਨੂੰ ਵੀ ਲੈ ਜਾ, ਫਿਰ ਮੈਂ ਰਸਤਾ ਭੁੱਲ ਗਿਆ। ਪੈਦਲ ਘੰਟਾ ਖੜਦੇ ਸੀ ਜਹਾਜ਼ ਨੂੰ ਚੜਾਉਂਦੇ ਸੀ ਵੀ ਲਾਲੇ ਨੇ ਆਉਣਾ ਯਾਰ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਅੱਜ ਨੇ ਆਣਾ। ਨਹੀਂ 15 ਦਿਨ ਬਾਅਦ ਉਹ 에ਅਰ ਹੋਸਟਸ ਨੂੰ ਪਤਾ ਲੱਗ ਜਾਂਦਾ ਕਿ ਲਾਲਾ ਆਉਣ ਵਾਲਾ ਅੱਜ। ਇੱਥੇ ਇਹਦੇ ਮੁੰਡੇ ਨੂੰ ਕਿਸੇ ਨੇ ਪੁੱਛਿਆ ਉਧਰ ਪਾਪਾ ਕੀ ਕਰਦੇ, ਕਹਿੰਦਾ ਇਹਨਾਂ ਆਊਟ ਹੀ ਕਰਦੇ ਆ। ਇਨ ਆਊਟ ਕਰਦੇ। ਇੱਕ ਬੰਦੇ ਨੇ ਇਨ ਆਊਟ ਵਾਲੀ ਮਸ਼ੀਨ ਲਾਲਾ ਜੀ ਨੂੰ ਜਹਾਜ਼ ਦੇ ਲਾਗੇ ਕਰਾਤਾ ਲੋਹੇ ਦੀ। ਨਹੀਂ ਉਹਨਾਂ ਨੇ ਭਾਈ ਇਹਦਾ ਵੀਜ਼ਾ ਮੇਰਾ ਖਿਆਲ ਵੈਸੇ ਹੀ ਫ੍ਰੀ ਕਰ ਦੇਣਾ। ਨਹੀਂ ਇਨ ਆਊਟ ਅੱਜ ਮੇਰਾ ਪਾਸਪੋਰਟ ਭਰ ਗਿਆ ਵੀਜ਼ਿਆਂ ਨਾਲ ਹੀ। ਆਹੋ ਤੇ ਭਰਨਾ ਹੀ ਸੀ। ਲਾਲਾ ਯਕੀਨ ਕਰ, ਇਹਨੇ ਐਕਸਟਰਾ ਵਿੱਚ ਪੇਪਰ ਕੱਟ ਕੇ ਰੱਖੇ, ਉਹਨਾਂ ਤੇ ਲਵਾਈ ਜਾ ਰਿਹਾ ਸੀ। ਉਹਨਾਂ ਨੇ ਬਾਹਰ ਵਾਲੀ ਸਾਈਡ ਤੇ ਵੀ ਲਾਤਾ ਇੱਕ, ਉਹ ਜਿਹੜਾ ਗੱਤਾ ਨਹੀਂ ਹੁੰਦਾ ਉੱਤੇ ਵੀ ਲਾਤੇ ਉਹਨਾਂ ਨੇ। ਅੱਜ ਤੇਰੀ ਇਹਨਾਂ ਆਊਟ ਹੋਈ। ਆਹੋ ਨਹੀਂ ਬੜੀਆਂ ਇਨੋਟ ਲਾਲਾ ਨੂੰ ਕੁਛ ਤਾਂ ਲਾਲਾ ਸਾਹਿਬ ਹੀ ਆ। ਕੱਲ ਦੀ ਫਲੈਟ ਅੱਲਾ ਖੈਰ ਕਰੇ। ਚਲੋ ਅੱਲਾ ਕੱਲ ਜਾ ਰਹੇ ਹਾਂ। ਚਲੋ ਅੱਲਾ ਖੈਰ। ਇਹਨਾਂ ਆਊਟ ਵਾਲੇ ਵੀਜ਼ੇ ਤੇ ਜੀ ਬੜਾ ਦਿਲ ਸਾਫ਼ ਕਰਕੇ ਜਾਈਂ ਲਾਲਾ, ਕਿਸੇ ਦੇ ਬੋਗਜ਼ ਨਹੀਂ ਦਿਲ ਚ ਰੱਖ ਕੇ ਜਾ। ਉਸਤਾਦ ਜੀ ਇੱਥੇ ਨਾ ਰੱਖ ਲੈਣਾ ਵਾ ਹਲਫ, ਨਾ, ਕੁਰਾਨ ਰੱਖ ਨਾ, ਕੇ ਨਾ, ਨਾ, ਹਲਫ ਤੇ ਗੱਲ ਕਰ ਲੋ। ਇਹ ਮੁਨਾਫਿਕ ਨਹੀਂ ਯਾਰ, ਲਓ ਜੀ ਮੁਨਾਫਿਕ ਨਹੀਂ। ਤੁਹਾਡੇ ਤੇ ਨੂਰ ਚੋਰ ਨੇ, ਮੈਂ ਨੂਰ ਚੋਰ ਹੈ ਯਾਰ ਮੇਰੀ ਗੱਲ ਸੁਣਾ, 4 ਬੰਦੇ ਬੈਠੇ ਤੂੰ ਪੁੱਛ ਲੈ ਕਿਹਦੇ ਉਹ ਨੂਰ ਚੋਰ ਰਿਹਾ। ਕਿਹੜਾ? ਅੱਜ ਮਾਸ਼ਾਅੱਲਾ ਨੂਰ ਡੋਲ ਪੈਣ ਦੇ। ਮੈਂ ਕਹਿੰਦੇ ਉਹ ਪੁੱਲ ਤੇ ਖਲੋ ਜਾਓ ਆ ਹਾਂ ਕਿਹੜੇ ਬੋਲਦੇ? ਕਸ਼ਮੀਰ ਪੁੱਲ ਤੇ। ਉੱਥੇ ਕੀ ਮਤਲਬ? ਉੱਥੇ ਖਲੋ ਜਾਓ, ਦੇਖਿਓ ਖੁਸਰਾ ਪਹਿਲੇ ਕਿਹਨੂੰ ਪੈਂਦਾ ਵਾ। ਨਹੀਂ ਉਹਦੀ ਕੀ ਲੌਜਿਕ ਆ? ਸਾਦੀ ਦਾ ਨਹੀਂ ਪੁੱਲ ਕਰਨ ਦੀ ਕਿਹੜੀ ਗੱਲ? ਅੱਛਾ ਪੁੱਲ ਤੇ ਖਲੋਣਾ, ਠੀਕ ਆ। ਵੀ ਕਿਹੜਾ ਹੁੰਦਾ ਪਹਿਲੇ ਤੁਹਾਡਾ? ਕਿਹੜਾ ਪੁੱਲ ਹੁੰਦਾ ਪਹਿਲੇ? ਅੱਛਾ ਨਹੀਂ ਠੀਕ ਆ। ਲਾਲਾ ਜੀ ਤੁਸੀਂ ਪਤਾ ਕੀ ਗੱਲ ਆ, ਤੁਸੀਂ ਹੈ ਸੱਚੇ ਹੋ, ਤੁਹਾਡੇ ਵੋਕਲ ਦੀ ਵਜ੍ਹਾ ਝੂਠੇ ਲੱਗਣ ਡਏ ਤੁਸੀਂ। ਉਹ ਨਹੀਂ ਯਾਰ, ਉਹ ਝੂਠੇ ਯਾਰ। ਉਹ ਵੋਕਲ ਨਹੀਂ ਹੁੰਦਾ, ਵੋਕਲ ਹੁੰਦਾ। ਉਹ ਵੋਕਲ ਵੋਕਲ ਇਹ ਵੋਕਰ ਕਹਿੰਦਾ ਇਦਾਂ। ਬੇਸਿਕਲੀ ਵੋਕਲ ਡਰਾਵਾ यार कहते ने कि मैं तो वो भूल गई गल कोई जिसके शर की वजह से लोग उसकी इज्जत करें। हाँ उसको लाला ਲਾਲਾ ਦਾ कहते ਕਿਹੜਾ ਸ਼ਰ? ਲਾਲਾ ਕਿਹੜਾ ਬਦਮਾਸ਼ ਆ ਵੀ ਜਿਹੜਾ ਅਸੀਂ ਉਹਦੇ ਕੋਲ ਡਰਦੇ? अल्लाह जाने ਅਸੀਂ ਲਾਲਾ ਨੂੰ मैं खलोता वां, मैं हक दे सामने खलोता ਪਾਇਨ ਫੈਸਲੇ बिल्कुल ਉਹਦੇ ਬਿਲकुल ਨਾਲ ਆ ਮੈਂ, ਜਿਹੜਾ ਹੱਕ ਦੇਵੇ। ਉਸਤਾਦ ਪੂਰਾ ਖਾਨਦਾਨ ਡਰਦਾ ਰਹੇਗਾ, ਮੈਂ ਨਹੀਂ ਕਿਸੇ ਕੋਲ ਡਰਦਾ, ਮੈਂ ਕਿਸੇ ਕੋਲ ਲੈ ਕੇ ਨਹੀਂ ਖਾਂਦਾ। ਵੀ ਉਹਦੇ ਕੋਲ ਕਿਹੜਾ ਡਰਨਾ, ਉਹਦੇ ਕੋਲ ਕਿਹੜਾ ਵੀ ਡਰਨਾ? ਯਾਰ ਮੈਂ ਤੈਨੂੰ ਕਾਹਦੇ ਵਾਸਤੇ ਡਰਾਣਾ ਵਾ ਬਈ? ਆਹੋ ਦੱਸ ਯਾਰ, ਕਾਹਦੇ ਵਾਸਤੇ ਡਰਾਣਾ ਤੈਨੂੰ? ਉਹ ਡਰਾ ਕੇ ਵੇਖ ਲਓ, ਵੀ ਤੈਨੂੰ ਡਰਾਣਾ ਉਹ ਕੋਈ ਭੁਲੇਖਾ ਕੱਢੋ, ਕੀ ਕਰਦੇ ਪਏ? ਐਦਾਂ ਕਰੋ ਹੂ ਡਰਾਉਂਦਾ ਕਿਸਾ ਭੁਲੇਖਾ ਕੱਢ ਦਿਓ। ਲਾਲਾ ਡਰਾਉਂਦਾ। ਲਾਲਾ ਇਹ ਢੇਡ ਦੇ ਦੁੱਖੋਂ ਮਜਬੂਰ ਹੈ, ਉਹਦੇ ਤੁਹਾਨੂੰ ਦੱਸ ਦੇ ਕਰਦਾ। ਢਿੱਡ ਉਹ ਨਹੀਂ, ਕੀ ਆ? ਨਹੀਂ, ਢਿੱਡ ਕੀ? ਉਹ ਡਾਬਰਾ ਪਿਸਟਲ ਨੂੰ ਲਾਸ ਦੇ ਢੇਡ ਨਾਲ ਨਜ਼ਰ ਨਹੀਂ ਅਲੀ ਉਹ ਤਾਂ ਛੋਟੀ ਬਣਾਈ ਦੇ ਤਾਤੀ। ਜਿਹੜੀ ਮੈਂ ਹੁਣੇ ਤਬੀਅਤ ਸੈੱਟ ਕਰ ਲੈਣੀ ਹੈ। ਤੇਰਾ ਮੈਂ ਸ਼ੂ ਨਾ 1 ਮਿੰਟ ਦੇ ਵਿੱਚ ਕੱਢ ਕੇ ਰੱਖ ਲੈਣਾ ਬਾਹਰ। ਹਾਂ ਲਾਲਾ ਜੀ ਹਾਲੇ ਮਿੱਠੇ ਤੇਰੇ ਕੋਲ ਹਾਲੇ ਰਿਕਾਰਡਿੰਗ ਹੈ, ਮੈਂ ਰਿਚ ਨਹੀਂ ਜਾਣਾ ਵਾ। ਰਿਕਾਰਡਿੰਗ ਹੈਗੀ ਨਾ ਤੇਰੇ ਕੋਲ, ਉਹ ਜਿਹੜੀ ਬਾਹਰ ਹੋਈ ਸੀ। ਆਹੋ ਇਸਰੇ ਮੈਂ ਵੇਖ ਲਓ ਰੇਚ ਲੱਗਣ ਡਿਆ। ਯਾਰ ਤੁਸੀਂ ਇਹ ਮਜ਼ਾ ਲਵੋ ਕਿ ਉਹਨੇ ਉਸ ਟਰਨ ਦੇ ਵਿੱਚ ਵੀ ਗੱਲ ਦਾ ਜਵਾਬ ਤੇ ਦੂਸਰ ਕਰਕੇ ਦਿੱਤੀ ਆ। ਵੀ ਕਿਹਾ ਆ ਛੋਟੀ ਫੜਾਈ ਨਾਲ ਡੁਗੜੀ ਵੀ ਫੜਾ ਦੇ ਬੇਟੇ। ਉਹ ਮੇਰੀ ਗੱਲ ਬੇਟਾ, ਮੈਂ ਰਿਚ ਨੂੰ ਚਾਹਦਾ ਆ ਮੈਂ ਉਹਨਾਂ ਦੱਸ ਯਾਰ। ਉਹ ਮੇਰੇ ਮੌਲਾ ਉਹਨੇ ਉੱਥੇ ਵੀ ਨਹੀਂ ਜ਼ਾਇਆ ਟਾਈਮ ਲਾਇਆ ਕੀਤਾ। ਨਹੀਂ ਫੈਸਲ ਬਹੁਤ ਵੱਡਾ ਚੇਦੇ ਬਾਅਦ ਆ ਫੈਸਲ ਡਰਾਮੇ। ਉਸਤਾਦ ਜੀ ਨਹੀਂ ਚੇਦੇ ਬਾਅਦ, ਉਸਤਾਦ ਜੀ ਮੈਂ ਜਿੱਥੇ ਜੇਦਾ ਕਰਨਾ ਹੁੰਦਾ ਮੈਂ ਉੱਥੇ ਮੈਂ ਕਦੇ ਚੇਦੇ ਚੂਜ਼ੇ ਮੈਂ ਸਾਰਾ ਕੁਝ ਕਰਦਾ, ਲੇਕਿਨ ਮੈਂ ਰੱਬ ਮੇਰਾ ਜਾਣਦਾ, ਮੈਂ ਕਿਸੇ ਦੀ ਯਾਰ ਫਿਰ ਜ਼ਿੰਮੇਵਾਰੀ ਇਹਨਾਂ ਰੱਬ ਕਰਦਾ ਤੇ ਰੱਬ ਦੀ ਰਜ਼ਾ ਵਾਸਤੇ ਤੁਸੀਂ ਇੱਕ ਗੱਲ ਕੀਤਾ। ਮੈਂ ਤੈਨੂੰ ਮਾਫ ਕੀਤਾ ਯਾਰ। ਮੈਂ ਵੀ ਤੁਹਾਨੂੰ ਮਾਫ ਕੀਤਾ। ਤੁਸੀਂ ਵੀ ਕਰਤਾ। ਮੈਂ ਜੋ ਲੈਣਾ ਦੇਣਾ ਉਹ ਵੀ ਤੁਹਾਨੂੰ ਮਾਫ ਕੀਤਾ। ਤੂੰ ਮੇਰੇ ਕੋਲ ਕੀ ਲੈਣਾ ਦੇਣਾ? ਉਹ ਬਸ ਯਾਰ ਮੇਰਾ ਮਸ਼ੀਨ ਦਾ ਬਕਾਇਆ 13,000 ਰੁਪਇਆ ਲੈਣਾ ਤੇ ਮਸ਼ੀਨ ਤੁਸੀਂ ਆਪਣੀ 13,000 ਰੁਪਇਆ ਬਕਾਇਆ ਤੇਰੇ ਵਾਸ਼ਿੰਗ ਮਸ਼ੀਨ ਦਾ। ਉਹ ਬਸ ਕਰ ਮੈਂ ਤੈਨੂੰ ਜਾਣਦਾ ਨਹੀਂ। ਆਟੋਮੈਟਿਕ ਗਿਫਟ ਆ। ਆਟੋਮੈਟਿਕ ਮਸ਼ੀਨ ਗਿਫਟ ਤੈਨੂੰ ਬੜੇ ਆ ਰਹੇ ਆ। ਅਲਹਮਦੁਲਿਲਾ ਗਿਫਟ ਆਏ ਆ। ਉਸਤਾਦ ਜੀ ਗਿਫਟ ਆਏ ਆ। ਮਤਲਬ ਮੈਨੂੰ 2 ਸਾਲ ਹੋ ਗਏ ਆ। ਮੈਨੂੰ 2 ਸਾਲ ਹੋ ਗਏ। ਆ ਭਾਈ ਦੱਸੇ, ਆ ਭਾਈ ਦੱਸ ਦੇ। ਆ ਭਾਈ ਦੱਸੇ ਮੇਰੇ ਕੋਲ ਪੁੱਛੋ। ਇਹ ਤੁਸੀਂ ਚੁੱਪ ਕਰੋ ਤੇ ਮੇਰੇ ਕੋਲ ਪੁੱਛੋ ਕਿੱਥੋਂ ਆਈ ਨਾ ਕਿੱਥੋਂ? ਇੱਕ ਮਿੰਟ ਯਾਰ। ਉਸਤਾਦ ਜੀ ਤੂੰ ਸਮਝ ਲੈ ਤੇਰਾ ਉਹ ਭਾਈ ਟਾਈਮ ਤੂੰ ਸੱਚੀ ਦੱਸ। ਮੈਂ ਸੱਚੀ ਗੱਲ ਉਸਤਾਦ ਜੀ ਇੱਕ ਸਮਾਂ ਦੇ ਹੱਥੋਂ ਪਾਈ ਹੋਏ ਨੇ ਜੀ, ਲੇਕਿਨ ਬਾਵਾ ਛੋਟੀਆਂ ਦਾ ਕਰਕੇ ਨਹੀਂ ਹੋਣ ਡਏ। ਬਾਵਾ ਛੋਟੀਆਂ ਗੱਲ ਇਹ ਆ ਭਾਈ ਜੀ, ਲਾਲਾ ਸਾਡੇ ਨਾਲ ਮੇਰੇ ਹਾਲ ਲਾਲੇ ਨੇ 50 ਸ਼ੋਅ ਕੀਤੇ ਨੇ ਕਿੰਨੇ ਹੁਣ ਤੱਕ, ਸ਼ੁਰੂ ਤੋਂ ਹੁਣ ਤੱਕ। ਓਏ ਮੇਰੀ ਜ਼ਿੰਦਗੀ ਦਾ ਪਹਿਲਾ ਰੋਡ ਸ਼ੋਅ ਜਿਹੜਾ ਸੀ ਉਹਦੇ 'ਚ ਲਾਲਾ ਸੀ। ਹਾਂਜੀ ਹੈ ਜੀ ਇੱਥੇ ਨਹੀਂ ਇਹਦਾ ਤੇ ਨਾਂ ਨਿਸ਼ਾਨ ਨਹੀਂ ਸੀ ਆਇਆ ਉਹ। ਉਸਤਾਦ ਜੀ ਗੱਲ ਪਤਾ ਕੀ ਉਹ ਸੀ ਲਾਲਾ ਸੀ ਮੇਰੀ ਗੱਲ ਜਦੋਂ ਮੈਂ ਬੋਲਦੀ ਉਹ ਯਾਰ ਇੱਕ ਮਿੰਟ ਕੀ ਹੋ ਗਿਆ ਜੋ ਸਾਈਡ ਕਿਹੜੇ ਪੈਸੇ ਹੋਏ? ਹਾਂ 7 ਨਿਊਜ਼ ਤੇ ਲੱਗੇ ਸੀਗੇ। 7 ਨਿਊਜ਼ ਦਾ ਸ਼ੋਅ ਸੀ।
ਫੋਨ ਨਹੀਂ ਫੋਨ ਤਾਂ ਬਾਅਦ ਚੋਂ ਕੀਤਾ। ਖੁਦਾ ਦੀ ਕਸਮ ਮੈਂ ਲੈ ਕੇ ਆਇਆ ਸੀ, ਤੁਸੀਂ ਤੇ ਉੱਥੇ ਉਹ ਨਜ਼ਾਰੇ ਬੇਵਕੂਫ। ਮੈਂ ਲੈ ਕੇ ਆਇਆ ਸੀ ਨਹੀਂ ਰੋਡ ਸ਼ੋਅ ਦੀ ਗੱਲ ਕਰ। ਰੋਡ ਸ਼ੋਅ ਮੈਂ ਲੈ ਕੇ ਆਇਆ ਸੀ, ਮੇਰਾ ਰੱਬ ਜਾਣਦਾ। ਓਏ ਯਾਰ ਤੂੰ ਜਾਣੇ ਵੀ ਤੂੰ ਨਾ ਰੱਖਿਆ। ਹਾਂਜੀ ਉਸਤਾਦ ਜੀ, ਤੂੰ ਰੱਖਿਆ। ਹੁਣ ਮੈਂ ਸਾਰੇ ਸ਼ੋਅ ਮੈਂ ਤੁਹਾਨੂੰ ਦੱਸ ਦਵਾਂ, ਸਾਰੇ ਨਾਂ ਤੂੰ ਰੱਖਿਆ ਸਾਰਾ ਯਾਰ। ਤੁਹਾਨੂੰ ਦੱਸ ਦਵਾਂ। ਬੱਟ ਨਾਲ ਸੀਗਾ ਝਾਲ ਚੌਂਕ ਦੇ ਵਿੱਚ, ਆਹੋ ਠੀਕ ਹੈ ਨਾ, ਉਹ ਮਸ਼ਹਿਰੇ ਬੱਟ ਨਾਲ ਸੀਗਾ ਔਰ ਰਕਸ਼ੇ ਦੇ ਵਿੱਚ, ਯਾਨੀ ਕਿ ਸ਼ਕੀਲ ਰਾਜਾ ਮੈਂ ਸੀ। ਕੀ ਹੋ ਗਿਆ ਉਸਤਾਦ ਜੀ, ਤੁਸੀਂ ਕਿਉਂ ਭੁੱਲਦੇ ਪਏ ਹੋ? ਤੂੰ ਕਿੱਥੇ ਸੀ ਉਸ ਸ਼ੋਅ 'ਚ? ਉਹ ਮੈਂ ਬਿਲਕੁਲ ਨਾਲ ਸੀ ਤੁਹਾਡੇ। ਨਹੀਂ ਸ਼ੋਅ 'ਚ ਹੈਗਾ ਸੀ ਤੂੰ? ਦੌੜ ਦੀ ਭੱਜ ਸ਼ੋਅ ਦੇ ਵਿੱਚ ਹੈਗਾ ਸੀ ਤੂੰ? ਹਾਂਜੀ ਉਸਤਾਦ ਜੀ, ਸ਼ੋਅ ਦੇ ਵਿੱਚ ਵੀ ਹੈਗਾ ਮੈਂ, ਤੁਸੀਂ ਵੇਖ। ਅੱਛਾ ਤੂੰ ਵੀ ਹੈਗਾ ਸੀ? ਹਾਂ, ਅਬਾਸ ਨਾਲ ਵੀ ਸੀਗਾ। ਅੱਛਾ ਠਹਿਰ ਜਾਣਾ, ਤੂੰ ਵੀ ਹੈਗਾ ਸੀ? ਹਾਂ। ਲਾਲਾ ਵੀ ਹੈਗਾ ਸੀ? ਲਾਲਾ ਵੀ ਮੈਂ ਕਦੋਂ ਕਿਹਾ ਵੀ ਕੱਲਾ ਲਾਲਾ ਸੀ ਵੀ ਬਾਕੀ ਤੁਸੀਂ ਹੈ ਮੈਨੂੰ ਕਿਹਾ ਕਿ ਫੈਸਲ ਸਾਹਿਬ ਸ਼ੋਅ ਇੰਜ ਕਰਕੇ ਕਰਨਾ। ਮੈਂ ਕਿਹਾ ਉਸਤਾਦ ਜੀ ਭਾਈ ਝਾਲਦੇ ਆਓ, ਸ਼ੋਅ ਕਰਾਣਾ। ਉਹ ਭਾਈ ਇਹ ਹਰ ਗੱਲ ਠੀਕ ਹੈ। ਮੈਂ ਤੇ ਇਹ ਕਿਹਾ ਕਿ ਯਾਰ ਮੇਰਾ ਪਹਿਲਾ ਸ਼ੋਅ ਸੀ, ਉਹ 'ਚ ਵੀ ਲਾਲਾ ਹੈਗਾ ਸੀ। ਮੈਂ ਕਿਹੜਾ ਕਹਤਾ ਵੀ ਤੂੰ ਹੈ ਨਹੀਂ ਸੀ, ਜਾਂ ਮੈਂ ਕਿਹੜਾ ਕਿ ਤੂੰ ਹੀ ਸਿਖਾਇਆ? ਗੱਲ ਪਤਾ ਕੀ ਹੈ? ਅੱਗੇ ਤੋਂ ਚੰਗੀ ਭਲੀ ਗੱਲ ਨਹੀਂ ਬੜਾ ਲੱਗਦੀ ਵਿੱਚ ਲੁੱਤੀ ਲੱਗਣਾ ਚੰਗਾ ਭਲਾ easy। ਉਹ ਯਾਰ ਇੱਕ ਮਿੰਟ ਠਹਿਰ ਜੇ ਯਾਰ। ਐਂ ਲੱਗਦਾ ਮੈਂ ਉਸਤਾਦ ਜੀ ਨੂੰ ਕਿਹਾ ਯਾਰ, ਮੈਂ ਉਸਤਾਦ ਜੀ ਨੂੰ 5 ਸਾਲ ਦਾ ਕਹਿੰਦਾ, ਮੈਂ ਮੁਤਾਸਰ ਸੀ। ਮੈਂ ਕਿਹਾ ਮੈਂ ਸ਼ਿਕਰ ਦੋਣਾ, ਅਸੀਂ ਇਹ ਬੈਠੇ ਹੋਏ ਆ। ਫਿਰ ਕੀਤਾ ਨਹੀਂ ਇਹਨੇ 5 ਸਾਲਾਂ ਚ ਕੀਤਾ ਨਹੀਂ। ਫਿਰ ਪਾਕ ਦੀ ਕਸਮ ਕੀਤਾ ਨਹੀਂ ਕੀਤਾ ਮੈਂ ਕਹਿੰਦਾ ਨਹੀਂ ਕੀਤਾ ਉਹਨੇ, ਨਹੀਂ ਹੋਇਆ। ਹੋਇਆ ਵਾ ਲੈ ਪੁੱਛ ਲੈ ਅੱਲਾਹ ਪਾਕ ਦੀ ਪੁੱਛ ਲੈ ਉਹਨੂੰ ਨਹੀਂ ਸ਼ਿਕਰ ਹੋਇਆ। ਮੈਂ ਇੰਜ ਕਰ ਦੋ ਵੇਖਣਾ ਕੀ ਗੱਲ ਹਲਫ ਚਕਾ ਲੈ। ਚਲੋ ਯਾਰ ਇਸੇ ਬਹਾਨੇ ਤੁਸੀਂ ਹਲਫ ਚਕਵਾ ਲੈ ਹਲਫ। ਇਹਨੂੰ ਇਹ ਪੁੱਛ ਲੈ ਕਿ ਕਿੰਨੇ ਪਾਲੀ ਕੇ ਮੈਂ ਹੋਰ ਕੁਝ ਨਹੀਂ ਪਾਲਿਆ। ਬਸ ਕਰ ਤੇਰੀ ਸੋਇਰੀ ਤੂੰ ਖਾ ਲੈ ਤੇਰੀ ਬੰਦੇ ਦੋਵੇਂ ਹੀ ਮਾੜੇ ਨਹੀਂ ਹੈਗੇ। ਨਹੀਂ ਠੀਕ ਹੈ ਜੀ, ਫੈਸਲਾ ਸੁਣਿਓ। ਅੱਛਾ ਨਹੀਂ ਕੀ ਮਾੜਾ? ਬਸ ਚਲੋ ਉਹ ਇੱਕ ਮੰਨ ਗਏ, ਮਾੜਾ ਤੇ ਮਾੜਾ। ਮਾੜਾ ਹੈ ਤੇ ਮਾੜਾ ਸਹੀ। ਚਲੋ ਇਹ ਉਹ ਮਾੜਾ ਨਹੀਂ ਹੈ। ਅੱਛਾ ਇਹ ਉਹ ਆ। ਅੱਛਾ ਚਲੋ ਲਓ ਯਾਰ ਜੀ ਐਂਡ ਤੇ ਮੁਨਸਬ ਨੇ ਕਹਣਾ ਭਾਜੀ ਮੇਰੀ ਸਮਝ ਨਹੀਂ ਆਉਂਦਾ, ਮੈਂ ਅੰਦਰ ਬੈਠਾ। ਲੋ ਜੀ ਭਾਜੀ ਗੱਲ ਇਹ ਹੈ, ਇੱਕ ਦੂਜੇ ਦਾ ਦਿਲ ਸਾਫ਼ ਕਰੋ। ਅੱਗੇ ਤੁਹਾਡੇ ਤਕਰੀਬਨ ਸਾਫ਼ ਹੀ ਨੇ, ਮੈਂ ਹਿਸਾਬ ਲਾ ਲਿਆ। ਐਵੇਂ ਮਾੜੀ ਮੋਟੀ ਹੁਣ ਗੱਲ ਇਹਦਾ ਦਿਲ ਮੈਂ ਸਾਫ਼ ਕਰਨਾ। ਕਿਹਦਾ ਦੇ? ਜਾ ਬਾਅਦ ਵੈਪਰ ਫੜ ਕੇ ਲਿਆ। ਇੱਧਰ ਦਿਲ ਲਾਲਾ ਜੀ ਦਿਲ ਤੁਸੀਂ ਸਾਫ਼ ਕਰਦੇ ਹੋ, ਤਬੀਅਤ ਤੋਂ ਤੁਹਾਡੀ ਉਹ ਨਹੀਂ ਤੇ ਉਹ ਵੀ ਤੁਹਾਡੀ ਉਹ ਨਹੀਂ ਯਾਰ ਮਿੱਠੇ ਯਾਰ, ਇਹ ਗੱਲ ਮਾਫ ਕਰੇ ਤੋਂ ਵਾਸਤਗਵਾਰ। ਜਦੋਂ ਇਨਸਾਨ ਨਾ ਇੱਕ ਦਾਇਰੇ 'ਚ ਰਹਿੰਦਾ ਨਾ ਮਿੱਠੇ, ਹਾਂ ਵੈਰੀ ਗੁੱਡ ਲਿਮਿਟ, ਉਦੋਂ ਲਿਮਿਟਡ। ਤੇ ਜਦੋਂ ਦਾਇਰੇ 'ਚੋਂ ਮੈਂ ਬਾਹਰ ਆ ਜਾਵਾਂ, ਮੈਂ ਕਿਸੇ ਦੀ ਨਹੀਂ ਮੰਨਦਾ। ਭਾਜੀ ਦਾਇਰੇ ਚੋਂ ਬਾਹਰ ਮੈਨੂੰ ਉਸਤਾਦ ਜੀ ਕਹਿ ਦੇਣ ਕਿ ਭਾਈ ਨਹੀਂ ਤੂੰ ਸ਼ਿਕਰ ਅੱਲਾ ਜਾਣਦਾ, ਮੈਂ ਇੱਥੋਂ ਮਿੱਠਾ ਜੀ ਉੱਠ ਕੇ ਆ ਜਾਣਾ, ਗੱਡੀ ਨੂੰ ਸਲਮ ਮਾਰਨਾ। ਭਾਜੀ ਤੁਸੀਂ ਦਾਇਰੇ ਚੋਂ ਬਾਹਰ ਕੱਢੇ ਤੋਂ ਮੈਂ ਯਾਰ ਮੈਨੂੰ ਨਹੀਂ ਯਾਰ ਕੋਈ ਸਾਰੀ ਜ਼ਿੰਦਗੀ ਨਾ ਪਾਲੀ ਆ ਮਿੱਠੇ। ਯਾਰ ਯਾਨੀ ਕਿ ਹੁਣ ਇਹ ਮਸਲਾ ਨਹੀਂ ਖਤਮ ਹੋਣਾ। ਯਾਨੀ ਉਸਤਾਦ ਜੀ ਤੁਸੀਂ ਹੋਰ ਟੌਪਿਕ ਤੇ ਸ਼ੋ, ਤੁਸੀਂ ਤੁਹਾਨੂੰ ਸ਼ੋ ਇਸ ਟੌਪਿਕ ਤੇ ਮੈਂ ਕਰਨੇ ਕੋਈ ਗੱਲ ਹੀ ਨਹੀਂ ਕੀਤੀ। ਤੁਸੀਂ ਕਰਦੇ ਪਏ ਹੋ, ਤੁਸੀਂ ਕਰਕੇ ਮੇਰੇ ਕੋਲ ਮੁੱਕਰ ਜਾਂਦੇ ਹੋ। ਉਹਨਾਂ ਨੂੰ ਵੀ ਕਿਹਾ ਤੁਸੀਂ ਸਾਰੇ ਬੋਲਣ ਦੀ ਤਮੀਜ਼ ਨਹੀਂ ਹੈ ਯਾਰ। ਯਾਰ ਮੈਨੂੰ ਨਹੀਂ ਹੈ, ਬਸ ਇੰਨਾ ਕਿ ਚੱਲਦਾ ਵਾ, ਇੰਨਾ ਚੱਲਦਾ ਨਹੀਂ ਹੈ। ਓਏ ਚਲੋ ਤੁਸੀਂ ਵੀ ਸੁਲਾ ਕਰੋ ਆਪਸ ਚ। ਕਿਹਦੇ ਨਾਲ? ਉਹਦੇ ਨਾਲ ਚੱਲ ਆ ਡੁੰਗਰ ਕੀੜੀ ਨਾਲ। ਚੱਲ ਮੈਂ ਇਹਦੇ ਨਾਨ ਤੋਂ ਪਾ ਕੇ ਰਾਜ਼ੀ ਨਹੀਂ ਯਾਰ। ਸੱਬਲੇ ਤੇ ਕੀ ਪਾਉਣੀ, ਮੈਂ ਤੇਰੇ ਤੇ ਪਾਉਣਾ ਆ। ਹਾਂ ਨਾਲੇ ਉਸਤਾਦ ਜੀ ਮੈਂ ਵੀ ਨਾਜ਼ਰੀਨ ਦੱਸਦਾ, ਇਹਨੇ ਕੋਈ ਵੀ ਸ਼ੈ ਲਈ ਕਿਸੇ ਕੋ ਕੋਈ ਫਰੇਬ ਕੋਈ ਗੇੜੇ ਦੇ ਵਿੱਚ ਮੈਨੂੰ ਨਹੀਂ ਤੁਸੀਂ ਕਹਿਣਾ। ਹਾਂ ਠਹਿਰ ਜਾ। ਓਏ ਹੁਣ ਕੈਮਰਾ ਮੈਂ ਕਹਿਤਾ ਜੀ। ਓਏ ਗਾਜ਼ੀਆਬਾਦ ਦੇ ਫਾਜ਼ ਮੁਸਤਫਾ ਵੀ ਮੈਂ ਖਾੜ ਦੇਣਾ, ਤੂੰ ਘਰਾਂ 'ਚ ਜਾ ਕੇ ਮਸ਼ੀਨਾਂ ਦੇਣ ਡਿਆ। ਠਹਿਰ ਜਾ, ਇਹਦੀਆਂ ਗੇਮਾਂ ਨਾਲ ਚੱਲ ਰਿਹਾ ਨਾ ਦੌਰ। ਉਹ ਜਾਈ ਭਾਕਰ ਵੱਢਣ ਡਿਆ। ਠਹਿਰ ਜਾ। ਓਏ ਆਦੀ ਚ ਜ਼ਿੰਦਗੀ ਨਿਗਾਈ ਸ਼ਰੀਫ। ਹਾਂ ਆਜ ਦੀ ਕਿਹੜੀ ਹੁੰਦੀ ਆ? ਮੈਂ ਹੁਣ ਤੇਰੀ ਤਲਾਸ਼ ਨਹੀਂ, ਸਾਰੀ ਅੱਜ ਦੀ ਬਾਹਰ ਆ ਜਿਹੜੀ ਢੇਲੇ ਵਾਲੀ। ਮੇਰਾ ਦਿਮਾਗ ਨਾ ਖਰਾਬ ਕਰੀ ਤੂੰ। ਮਾਫ ਮੈਨੂੰ ਨਹੀਂ ਉਸਤਾਦ ਜੀ, ਦੱਸਾਂ ਕਿ ਪਿਓ ਨੂੰ ਮਾਫ ਨਹੀਂ ਕੀਤਾ। ਨਾ 4 ਸੈਕਟਾਂ ਦੀ ਆਜ ਗੱਲਾਂ ਕਰਨ ਡਿਆ। ਲੈ ਕਹਿੰਦਾ ਫਰਾਡ ਉਠਾਇਆ ਜਾਂ ਸੁੱਤੇ ਪਤੇ ਉਹ ਤੂੰ ਬਈਏ ਦੀ ਓਏ ਚੱਲ ਮੈਂ ਖੁਦਾ ਜਾਣਦਾ ਤੂੰ ਫੈਰ ਫੂਰ ਮਾਰ ਕਤਲ ਕਰ ਇਹਨੂੰ, ਮੈਂ ਮਗਰ ਹੈਗਾ ਮੈਂ ਤੇਰੇ। ਔਰ ਤੇਰੇ ਵਰਗੇ ਫਾਰਤ ਤੋਂ ਕਤਲ ਕਰਾਂਗੇ 6 ਮਹੀਨੇ ਦੀ ਸਜ਼ਾ ਜੀ ਹੱਥ ਤੇ ਮਾਰ ਦੇ ਇੱਧਰਲੀ ਸਾਈਡ। ਤੇਰੇ ਵਰਗੇ ਬੱਚੇ ਸਕੇ ਪਿਓ ਨੂੰ ਲੈ ਕੇ 11 ਵਜੇ ਲੁੱਟਦੇ ਆ। ਗੱਲਾਂ ਕਰਨ ਡਿਆ। ਮੈਨੂੰ ਨਹੀਂ ਉਹ ਤੁਸੀਂ ਤਾਂ ਮਈਅਤ ਲੁੱਟ ਲਈ ਸੀਗੀ। ਲੈ ਗੱਲਾਂ ਸੁਣਾਉਣ ਨਹੀਂ ਆ। ਹਾਂ ਹੁਣ ਤੁਹਾਨੂੰ ਦੋਵਾਂ ਨੂੰ ਸਮਝ ਆਈ ਕੀ ਸੀ। ਲੈ ਮੈਨੂੰ ਕਹਿੰਦਾ ਮੈਂ ਫਰਾਡ ਕਰ ਗਿਆ। ਹੋਰ ਕੀ ਕਰਨਾ? ਉਹ ਤੇਰੇ ਸੀ ਚੂਪੇ ਮਿੱਠੇ ਦੀ ਸ਼ਕਲ ਆ। ਉਹ ਤੇਰੇ ਕੀ ਸੀ? ਚਵਲ ਜਿਹਾ ਓਏ ਤੂੰ ਨਹੀਂ ਯਾਰ ਤੂੰ ਤਾਂ ਸਕਾ ਓਏ ਤੈਨੂੰ ਯਾਦ ਕਰਨਾ ਕੁਝ ਹੈ ਉਸਤਾਦ ਜੀ ਨੇ ਹਜ਼ਾਰ ਕਰਨ ਨੂੰ ਤੁਸੀਂ ਬੜਾ ਮਾਮਾ ਸਾਲਾ ਮਿੱਠੇ ਚੁੱਪ ਕਰ। ਮੇਰਾ ਮੈਂ 1 ਮਿੰਟ ਦੇ ਵਿੱਚ ਸੌ ਜਾਣਾ। ਸੌਂਿਆ ਚਬਲਾ ਮਾਰ ਮੈਂ ਗਾਲਾਂ ਕੱਢਣਾ, ਮੈਂ ਲੋਰੀ ਸੁਣਾਉਂਦਾ। ਅੱਗੋਂ ਅੱਖਾਂ ਬਸ ਚੁੱਪ ਮੈਂ ਪਿਓ ਬਣਾਤਾ ਸੀਗਾ ਹੈ ਉਸ ਵਿਚਾਰੇ ਗਰੀਬ ਨੂੰ ਓਏ ਉਂਗਲੀ ਨਹੀਂ ਕਰਨੀ। ਹਾਂ ਉਂਗਲੀ ਨਹੀਂ ਮੇਰੇ ਵੱਲ ਤੋਂ। ਬਸ ਵਕੀਲ ਲਗਾ ਤੈਨੂੰ ਬਸ ਕਰ ਦੇ। ਵੀ ਉਂਗਲ ਨਹੀਂ ਕਰੀ। ਓਏ ਵੱਡਿਆਂ ਦਾ ਹੀ ਹਜ਼ਾਰ ਕਰ ਦੇ। ਓਏ ਵੱਡਿਆਂ ਨੇ ਤਾਂ ਕੰਮ ਸ਼ੁਰੂ ਕਰਾਇਆ। ਬਸ ਕਰ ਦੇ। ਮਿੱਠੇ ਸ਼ਰਮ ਕਰ ਲੈ। ਬੁਰਖਾ ਪਾ ਕੇ ਚੁੱਪ ਕਰ ਜਾ। ਚੁੱਪ ਕਰ। ਨਿਆਣਾ ਉੱਠ ਗਿਆ ਕਿਤੇ ਚੁੱਪ ਕਰ। ਨੀਚੇ ਅੱਛਾ ਲੜਾਈ ਦੇ ਵਿੱਚ ਵੀ
ਬਦਮਾਸ਼ੀ ਦੇ ਵਿੱਚ ਲੜਾਈ ਦੇ ਵਿੱਚ ਵੀ ਜੁਗਤਾ ਕਰੀ ਜਾ ਰਿਹਾ। ਮਿੰਟ 'ਚ ਮੇਰਾ ਰੰਗ ਖੱਟਾ ਪੈ ਜਾਂਦਾ ਜੀ। ਇਹ ਪੈਣਾ ਹੀ ਆ ਤੇਰੇ ਕਰਤੱਵ ਨਹੀਂ ਸਹੀ ਯਾਰ ਮੈਂ ਬੜੇ ਕਰਾਇਤ ਮਾਰਦਾ ਉਸਤਾਦ ਜੀ ਨੂੰ ਸਮਝਾ ਦਿਓ। ਮੈਂ ਇਹ ਗੱਲ ਤਾਂ ਸਹੀ ਹੁਣ ਛੱਡ ਦੇ ਇੱਥੇ ਗੱਲ ਵੱਧ ਜਾਣੀ ਜੇ ਫਿਰ ਤੁਸੀਂ ਆਨਲਾਈਨ ਹੀ ਕਰਨਾ ਜੇ। ਸਟੇਡੀਅਮ ਆ ਜਾਓ ਭਾਜੀ ਫਿਰ ਇੱਥੇ ਗੱਲਬਾਤ ਸਟੇਡੀਅਮ ਆ ਆ ਜਾਓ ਯਾਰ ਤੂੰ ਵਿੱਚ ਜੁਗਤਾ ਨਾ ਕਰ, ਤੂੰ ਵਿੱਚ ਜੁਗਤਾ ਕਰੀ ਜਾਂਦਾ ਮਿੱਠੇ। ਉਹਨੇ ਕਿਹਾ ਮੇਰੇ ਨਾਲ ਉਂਗਲ ਨਾ ਕਰ, ਤੂੰ ਕਹਿ ਕੋ ਖਮੀਰ ਲਗਾਉਂਗਾ, ਮਖੀਰ ਲਗਾ ਯਾਰ ਵੀ ਉੱਡ ਕੇ ਮੇਰਾ ਲੈ ਜਾਣਾ ਕੋਈ ਵਿੱਚ ਜੁਗਤ ਵੀ ਕਰੀ ਜਾ ਰਿਹਾ ਤੂੰ ਯਾਰ। ਮੈਂ ਇਦਾਂ ਨਹੀਂ ਆਕੜ ਖੋਰਾ ਲੜਾਈ ਕਰ ਰਿਹਾ। ਓਵਰ ਦਿਮਾਗ ਖਰਾਬ ਕਰਕੇ ਰਸਤਾ ਓਵਰ ਲੈਪੀ ਦਾ ਫੰਬਾ ਹੈ। ਓਵਰ ਲੈਪੀ ਦਾ ਭੌਂਕਾ ਹਾਂ, ਜਿਹਦੀ ਨਾ ਸਿੰਗਲ ਦੀ ਸਮਝ ਆਉਂਦੀ ਨਾ ਦੋਸਰ ਦੀ ਸਮਝ ਆਉਂਦੀ। ਇੱਧਰ ਗੱਲ ਸੁਣੀ ਗਲਾਟੀ ਐਂ ਤਾਂ ਮੂੰਹ ਕਰੀ ਹੈ ਵੀ ਤੂੰ ਤਾਂ 70 ਕਰੋੜ ਲੈਣੇ ਨੈਟਫਲਿਕਸ ਤੋਂ ਹਨਾ ਵੀ ਸਾਡੀ ਸਮਝ ਨਹੀਂ ਆਉਣ ਡਈ ਗੱਲਾਂ ਸੁਣ ਲੈ ਕਹਿੰਦਾ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ। ਚੁੱਪ ਕਰਾ ਓਏ ਤਾਰੇ ਚੀਜ਼ ਨਾ ਬਣ ਵੀ ਚੀਜ਼ਾਂ ਵੰਡਣ ਨੇ ਮੈਨੂੰ ਸਾਰਾ ਪਤਾ ਵਾ। ਹਾਂ ਚਲੋ ਯਾਰ ਮਾਫ ਕਰ ਦੇ, ਕੋਈ ਗੱਲ ਨਹੀਂ ਉਸਤਾਦ ਜੀ ਤੂੰ ਵੀ ਮਾਫ ਕਰ। ਮੇਰੇ ਵੱਲੋਂ ਭਾਈ ਮੇਰੇ ਵੱਲੋਂ ਮਾਫੀ ਆ ਆਏ ਮੈਨੂੰ ਮਾਫੀ ਦੇ ਦਿਓ। ਮੇਰੇ ਵੱਲੋਂ ਵੀ ਮਾਫੀ ਹੈ ਹਾਂ। ਤਾਜੀ ਸਰ ਸਾਡੇ ਕੋਈ ਵਰਤਦਾ ਉਦਾਂ ਦਾ ਹੀ ਵਰਤ। ਸਿੱਧੀ ਸਾਹ ਮੈਂ ਨਹੀਂ ਕਰਨਾ ਯਾਰ ਮਾਫ। ਚਲੋ ਚੱਲ ਹੁਣ ਤੂੰ ਪਾ ਲਾ ਪੰਗਾ। ਮੈਂ ਨਹੀਂ ਕਰਨਾ। ਨਹੀਂ ਤੇ ਮੇਰੀਆਂ ਤਾਂ ਸਾਹਮਣੇ ਬਾਹਾਂ ਨਹੀਂ ਆਕੜੀਆਂ ਕਰਨਾ। ਨਾ, ਮੇਰੀਆਂ ਤਾਂ ਬਾਹਾਂ ਆਕੜੀਆਂ ਆ ਹੁਣ ਤਾਂ ਮਾਫੀ ਮੰਗਣ ਡਿਆ। ਠੀਕ ਹੈ ਨਾ। ਹੁਣ ਮੰਗਣ ਨਹੀਂ ਡਿਆ ਮਾਫੀ। ਓ ਯਾਰ ਤੂੰ ਵੱਡੇ ਮੰਗੀ ਨਹੀਂ ਯਾਰ ਇਹਨੇ ਮਾਫੀ। ਉਸਤਾਦ ਜੀ ਦਾ ਹੀ ਖਿਆਲ ਕਰ ਲਓ ਕੋਈ ਵੱਡਿਆਂ ਦਾ ਖਿਆਲ ਉਸਤਾਦ ਜੀ ਜਿਹੜੀ ਮੈਂ ਅੱਲਾ ਜਾਣਦਾ ਮੈਂ ਕਹਿਣਾ ਨਹੀਂ ਚਾਹੀਦਾ। ਪਤਾ ਕੀ ਗੱਲ ਵੇਖ ਲਓ ਉਸਤਾਦ ਜੀ ਬਗੈਰਤੀ ਕਰ ਰਿਹਾ। ਉਸਤਾਦ ਜੀ ਦਾ ਖਿਆਲ ਕਰ ਲਓ ਯਾਰ ਤੁਹਾਡੀ ਮਿਹਰਬਾਨੀ। ਸਾਲ 1.5 ਸਾਲ ਹੋ ਗਿਆ ਅੰਦਰ ਲੰਗੜਾ ਵਿੱਚ ਨਾ ਬੋਲਣਾ ਇੰਟਰਪਸ਼ਨ ਹੋਇਆ ਤੇ ਉਸਤਾਦ ਜੀ ਗੱਲ ਦਾ ਫਿਰ ਮਤਲਬ ਉਸ ਤੋਂ ਬਾਅਦ ਉਹਦੀ ਵੀ ਸੁਣਨੀ। ਮੈਂ ਸੁਣਾਂਗਾ। ਓਕੇ ਚਲੋ। ਗੱਡੀ ਲਈ ਨੂੰ ਮੈਂ ਕਿੰਨਾ ਅਰਸਾ ਹੋ ਗਿਆ ਭਲਾ 1.5 ਸਾਲ ਹੋ ਚੱਲਾ। ਸਾਲ ਸਵਾ ਸਾਲ ਹੋ ਗਿਆ। ਉਸਤਾਦ ਜੀ 5 ਸਾਲ ਪਹਿਲੇ ਆ ਜਾਣੀ ਸੀ ਗੱਡੀ। ਅੱਛਾ ਮੇਰੇ ਯਾਰ ਸੱਜਣ ਦੋਸਤ ਬੇਲੀ ਖਾਦਾ ਮੈਨੂੰ ਓਏ। ਰੱਜ ਰੱਜ ਕੇ ਖਾਦਾ। ਅੱਛਾ ਬੇਟੇ ਨਾ ਬਗੈਰਤੀ ਕਰ ਯਾਰ ਕੀ ਖਾ ਲੈਣਾ ਜਿਹੜੀ ਗੱਡੀ ਲਈ ਤੂੰ ਸੈਂਟਰੋ ਅੱਛਾ ਵੀ ਫੈਸਲਾ ਅੱਛਾ ਕਰ। ਉਸਤਾਦ ਜੀ ਸੌਰੀ ਨਹੀਂ ਗੱਲ ਇਹ ਆ, ਉਸਤਾਦ ਜੀ ਗੱਲ ਇੱਥੇ ਇੱਕ ਗੱਲ ਲੈ ਲਾ ਮੇਰੇ ਕੋ। ਅਗਰ ਤੇਰੇ ਯਾਰਾਂ ਦੋਸਤਾਂ ਨੇ ਖਾਣ ਦੀ ਵਜ੍ਹਾ ਤੋਂ ਇਹ ਗੱਡੀ ਤੂੰ ਨਹੀਂ ਨਾ 5 ਸਾਲ ਲੈ ਸਕਿਆ ਤੇ ਫਿਰ ਕਸਮ ਵਾਲੀ ਗੱਲ ਆ ਵੀ ਮੈਂ ਰਾਜ਼ੀ ਆ ਵੀ ਉਹਨਾਂ ਨੇ ਤੈਨੂੰ ਖਾਦਾ। ਨਹੀਂ ਤੇ ਮੇਰੀ ਗੱਲ ਸੁਣ, 5 ਸਾਲ ਪਹਿਲੇ ਤੈਨੂੰ ਤੇਰੇ ਯਾਰ ਦੋਸਤ ਨਾ ਖਾਂਦੇ ਤੂੰ ਇਹ ਗੱਡੀ ਲੈਂਦਾ, ਤੇਰਾ 19 ਲੱਖ ਰੁਪਏ ਤੇ ਹੋਰ ਲੱਗਣਾ ਸੀ। ਤੇਰੇ ਯਾਰਾਂ ਦੋਸਤਾਂ ਨੇ ਤੈਨੂੰ ਖਾ ਕੇ ਤੇਰੇ ਤੇ ਜਿਹੜਾ ਆਸਾਨ ਕੀਤਾ ਤੂੰ ਸੋਚ ਨਹੀਂ ਸਕਦਾ। ਤੁਸੀਂ ਇੱਕ ਗੱਡੀ ਲੈਣ ਗਏ ਤੁਹਾਨੂੰ ਗੱਡੀ ਵੇਖ ਕੇ ਕਹਿਣਾ ਚਾਹੀਦਾ ਫੋਨ ਕਰਕੇ ਯਾਰਾਂ ਨੂੰ ਸਾਲ ਲੋਕਾਂ ਨੂੰ ਕਹਿ ਕਰ ਸ਼ੁਕਰ ਅਲਹਮਦੁਲਿਲਾ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਖਾਦਾ ਤੇ ਮੈਂ ਬਚ ਗਿਆ। ਉਸਤਾਦ ਜੀ ਤੁਸੀਂ ਗੱਡੀ ਵੇਖ ਕੇ ਕਹਿੰਦੇ ਯਾਰ ਮੈਨੂੰ ਸਾਲ ਕੋ ਹੋਰ ਖਾ ਲਓ ਹਲੇ। ਆਹੋ ਇਹ ਗੱਡੀ ਵੇਚ ਕੇ ਤਾਂ ਕਹਿ ਨਹੀਂ ਭਾਈ ਯਾਰ ਦੋਸਤ ਹੀ ਖਾ ਲੈਣ ਉਹੀ ਸਹੀ ਹੈ। ਮੈਨੂੰ ਪਤਾ ਉਸਤਾਦ ਜੀ ਗੱਲ ਹੋਣੀ ਸੀ ਉਸਤਾਦ ਜੀ। ਲਾਲਾ ਮੈਂ ਇਹਨੂੰ ਗੱਡੀ ਲੈ ਕੇ ਦੇ ਰਿਹਾ। ਕੌਣ ਮੈਂ ਮੈਂ ਲਾਲਾ ਮੈਂ ਇਹਨੂੰ ਗੱਡੀ ਨਹੀਂ ਲੈ ਕੇ ਦੇ ਰਿਹਾ। ਵੈਰੀ ਗੁੱਡ ਤੂੰ ਮੈਨੂੰ ਪਤਾ ਹੈ ਵੈਰੀ ਗੁੱਡ। ਤੁਸੀਂ ਆਓ ਜੀ ਉਹਨਾਂ ਦੇ ਕੰਮ ਉਹ ਆਣ ਤੁਹਾਡੇ ਕੰਮ। ਨਹੀਂ ਲਾਦਾ ਇੱਕ ਸਿੱਧਾ ਚੈਨਲ ਬਣਾਉਣਾ ਹੈ ਨਾ। ਗੱਡੀ ਲੈ ਕੇ ਤੇ ਚੈਨਲ ਬਣਾ ਕੇ ਤੇ ਜੋ ਮਰਜ਼ੀ ਖਰਚੇ ਚੁੱਕੋ ਉਹਨਾਂ ਦੇ, ਸਾਨੂੰ ਕੋਈ ਲਓ ਟੈਨਸ਼ਨ ਜੀ। ਅਸੀਂ ਕੋਈ ਦੁਖੀ ਨਹੀਂ ਹੈ। ਲੇਕਿਨ ਮਾਫੀ ਨਾਲ ਅੱਜ ਸ਼ੋਅ ਦੇ ਵਿੱਚ ਹੁਣ ਤੂੰ ਡਾਇਰੈਕਟਰ ਨਹੀਂ ਹੋਣਾ ਉਹਦਾ। ਮੈਂ ਡਾਇਰੈਕਟ ਨਹੀਂ। ਹੁਣ ਤੂੰ ਮੇਰੇ ਨਾਲ ਗੱਲ ਕਰਨੀ। ਉਸਤਾਦ ਜੀ ਇਹਨਾਂ ਨੂੰ ਕਹਿ ਦਿਓ ਅੱਜ ਤੋਂ ਬਾਅਦ ਫੈਸਲ ਰਾਮੇ ਤੋਂ 1 ਰੁਪਈਏ ਦੀ ਉਮੀਦ ਨਾ ਰੱਖਣ ਬਸ। ਹਾਂਜੀ ਤੂੰ ਵੀ ਇੱਕ ਮਿੰਟ ਠਹਿਰ ਜਾ। ਅੱਛਾ ਇੱਕ ਮਿੰਟ ਠਹਿਰ ਜਾ। ਲਾਲਾ ਜੀ ਤੁਸੀਂ ਕਿੰਨੇ ਕੁ ਪੈਸੇ ਕੋਲ ਲਏ ਨਹੀਂ ਸੀ? ਉਸਤਾਦ ਜੀ ਛੱਡ ਦਿਓ। ਮੈਂ ਇਹ ਤਾਂ ਫਿਰ ਕਾਹਦੀ ਇੱਕ ਗੱਲ। ਮਾਮਲਾ ਓਏ ਮੇਰਾ ਤੇ ਰੱਬ ਦਾ ਮਾਮਲਾ ਹੈ, ਇਹਨਾਂ ਨੂੰ ਮੈਂ ਕਿਉਂ ਦਵਾਵਾਂ? ਸਾਰੀ ਦੱਸ ਕੇ ਛੱਡ ਦਿਓ। ਨਾ ਨਾ ਮੇਰਾ ਤਾਂ ਪਤਾ ਗੱਲ ਪਤਾ ਕੀ ਉਸਤਾਦ ਸਾਹਿਬ ਤੁਸੀਂ ਗੱਲ- ਉਹ ਮੇਰੇ ਮਾਮਲੇ ਉੱਤੇ ਨੇ ਮੈਂ ਤਾਂ ਡੋਰੀਆਂ ਹੀ ਉੱਤੇ ਸਿੱਟੀਆਂ ਨੇ। ਉੱਤੇ ਕਿੱਥੇ? ਹਾਂ, ਛੱਡ ਤੇ। ਇਹਨਾਂ ਨੇ ਕੀ ਕਰਨਾ? ਛੱਡ ਦਿਓ ਉਸਤਾਦ ਜੀ। ਉਹ ਜੋ ਵੀ ਇਹ ਜਿਸ ਕੋਲ ਕੋਲ ਮੇਰਾ ਕਰ ਰਿਹਾ। ਉਹ ਮੈਂ ਨਹੀਂ ਛੱਡ ਦਿਓ। ਹਲਫ। ਉਹ ਨਹੀਂ ਛੱਡ ਦਿਓ। ਹਲਫ ਅਸੀਂ ਇਹਦੇ ਕੋਲ ਹਲਫ। ਭਾਈ ਤੁਸੀਂ ਸੱਚੇ ਯਾਰ ਤੁਸੀਂ ਫੋਨ ਤੇ ਰਾਸ਼ਨ ਭੇਜਦੇ ਯਾਰ ਇਹਦੇ ਘਰ। ਗੱਲਾਂ ਮਾਰਨ ਡਿਆ ਇਹਨੇ ਤੇਰਾ ਕਿਸੇ ਨੂੰ। ਸੱਚੇ ਹੋ ਤੁਸੀਂ ਕੌਣ? ਹੁਣ ਤੱਕ ਰਾਸ਼ਨ ਜਾਂਦਾ ਇਹਦੇ ਘਰ। ਭਾਜੀ ਲੇਕਿਨ ਮੈਂ ਦੁੱਖ ਹੋਇਆ ਪਿਛਲੀ ਵਾਰੀ ਮਾਇਓਨੀਜ਼ ਨਹੀਂ ਸੀ ਹੈ ਨਾ ਮਾਇਓਨੀਜ਼ ਸੀ ਨਾ ਕੈਚਅਪ ਸੀ ਨਾ ਜਾਮੇ ਸ਼ੀਰ ਦੀ ਬੋਤਲ ਨਾ ਜਾਮੇ ਸ਼ੀਰੀ ਦੀ ਰਾਸ਼ਾ ਮੇਰੇ ਇਹ ਨਹੀਂ ਗੱਲ ਜਾਂਦੇ ਮੈਂ ਤਾਂ ਪੂਰਾ ਭੇਜੇ। ਯਾਰ ਇਹ ਬਣ ਗਿਆ ਘਰ। ਉਹ ਮੈਂ ਕਿਹਾ ਸੀ ਹੁਣ 3-4 ਤੇ ਭਰਾ ਰਹਿੰਦੇ ਆ। ਇਹ ਰਾਸ਼ਨ ਘਰੋਂ ਹੀ ਇਕੱਠਾ ਕਰਕੇ ਭੇਜਦਾ ਸੀ। ਹੈ ਹੀ ਕੋਈ ਨਹੀਂ ਆਟਮ ਨਹੀਂ ਸੀ ਵਿੱਚ। ਨਹੀਂ ਚਲੋ ਅੱਗੇ ਤੋਂ ਇhtiyat ਕਰੋ। ਲਾਲਾ ਰਾਸ਼ਨ ਕਿਸ ਤਰ੍ਹਾਂ ਤੇ ਦੇਣਾ ਤੂੰ? ਨਹੀਂ ਯਾਰ ਵੈਸੇ ਮੈਂ ਭਾਈ ਹੈ ਮੇਰਾ। ਚਲੋ ਇਹ ਤੁਸੀਂ ਵੀ ਜੱਫੀ ਪਾਓ। ਇਹ ਜੱਫੀ ਕਿਤੇ ਈਦ ਪੜ ਕੇ ਨਿਕਲੇ ਵੀ ਜੱਫੀ ਪਾਵਾਂ ਇਹਨਾਂ ਬਾਵਾ ਵੱਢ ਲਾਂਗਾ ਇਹਦੇ ਨਾਲ ਉਹ ਜੱਫੀ ਚਾਲੋ ਨਿਓਲਿਆ ਜੀ ਆ ਤੇਰੇ ਜੱਫੀ ਪਾਵਾਂ ਨਾਗੇ ਦੇ ਆ ਬੱਚਿਆਂ ਗੱਲਾਂ ਕਰਨ ਦੇ ਮਤਲਬ ਉਹ ਚੁੱਪ ਕਰ। ਟੇਲਾ ਪੋਦਾ ਉਹ ਚੁੱਪ ਕਰ। ਚੁੱਪ ਕਰ ਬੜੀ ਵੀ ਮਿਹਨਤ ਲੱਗਦੀ ਰੱਬਾ ਤੇਰੀ। ਸੁਤਾ ਵੇ ਚੁੱਪ ਕਰ ਚੁੱਪ ਗਿਆ ਉਹਨੂੰ ਕੋਈ ਉਹ ਕਿਸੇ ਨੂੰ ਹੁਣ ਇਦਾਂ ਦੀ ਬਾਤ ਨਾ ਨਿਕਲੇ ਉਹ ਸਾਡਾ ਨਹੀਂ ਯਾਰ ਲੋਏ ਸ਼ਰਮ ਹੀ ਨਹੀਂ ਆ ਤੁਹਾਨੂੰ। ਲੱਖ ਦੰਦ ਕਰਦੇ ਯਾਰ ਮੇਰੇ ਇਹਨਾਂ ਦੀ ਨਾਲ ਸਿਆਣਾ ਬਿਆਣਾ ਬੰਦਾ ਯਾਰ ਤੂੰ। ਵੱਡੇ ਬੈਠੇ ਨੇ ਯਾਰ ਉਹਨਾਂ ਨੂੰ ਵਿਸਤਾਰ ਹੀ ਆ ਕਰ ਲੋ ਯਾਰ। ਸਾਨੂੰ ਗੱਲ ਨਹੀਂ ਹੈ। ਚਲੋ ਯਾਰ ਕਿੱਥੇ ਹੁਣ ਮਾਈ ਬਾਪ ਗਿਆ ਉਹਨਾਂ ਸਾਹਮਣੇ ਉੱਚੀ ਬੋਲਣ ਨੇ ਯਾਰ
ਚਲੋ ਫੈਸਲਾ ਤੁਸੀਂ ਜੱਫੀ ਪਾਓ ਕੇ ਕਾਦੀ ਜੱਫੀ ਪਾਓ ਜੱਫੀ ਕਾਦੀ ਜੱਫੀ ਇਹਨੂੰ ਮਾਫ਼ ਕਰੋ। ਉਹ ਕਾਹ ਮੈਂ ਨਹੀਂ ਮਾਫ ਕਰਨਾ ਇਹਨੂੰ ਯਾਰ ਤੁਹਾਨੂੰ ਇਹਦੇ ਨਾਲ ਜੱਫੀ ਉੱਤੇ ਵੀ ਬੰਦ ਮਾਫੀ ਕਰ ਉੱਤੇ ਵੀ ਨਹੀਂ ਮਾਫੀ ਹੋਣੀ ਉੱਤੇ ਮਾਫੀ ਮੈਂ ਹਾਂ, ਚਲੋ ਕੀ- ਮੂੰਹ ਜਿਹੜਾ ਨਹੀਂ ਚੀਂਗੇ ਦਾ ਲਾ ਚੁੱਪ ਚੁੱਪ ਬਸ ਹਾਂ ਮੈਂ ਕਹਿ ਰਿਹਾ ਨਾ ਚੁੱਪ। ਬੰਦਾ ਬਣ ਬਸ ਚੁੱਪ ਆਪਣੇ ਕੌਣ- ਆਪਣੇ ਮੈਂ ਆਪਣੇ ਆਪ ਚ ਰਹਿ ਚੁੱਪ ਕਰ ਜਾ। ਮੈਂ ਤੈਨੂੰ ਕਹਿੰਦੇ ਆਪਣੇ ਆਪ ਚ ਰਹਿ ਮੈਂ ਤੈਨੂੰ ਕਹਿੰਦੇ ਆਪਣੇ ਆਪ ਚ ਰਹਿ ਇੱਕ ਮਿੰਟ ਓਏ ਆਪਣੇ ਆਪ ਚ ਰਹਿ ਤੂੰ ਓਏ ਇਧਰ ਮੂੰਹ ਕਰ ਦੋ ਤੂੰ ਮੈਂ ਬੰਦਾ ਬਣ ਮੈਂ ਤੈਨੂੰ ਦੱਸਾਂ ਓਏ, ਮੈਂ ਤੇਰੀਆਂ ਨਾਸਾਂ ਭਰ ਦੇਣੀਆਂ ਚੁੱਪ। ਤੂੰ ਆ ਇਹ ਨਾਸਾਂ ਭੰਡਣੀਆਂ ਲੱਗਾ ਐਵੇਂ ਚਲੋ ਚਲੋ ਉਸਤਾਦ ਜੀ ਕੋਈ ਥੋੜਾ ਓਏ, ਨਹੀਂ ਉਹ ਪਰੇ ਨੂੰ ਕਰ ਹਾਏ ਹਾਏ ਸਦਕੇ ਜਾ ਮੈਂ ਤਾਂ ਮੇਸੂ ਮੂੰਹ ਚ ਪਾਉਣ ਨੇ ਤੇਰਾ ਸੁਲਾ ਕਰ ਠਹਿਰ ਜਾ ਟਾਟਾ ਤੇ ਨਸ਼ਾ ਤੰਨਮਾ ਹੈ ਓਏ ਨਮਚੂਦਾ ਤੰਨਮਾ ਚੁਦਾ ਉਹ ਵੀ ਚੁੱਪ ਕਰਾਓ ਡਰੋ ਪਰਨਾ ਭਾਈ ਤੁਸੀਂ ਮੇਰੇ ਘਰ ਆ ਗਿਆ ਤੁਸੀਂ ਚੁੱਪ ਕਰੋ ਇਹਦਾ ਉਹ ਚੱਲੇ ਤੂੰ ਬੱਸ ਕਰ ਦੇ ਤੇਜਾ ਤੂੰ ਥੱਲੇ ਰੱਖਣਾ ਲੱਲਾ ਮੈਂ ਤੈਨੂੰ ਕਹਿ ਲੇਜਾ ਮੇਰਾ ਥੱਲੇ ਹੀ ਹੈ ਕਹੀਂ ਥੱਲੇ ਥੱਲੇ ਟੋਇਆ ਕੱਢ ਦੇਵਾਂ ਚੁੱਪ ਕਰ ਥੱਲੇ ਚੁੱਪ ਲੱਲਾ ਬਸ ਮੈਂ ਕਹਿ ਦੇਣਾ ਤੂੰ ਵੀ ਚੁੱਪ ਕਰ ਤੂੰ ਵੀ ਚੁੱਪ ਕਰ ਜਾ ਮੈਂ ਤੈਨੂੰ ਤੂੰ ਕਰਦਾ ਚੁੱਪ ਹੋ ਯਾਰ, ਤੂੰ ਨਾ ਕਰ ਬੰਦੇ ਤੇ ਅਸੀਂ ਸੈੱਟ ਕਰਨੀ ਆ ਤੂੰ ਨਾ ਚੁੱਪ ਯਾਰ ਕਿਸੇ ਵੱਡੇ ਛੋਟੇ ਦੇ ਖਿਆਲ ਕਰ ਲੋ ਯਾਰ ਉਸਤਾਦ ਤੇਰੇ ਤੇ ਕਿਤੇ ਲਾਨਤ ਤੇਰੀ ਤੇ ਹੋਏ ਬਗੈਰ ਤਾਂ ਉਹਨਾਂ ਨੂੰ ਖਿਆਲ ਕਰਾਈ ਤੂੰ ਜਾਣਾ ਆਪ ਕੀ ਕਰਨ ਡਿਆ ਤੂੰ ਉਸਤਾਦ ਜੀ ਤੁਸੀਂ ਮੇਰੇ ਮਾਈ ਬਾਪ ਹੋ ਮੇਰੀ ਜ਼ਰੂਰਤ ਨਹੀਂ ਤੁਹਾਡੇ ਅੱਗੇ ਮੈਂ ਉੱਚੀ ਬੋਲ ਜਾਵਾਂ ਇਹਨਾਂ ਦੀ ਕੀ ਉਦੋਂ ਜ਼ਰੂਰਤ ਤਾਂ ਹੈ ਮੈਂ ਵੀ ਤੇਰਾ ਮਾਈ ਬਾਪ ਸੀ ਉਹ ਕੌਣ ਉਦੋਂ ਤਾਂ ਮੈਂ ਵੀ ਮਾਈ ਬਾਪ ਸੀ ਜ਼ਿੰਦਗੀ 'ਚ ਨਹੀਂ ਮੰਨਦਾ ਤੁਹਾਨੂੰ ਮਾਈ ਬਾਪ ਸੀ ਉਦੋਂ ਤਾਂ ਤੂੰ ਮੈਨੂੰ ਵੀ ਕਹਿੰਦਾ ਸੀ ਬਿਲਕੁਲ ਠੀਕ ਹੈ ਲਾਲਾ ਜੀ ਤੁਸੀਂ ਮੇਰੇ ਮਾਈ ਬਾਪ ਹੋ ਕੂਰੀ ਨਹੀਂ ਪਾਉਣੀ ਮੈਂ ਤੇਰਾ ਡੇਲਾ ਬੋਲਾ ਤੂੰ ਕੂਰੀ ਨਾ ਉੱਧਰ ਨਾ ਵੇਖ ਹਾਂ ਹੈ ਉਧਰ ਕੀ ਗੱਲ ਜੀ ਨਾ ਹੁੰਦਿਆ ਕੋਈ ਇੱਧਰ ਦੂਰ ਹੋਇਆ ਵਾ ਉਹ ਚੁੱਪ ਕਰ ਓਏ ਚੁੱਪ ਕਰ ਨਾ, ਬਾਹਰ ਬੋਲ ਚੁੱਪ ਓਏ, ਕਰ ਤੇਰੀ ਬਾਤ ਨਾ ਨਿਕਲੇ ਓਏ, ਠਹਿਰ ਜਾ ਚੁੱਪ ਝੂਠ ਯਾਰ ਠਹਿਰ ਜਾ ਓਏ ਵੱਡੇ ਬੈਠੇ ਕਹਿੰਦਾ ਇੱਧਰ ਨਾ ਵੇਖ ਕਹਿੰਦਾ ਕੋਈ ਇਧਰ ਜ਼ੂਮ ਹੋਇਆ ਉਹ ਮੇਰੇ ਮੋਲਾ ਯਾਰ ਨਾਲੇ ਨਾਲ ਤੇ ਜਿਹੜਾ ਮਾਨਦਾ ਉਸਤਾਦ ਜੀ ਬੈਠੇ ਨੇ ਮੈਂ ਥੱਲੋਂ ਗੱਦੀ ਖਿੱਚ ਲਈ ਬੈਠੇ ਤੁਸੀਂ ਰਹੇ ਕਿਹਾ ਸੀ ਸਾਲਿਮ ਕੀ ਕਹਤਾ ਓਏ ਮੈਨੂੰ ਨਹੀਂ ਜੁਗਤ ਕਰਨੀ ਓਏ ਮੈਂ ਤੇਰੇ ਦੰਦ ਬਾਹਰ ਕੱਢ ਐ ਜੁਗਤ ਮੈਂ ਕਰੂੰ। ਐ ਉਧਰ ਨੂੰ ਰੱਖ ਆਪਣੀਆਂ ਨਿੱਕੇ ਨਿੱਕੇ ਲੁੱਤੀਆਂ ਜਿਹੜੀਆਂ ਨੇ ਨਾ ਮੈਂ ਇੱਡਾ ਕਟਾ ਐ ਨਿੱਕੇ ਉਧਰ ਨੂੰ ਰੱਖ ਚਲੋ ਯਾਰ, ਨਹੀਂ ਮੇਰੇ ਲਈ ਮੈਂ ਮੈਂ ਤਾਂ ਤੈਨੂੰ ਗੱਦੀ ਖਿੱਚ ਲਈ ਹੈ, ਮੈਂ ਤੇਰਾ ਨੱਕ ਪੁੱਟਦਾ ਮੈਂ ਇੱਡਾ ਉਂਗਲ ਤੇ ਮਖੀਰ ਲੱਗਾ ਪਿਆ ਇਹ ਉਧਰ ਰੱਖ ਮੇਰੇ ਨਾਲ ਨਾ ਕਰ ਚਲ ਮੈਂ ਤਾਂ ਤੁਹਾਡੀ ਪਿਆਰ ਕਰਨ ਆ ਓਏ ਤੂੰ ਨਾ ਕਰੋ ਮੇਰੀ ਇੱਜ਼ਤ ਨਾ ਕਰੋ ਤੁਸੀਂ ਨਿਸ ਹਯਾ ਕਰਨ ਦਾ ਉਹ ਤੂੰ ਨਾ ਯਾਰ ਤੂੰ ਜੋ ਤੇਰਾ ਦਿਲ ਕਰਦਾ ਕਰਕੇ ਵਿਖਾ ਯਾਰ ਇੱਕ ਮਿੰਟ ਠਹਿਰ ਜਾਓ ਯਾਰ ਤੁਹਾਡੀ ਮਿਹਰਬਾਨੀ ਆ ਓ ਯਾਰ ਚੁੱਪ ਕਰ ਜਾਓ ਆਵਾਜ਼ ਨਾ ਆਵੇ ਕਿਸੇ ਦੀ ਮੇਰੀ ਤਬੀਅਤ ਚੜ੍ਹਦੀ ਜਾਂਦੀ ਆ ਹੁਣ ਚੜਦੀ ਜਾਂਦੀ ਅੱਧੇ ਨਾ ਬਹੁਤਾ ਸ਼ੋ ਹਾਲਾ ਯਾਰ ਮੇਰੇ ਪੁੜਪੜੀ ਦਰਦ ਹੋਣ ਲੱਗ ਪਈ ਕਸਮੇ ਉਹਨਾਂ ਨੂੰ ਵੀ ਸਾਹ ਲੈ ਲੈਂਦੇ ਜਰਾ ਥੋੜਾ ਨਾਦਰੀ ਨੂੰ ਵੀ ਧੀਰਜ ਹੋਵੇ ਹੁਣ ਆਵਾਜ਼ ਨਾ ਆਵੇ ਕਿਸੇ ਦੀ ਮੈਂ ਤੁਹਾਨੂੰ ਦੱਸ ਦਿੱਤਾ ਜੀ ਹੁਣ ਸਿਰਫ ਤੁਸੀਂ ਮੈਨੂੰ ਇਹ ਦੱਸਣਾ ਵਾ ਕਿਸ ਸ਼ਰਤ ਤੇ ਤੁਸੀਂ ਜਾਂ ਕਿਸ ਗੱਲ ਤੇ ਜਾਂ ਕੀ ਮੈਂ ਕਰਾਂ ਐਸਾ ਤੇ ਤੁਸੀਂ ਇੱਕ ਦੂਜੇ ਨੂੰ ਜਿਹੜਾ ਨਾ ਦਿਲਾਂ 'ਚੋਂ ਫਰਕ ਖਤਮ ਕਰਕੇ ਤੇ ਤੁਸੀਂ ਜਿਹੜਾ ਨਾ ਜੋ ਵੀ ਗੱਲਬਾਤ ਆ ਮੈਨੂੰ ਸਕੂਨ ਨਾਲ ਆਰਾਮ ਨਾਲ ਦੱਸਣੀ ਤਾਨਾ ਕੋਈ ਨਹੀਂ ਮਾਰਨਾ ਪੁਰਾਣੀ ਗੱਲ ਦਾ ਜ਼ਿਕਰ ਕੋਈ ਨਹੀਂ ਕਰਨਾ ਅਗਲੀ ਗੱਲ ਦੱਸਣੀ ਆ ਕਿ ਅੱਗੇ ਅਸੀਂ ਕੀ ਕਰ ਸਕਦੇ ਦੱਸੋ ਜੀ ਫੈਸਲ ਸਾਹਿਬ ਤੋਂ ਪਹਿਲੇ ਤੁਸੀਂ ਦੱਸੋ ਜੀ ਪਿਛਲੀ ਕੋਈ ਗੱਲ ਨਹੀਂ ਕਰਨੀ ਫੈਸਲ ਸਾਹਿਬ ਅਗਲੀ ਗੱਲ ਦੱਸਣੀ ਚਲੋ ਪਿਛਲੀ ਗੱਲ ਕੋਈ ਨਾ ਹੋਵੇ ਹਾਂਜੀ ਨਹੀਂ ਹੁੰਦੀ ਭਾਜੀ ਤੁਸੀਂ ਵੀ ਨਹੀਂ ਕਰਨੀ ਮੈਂ ਵੀ ਨਹੀਂ ਕਰਦਾ ਬਸ ਠੀਕ ਵਾਹ ਇਹਨਾਂ ਨੂੰ ਉਸਤਾਦ ਜੀ ਇਹ ਆਪਣੇ ਘਰ ਕੁਛ ਸੀ ਆਪਣੇ ਘਰ ਕੁਛ ਨਹੀਂ ਇਹਨਾਂ ਨੂੰ ਕੋਈ ਮੈਨੂੰ ਫੈਸਲਾ ਬਾਅਦ ਚ ਨਜ਼ਰ ਨਾ ਆਵੇ। ਬਸ ਇਹ ਤੁਹਾਡੀ ਸ਼ਰਤ ਆ ਆਹ ਲਾਲਾ ਇੰਨਾ ਕੁ ਕੰਮ ਆ ਤੂੰ ਕੈਸੇ ਕੱਲ ਦੁਬਈ ਚੱਲਾਂ ਤੁਸੀਂ ਕੋਈ ਤੁਹਾਡੇ ਦੇਣ ਚ ਕੋਈ ਗੱਲਬਾਤ ਇਹ ਮੈਨੂੰ ਨਾ ਸਾਨੂੰ ਵਾਲੇ ਤੋਂ ਲੈ ਕੇ ਨਾ ਤੇ ਇਧਰ ਬਾਈਪਾਸ ਤੱਕ ਹਾਂ ਆ ਮੀਪੁਰ ਬੰਗਲੇ ਤੱਕ ਇਹ ਮੈਨੂੰ ਨਜ਼ਰ ਨਾ ਆਵੇ ਇਹ ਤੁਹਾਡੀ ਦੋਵਾਂ ਦੀ ਬੜੀ ਅੱਛੀ ਗੱਲ ਆ ਤੂੰ ਚੱਲਾਂ ਦੁਬਈ ਨਾ ਤੂੰ ਇਹਨੂੰ ਫੈਸਲਾਬਾਦ ਚ ਨਜ਼ਰ ਆਣਾ ਨਾ ਇਹਨੇ ਤੈਨੂੰ ਖਾਨਵਾਦੇ ਚ ਨਜ਼ਰ ਆਉਣਾ ਆ ਖਾਨਵਾਦੇ ਤੋਂ ਲੈ ਕੇ ਹਾਂ ਇਹ ਮੈਨੂੰ ਇਧਰਲੇ ਪਾਸੇ ਵਿੱਚ ਨਜ਼ਰ ਨਾ ਆਵੇ। ਨਜ਼ਰ ਨਾ ਆਵੇ ਠੀਕ ਹੋ ਗਿਆ ਜੇ ਮੈਨੂੰ ਇਹ ਕਿਤੇ ਝਾਲ ਤੇ ਐਵੇਂ ਹੀ ਨਜ਼ਰ ਆ ਗਿਆ ਨਹੀਂ, ਉਹਨੇ- ਤੇ ਮੈਂ ਇਹਨੂੰ ਫੈਂਟਾਂਗਾ ਆ ਵੇਲਾ ਆ ਤੂੰ ਫਿਰ ਪਿਛਲੀ ਗੱਲ ਤੇ ਹੈ ਹੀ ਨਹੀਂ। ਇਸ਼ਾਰ ਫਲਾਉਣ ਵਾਲੀ ਪਿਛਲੀ ਗੱਲ ਤੇ ਹੈ ਹੀ ਨਹੀਂ ਅੱਛਾ ਅਗਲੀ ਕਰ ਰਿਹਾ ਤੂੰ ਹਾਂ ਅਗਲੀ ਆਉਣ ਵਾਲੀ ਗੱਲ ਕਰ ਰਿਹਾ ਪਿਛਲੀ ਗੱਲ ਹੈ ਨਹੀਂ ਮੈਂ ਮੇਰੀ ਸਾਰੀ ਤੁਸੀਂ ਰਿਕਾਰਡਿੰਗ ਵੇਖ ਲਓ ਮੈਂ ਫੈਂਟਾਂਗਾ ਕਿਹਾ ਹੀ ਨਹੀਂ ਇਹ ਪਿਛਲੀ ਗੱਲ ਨਹੀਂ ਹੈ ਅੱਛਾ ਚਲੋ ਠੀਕ ਹੈ ਹਾਂਜੀ ਭਾਜੀ ਇਹ ਕਹਿ ਰਹੇ ਨੇ ਕਿ ਤੁਸੀਂ ਨਜ਼ਰ ਨਾ ਆਵੋ ਝਾਲਦੇ ਇਧਰ ਤੇ ਫੈਂਟਾਂਗਾ ਤੁਹਾਨੂੰ ਕਬੂਲ ਹੈ ਮੈਨੂੰ ਅੱਛਾ ਜੀ ਇਹ ਕਹਿ ਰਹੇ ਨੇ ਕਿ ਝਾਲ ਤੇ ਇਧਰ ਤੇ ਮੈਨੂੰ ਨਜ਼ਰ ਨਾ ਆਵੇ ਤੁਸੀਂ ਕਬੂਲ ਹੈ ਅੱਛਾ ਜੀ ਇਹ ਕਹਿ ਰਹੇ ਨੇ ਕਿ ਝਾਲ ਤੇ ਮੈਨੂੰ ਬਸ ਇਧਰ ਉਸਤਾਦ ਜੀ ਕੀ ਹੋ ਤਿੰਨ ਵਾਰੀ ਕਵੇ ਤਿੰਨ ਵਾਰੀ ਤਿੰਨ ਵਾਰੀ ਹੁੰਦਾ ਭਾਈ ਕਬੂਲ ਹੈ ਤੁਹਾਨੂੰ ਫੈਸਲਾਬਾਦ ਚ ਨਜ਼ਰ ਨਹੀਂ ਆਏਗਾ ਤੂੰ ਇਹਨੂੰ ਝਾਲ ਤੇ ਨਜ਼ਰ ਨਹੀਂ ਆਉਣਾ ਉਹਨੇ ਦੁਬਈ ਹੋਣਾ ਤੂੰ ਠੀਕ ਹੈ ਜੀ ਅੱਛਾ ਹੁਣ ਜਦੋਂ ਤੂੰ ਦੁਬਈ ਜਾਣਾ ਵਾ ਉੱਥੇ ਮੇਰੇ ਨਾਲ ਆ ਜਾਵੇ ਕਿਤੇ ਫਿਰ ਉਸਤਾਦ ਜੀ ਨਹੀਂ ਇਹ ਗਲਤ ਗੱਲ ਹੈ ਨਾ ਗਲਤ ਆ ਇਹ ਬਣਦਾ ਇਹ ਨਹੀਂ ਰੋਂਗ ਹੈ ਦੈਟਸ ਰੋਂਗ ਮਤਲਬ
ਮੈਂ ਤੇ ਪਹਿਲੇ ਦਾ ਤੁਹਾਡੇ ਨਾਲ ਆ ਉੱਥੇ। ਨਹੀਂ 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 ਜਿਸ ਨਹੀਂ, ਨਹੀਂ, ਬੰਦੇ ਨੇ- ਨਹੀਂ। ਜਿਹੜਾ ਬੰਦਾ ਡਾਇਰੈਕਟ ਨਾ ਹੋ ਹਾਂ, ਵਿਚੋਲੇ ਮੈਂ ਤੇ ਨੂੰ ਪਹਿਲੇ ਦਾ ਨਾਲ ਨਹੀਂ। ਅੱਛਾ ਨਹੀਂ ਚਾਹੁੰਦੇ ਸੀ ਕਿ ਇੱਕ ਨਾਲ- ਸਾਰਾ ਤੂੰ ਇੱਥੇ ਆ ਮੈਂ ਉੱਥੇ ਆ ਤੇ ਲਾਲਾ ਉੱਥੇ ਅਸੀਂ ਮਿਲ ਨਹੀਂ ਮੈਂ 6 ਸਕਦੇ ਨੂੰ ਸਾਡੇ ਤੇ ਪਾਬੰਦੀ ਹੈ ਮੈਂ 6 ਨੂੰ ਜਾਣਾ ਦੁਬਈ ਮੈਂ 6 ਨੂੰ ਹੋਣਾ ਮੈਂ ਚਾਰ ਜਾ ਰਿਹਾ ਹਾਂ। ਠੀਕ ਹੈ ਨਾ 6 ਨੂੰ ਮੈਂ ਦੁਬਈ ਹੋਣਾ ਠੀਕ ਹੈ ਠੀਕ ਹੈ ਨਾ 6 ਤੋਂ ਲੈ ਕੇ ਤੇ 16 ਤਰੀਕ ਤੱਕ ਮੈਂ ਦੁਬਈ ਹਾਂ ਤੈਨੂੰ ਫੈਸਲਾਬਾਦ ਚ ਨਜ਼ਰ ਨਹੀਂ ਆਏਗਾ ਨਹੀਂ ਫੈਸਲਾਬਾਦ ਨਹੀਂ ਉੱਥੇ ਮੈਂ ਜਾਣਾ ਮੈਨੂੰ ਉੱਥੇ ਵੀ ਨਾ ਤੁਹਾਡੇ ਨਾਲ ਨਾ ਨਜ਼ਰ ਆਣ ਜਦੋਂ ਮੈਂ ਤੁਹਾਡੇ ਨਾਲ ਹੋਵਾਂਗਾ ਇਹ ਭਾਈ ਨਾਲ ਨਜ਼ਰ ਆਵੇ ਜਦੋਂ ਇਹ ਹੋਣਗੇ ਤੇ ਮੈਂ ਮਤਲਬ ਵੀ ਇਹ ਫਿਰ ਦਿਲ ਸਾਫ਼ ਮੈਂ ਕਰਨ ਦੀ ਗੱਲ ਨਹੀਂ ਨਜ਼ਰ ਨਾ ਆਵੇ, ਬਕਵਾਸ ਬੰਦ ਕਰੀ ਇਹ ਤੂੰ ਪਿਛਲੀ ਗੱਲ ਨਹੀਂ ਅਗਲੀ ਕਹਿ ਰਿਹਾ ਬਕਵਾਸ ਬੰਦ ਕਰੀ ਹੁਣ। ਆਇੰਦਾ ਤੋਂ। ਹਾਂ ਉਹਨੇ ਹੁਣ ਕਿਹਾ ਵਾ ਮੌਜੂਦਾ ਵਾ ਕੇ ਵੀ ਬਕਵਾਸ ਬੰਦ ਵੈਸੇ ਤੁਹਾਡੇ ਕੋਲ ਅਗਲੀਆਂ ਗੱਲਾਂ ਹੈ ਸਾਰੀ ਲੜਾਈ ਵਾਲੀ ਯਾਰ ਲੇਕਿਨ ਉਹ ਮੈਂ- ਪਤਾ ਨਹੀਂ ਕਿਉਂ ਚੁੱਪ ਆ। ਨਹੀਂ ਉਹਦੇ ਕੋ ਵੀ ਆ ਚਲੋ ਜੀ ਭਾਜੀ ਹਾਂ। ਭਾਈ ਕੋਈ ਹੋਰ ਤੁਹਾਡੀ ਸ਼ਰਤ ਕੋਈ ਗੱਲਬਾਤ ਖਲਾਰਾ ਖਲੂਰਾ ਪੈ ਜਾਣਾ ਇੱਥੇ ਫਾਇਦਾ ਕੋਈ ਨਹੀਂ ਸਾਜ ਜੀ ਮੈਂ ਕਹਿੰਦਾ ਇਹਨਾਂ ਨੂੰ ਛੁਡਾਣਾ ਨਹੀਂ ਕਿਸੇ ਨੇ ਵੀ ਭਲੇਖੇ ਚ ਨੇ ਇੱਕ ਮਿੰਟ ਭਲੇਖੇ ਚ ਮਾਰੇ ਚਲੋ ਜੀ, ਮੈਂ ਕਹਿੰਦਾ ਉਸਤਾਦ ਜੀ 1 ਮਿੰਟ ਮੇਰੀ ਗੱਲ ਸੁਣ 1 ਮਿੰਟ ਐਵੇਂ ਵੇਖ ਜ਼ਰਾ ਤੇ ਦਫ਼ਤਰ ਯਾਦ ਕਰ। ਅੱਲਾ ਦੀ ਕਸਮ ਇਹੀ ਗੱਲ ਕਰਨ ਲੱਗਾ ਸੀਗਾ ਮੈਂ ਜਨਮ ਕਹਿੰਦੇ ਸੀ ਜਦੋਂ ਮੈਂ ਮਾਈਕ ਚੁੱਕ ਕੇ ਮਾਰਿਆ ਸੀਗਾ ਨਹੀਂ ਤੇਰਾ ਮਾਈਕ ਨੂੰ ਹੱਥ ਲੱਗ ਗਿਆ ਸੀ, ਤੇਰਾ ਮਾਈਕ ਨੂੰ ਹੱਥ ਲੱਗ ਅੱਛਾ ਜੀ ਤਾਂ ਇਹਨਾਂ ਦਾ ਲੋ ਜੀ ਨਾਜ਼ਰੀਨ ਇਹਨਾਂ ਦਾ ਇਹ ਦੋਵੇਂ ਦੋ ਜਿਸਮ ਇੱਕ ਜਾਨ ਹੋ ਗਏ ਨੇ ਚਲੋ ਭਾਜੀ ਤੁਸੀਂ ਵੀ ਚਲੋ ਚਲੋ ਇਹ ਨਸਲਾਂ ਤੱਕ ਚੱਲਣੀ ਹੈ ਲੜਾਈ, ਇਹ ਨਹੀਂ ਸੁਲਾ ਸਲਾ ਹੋਣੀ। ਉਹ ਕਿਹੜੀ ਨਸਲ ਉਹਦੀ ਹੋਰ ਵਧਾਲ ਵੇ ਕੀ ਹੈ ਪਤਾ ਨਹੀਂ ਹਾਂ ਉਹਨੂੰ ਕੋ ਉਸਤਾਦ ਜੀ ਹਾਂ ਮੇਰੇ ਨਾਲ ਬਦਤਮੀਜ਼ੀ ਨਾ ਕਰੇ ਤੁਹਾਨੂੰ ਪਤਾ ਮੇਰੀਆਂ ਅੱਖਾਂ ਦੇ ਵਿੱਚ ਖੂਨ ਉਤਰ ਜਾਂਦਾ ਇਹ ਸੀ- ਹਾਂ, ਮੇਰੇ ਕੋ ਐਵੇਂ ਹੀ ਫਿਰ ਕਤਲ ਤੁਰੇ ਜਾਂਦੇ ਹੀ ਹੋ ਜਾਂਦਾ ਤੇ ਵਾ। ਉਹਦਾ ਤੈਨੂੰ ਮੈਂ ਲਾਜ ਜਦੋਂ ਤੇਰੀ ਅੱਖਾਂ ਤੇ ਖੂਨ ਉਤਰੇ ਤੂੰ ਉੱਤੇ ਉਹੜਾ ਪੈਂਪਰ ਪੜ ਲਿਆ ਕਰ ਉਹ ਪੀਟੀ ਕੇ 3 ਦੇ ਕਤਰੇ ਆ 13 ਕਤਰੇ ਦੁਪਹਿਰੇ 13 ਚਾਲੂ ਉਹ ਖੂਨ ਨਹੀਂ ਉਹ ਖੂਨ ਨਹੀਂ ਉਤਰ ਇਹ ਜਾਂਦਾ ਅਸ਼ੂਬੇ ਚਸ਼ਮ ਦੀ ਬਿਮਾਰੀ ਆ। ਅੱਖਾਂ ਤੇ ਨਾ ਰੂ ਰੱਖ ਲਿਆ ਕਰ ਇੰਜ ਕਰਕੇ। ਨਹੀਂ ਲਾਲਾ ਜੀ ਕਾਲੀ ਐਨਕ ਸ਼ੂਬੇ ਚਸ਼ਮ ਹੋਇਆ ਤੈਨੂੰ ਜਿਹੜਾ ਖੂਨ ਉਤਰਦਾ ਤੂੰ ਨਾ ਭਾਜੀ ਬੋਲ। ਅੱਛਾ ਤੁਸੀਂ ਕਿਹੜੇ ਲੜਾਈ ਦੇ ਵਿੱਚ ਵੀ ਜੁਗਤਾਂ ਕਰੀ ਜਾਂਦੇ ਹੋ? ਜੁਗਤ ਨਹੀਂ ਹੁਣ- ਇੰਜ ਅਗਲੇ ਤੇ ਕੋਈ ਅਸਰ ਪੈਣਾ ਤੁਹਾਡਾ ਉਹਦੇ ਮਾਂ-ਬਾਪ ਦਾ ਅਸਰ ਨਹੀਂ ਪਿਆ। ਭਾਜੀ ਤੁਸੀਂ ਤੁਹਾਡੇ ਕੋਲ ਸ਼ਰਤ ਹੈਗੀ ਸੁਲਾ ਕਰਨ ਚ ਉਸਤਾਦ ਜੀ ਮੇਰੀ ਇਹ ਸ਼ਰਤ ਹੈ ਕੀ ਆ ਦੱਸੋ ਇਹ ਇੱਥੇ ਜਦੋਂ ਵੀ ਰੋਟੀ ਖਾਣੀ ਇਕੱਠੇ ਨਾਲ ਖਾਇਆ ਰੋਟੀ ਕਹਿੰਦਾ ਜਦੋਂ ਵੀ ਖਾਣੀ ਇਕੱਠਿਆਂ ਨੇ ਖਾਣੀ ਯਾਨੀ ਕਿ ਮੈਂ ਆਪਣਾ ਮਟਨ ਤੇਰੀ ਨਾਲ ਟਿੱਕੀ ਤੇ ਜ਼ਾਇਆ ਕਰ ਲਵਾਂ ਹੈਂ? ਜੋ ਵੀ ਆ ਉਸਤਾਦ ਜੋ ਯਾਨੀ ਇਹ ਘਰੋਂ ਜੋ ਵੀ ਲੈ ਕੇ ਆਵੇ ਹਾਂਜੀ ਜੋ ਵੀ ਉਹ ਤੂੰ ਨਾਲ ਖਾਣਾ ਹਾਂਜੀ, ਨਾਲ। ਯਾਰ ਚਲੋ ਇਹਦੇ ਤੇ ਤੈਨੂੰ ਅੱਲਾ ਹੋਰ ਦਊਗਾ ਕੁਝ ਨਹੀਂ ਹੁੰਦਾ ਚਲੋ ਠੀਕ ਆ। ਤੂੰ ਕਿਹੜਾ ਕੀ ਪਕਾ ਕੇ ਲਿਆਉਣਾ ਫਿੱਟੇ ਮੂੰਹ ਤੂੰ ਜੋ ਲੈ ਕੇ ਆਉਣਾ ਉਹ ਤੈਨੂੰ ਤੇ ਤੂੰ ਤਾਂ ਬੰਦੇ ਲੱਭ ਹਫਤੇ ਜੇ ਇੱਕ ਦਿਨ ਤੇ ਲਿਆਣੀ ਹੁੰਦੀ ਉਹਦੇ ਲਈ ਜਾਂਦਾ ਵਾ ਮਰ ਗਿਆ ਤੂੰ ਕੁਝ ਨਹੀਂ ਹੁੰਦਾ ਬਣ ਜਾ। ਭਾਜੀ ਇਹਨੂੰ ਘਰੋਂ ਜੋ ਪਕਾ ਕੇ ਦਿੰਦੇ ਨੇ ਨਾ ਤੇ ਘਰ ਦੇ ਕਸਮੇ ਇੱਥੇ ਇਹਨਾਂ ਨੂੰ ਖਵਾ ਕੇ ਆਪ ਨਾਂ ਤੇ ਕੀ ਕਰ ਰਿਹਾ ਹੁੰਦਾ ਹੁੰਦਾ ਹੀ ਇੰਨਾ ਮਾੜਾ ਹਾਂਜੀ ਉਹ ਤਾਂ 20 ਰੁਪਏ ਦੇ ਪਕੌੜੇ ਮੰਗਾ ਕੇ ਉਹਨਾਂ ਰੋਟੀ ਖਾ ਰਿਹਾ ਹੁੰਦਾ ਫਰੂਟ ਦਾ ਸਲਾਦ ਆਉਂਦਾ ਰਿਹਾ, ਅਨਾਰਦਾਨਾ, ਸੁੰਦਰਖਾਨੀ, ਅੰਗੂਰ, ਲੰਮਾ, ਵਿੱਚ ਲੀਚੀ, ਕੈਵੀ। ਅੱਛਾ ਮੈਨੂੰ ਨਾ ਦੱਸ ਉਹਦਾ ਨਾ ਦੱਸ ਕੋਈ ਤੇਰੇ ਸੁਲਾ ਉੱਠ ਕੇ ਜੱਫੀ ਪਾਉਣੀ ਕੀ ਕਰਨਾ ਜੱਫੀ ਜੁਫੀ ਮੈਂ ਨਹੀਂ ਪਾਉਣੀ, ਮੇਰੀ ਇੱਕੋ ਹੀ ਸ਼ਰਤ ਆ ਜੀ, ਕੀ ਜਿੱਦਾਂ ਇਹਦਾ ਦਿਲ ਕਰਦਾ ਕਰ ਲਵੇ। ਮੈਂ ਇਹਨੂੰ ਇਹ ਰੋਕਾਂ ਤੇਰੀ ਸ਼ਰਤ ਆ ਹਾਂ ਇਹ ਸ਼ਰਤ ਤੋਂ ਬਗੈਰ ਵੀ ਉਦਾਂ ਹੀ ਕਰਨ ਦੇ ਅੱਗੇ ਨਹੀਂ ਯਾਰ ਮੈਂ ਉਹ ਪਤਾ ਕੀ ਗੱਲ ਆ? ਉਹਨੇ ਕਿਹਾ ਕਿ ਮੈਂ ਰੋਕਾਂਗਾ ਨਹੀਂ ਜੋ ਇਹਦਾ ਦਿਲ ਕਰਦਾ ਸਾਹਿਬ ਇਹਦੀ ਸਿਹਤ ਹਲ ਨਾ ਵੇਖੋ ਤੁਸੀਂ ਦੀਆਂ ਲੜਾਈਆਂ ਨਹੀਂ ਵੇਖੀਆਂ ਹਾਂਜੀ ਉਸਤਾਦ ਜੀ ਤੁਹਾਨੂੰ ਪਤਾ ਹੀ ਆ ਮੇਰਾ ਹਾਂਜੀ ਓਏ ਹੋਏ ਹੋਏ ਇਹਦੇ ਤੇ ਘਰ ਦੇ ਪਤਾ ਨਹੀਂ ਕਿਸ ਚੱਕਰ ਦੇ ਵਿੱਚ ਵਿਚਾਰੇ ਟੈਨਸ਼ਨ ਦੇ ਵਿੱਚ ਨੇ ਕੋਈ ਇੱਕ ਦੀ ਲੜਾਈ ਦੱਸ ਦਿਓ ਇੱਕ ਅੱਧੀ ਉਧਰ ਪੁੱਛਣਾ ਜਿਹੜਾ ਲੜਿਆ ਮੈਨੂੰ ਵੀ ਪੁੱਛਣਗੇ ਜਗ੍ਹਾ ਜਗ੍ਹਾ ਤੇ ਹਾਂ ਜਗ੍ਹਾ ਜਗ੍ਹਾ ਲੜ ਪਤਾ ਵਾ। ਤੇ ਮੇਰਾ ਜਦੋਂ ਫੈਸਲਾ ਭਾਈ ਦਿਮਾਗ ਮੇਰਾ ਫਿਰ ਜਾਂਦਾ ਨਾ ਫਿਰ ਮੈਨੂੰ ਕੋਈ ਲੱਭ ਨਹੀਂ ਸਕਦਾ ਜਦੋਂ ਨਾ- ਚਲੇ ਜਾਣਾ ਲੁਕ ਜਾਂਦਾ ਵਾ। ਭਾਜੀ ਜੋ ਇਹ ਨਹੀਂ ਲੱਭ ਵਾਦਾ ਸਕਦੇ ਘਟਾ ਨਾ ਹੋਵੇ ਭਾਈ ਜੋ ਓਏ ਆਪ ਹੋਏ। ਫਿਰ ਜਾਂਦਾ ਲੋਕੀ ਉਤੋਂ ਦੀਆਂ ਗੱਲ ਕਰਦੇ। ਇਸ਼ਤਿਹਾਰ ਵੀ ਕੱਟੇ ਨਾ ਤੂੰ ਮੈਂ ਚਿੱਲੇ ਕੱਟੇ ਮੈਂ ਇਸ਼ਤਿਹਾਰੀ ਵੀ ਰਿਹਾ ਮਫਰੂਰੀ ਕੱਟੀ ਇਸ਼ਤਿਹਾਰ ਘਟੇ ਤੂੰ ਇਸ਼ਤਿਹਾਰ ਨਹੀਂ ਨਹੀਂ ਮਫਰੂਰੀ ਕੱਟੀ ਉਹਨੇ ਹਾਂਜੀ ਮਫਰੂਰੀ ਕੱਟੀ 9 ਕੱਟੇ ਫਿਰ ਮੈਂ ਪਤਾ ਨਹੀਂ ਚਿੱਲੇ ਕੱਟੇ ਬਾਲ ਕੱਟੇ ਨੇ ਉਹਨੇ ਬੜਾ ਤਾਜੀ ਲੇਕਿਨ ਉਸਤਾਦ ਜੀ ਬਾਹਰ ਹਾਲ ਦੋਸਤਾ ਜੋ ਕੇ ਨੰਗੜਾ ਵਾ ਥੋੜਾ ਢੇਲਾ ਡਾਊਨ ਕਰਨਾ ਹੈ, ਨੀਵੀਂ ਨਜ਼ਰ ਕਰਕੇ ਇਹ ਨਾ ਖੁੱਲੀ ਹੋਈ ਛੱਡ ਨਹੀਂ ਉਹ ਪਾਉਣੀ। ਤੇਰਾ ਮੁਲਾਜ਼ਮ ਨਹੀਂ ਹੈਗਾ ਜਾਂ ਕੋਈ ਤੁਹਾਡਾ ਕੋਈ ਉਹ ਗੁਲਾਮ ਨਹੀਂ ਹੈਗਾ ਤੇਰੇ ਅੱਗੇ ਤੂੰ ਕੋਈ ਬਾਦਸ਼ਾਹ ਨਹੀਂ ਵੀ ਤੇਰੇ ਕੋ ਇੰਜ ਕਰਕੇ ਲੰਗੇ ਉਨੀ ਕੁ ਗੱਲ ਕਰ ਜਿੰਨੀ ਕੁ ਅਸੀਂ ਵੀ ਕਹੀਏ ਕਿ ਵੀ ਇੰਨੀ ਕੁ ਮੰਨਣ ਚਾਹੁੰਦੀ ਨਹੀਂ ਹਲਕਾ ਜਿਹਾ ਕਲੋਜ਼ ਕਰਨਾ ਨੇ ਆਪਣੇ ਆਪ ਦੇਖਿਆ ਨੂੰ। ਇਹ ਮੈਂ ਤੇਰੀ ਜੁਗ ਬੰਦ ਆਂਗਾ ਸਾਜਦ ਭਾਈ ਮੈਂ ਇੱਕ ਗੱਲ ਕਰਾਂ ਮਾਜ਼ਰਤ ਨਾਲ ਮੈਂ ਸਾਡੀ ਹਲੇ ਠਹਿਰੋ ਮੈਂ ਜਾਇਜ਼ ਦਿੱਤੀ ਆ, ਸਾਡੀ ਲੜਾਈ ਚੱਲ ਰਹੀ ਹੈ। ਸਾਡੀ ਟੀਮ ਨਹੀਂ ਜਿਵੇਂ ਪਾਕਿਸਤਾਨੀ ਟੀਮ ਉਹ ਟੀਮ ਦੁਨੀਆ 'ਚ ਗਿਣੀ ਜਾ ਰਹੀ ਹੈ ਕਿ ਜਿਹੜਾ ਹਰਿਆ ਹੋਇਆ ਮੈਚ ਜਿੱਤ ਸਕਦੀ ਹੈ ਤੇ ਜਿੱਤਿਆ ਹੋਇਆ ਮੈਚ ਹਾਰ ਸਕਦੀ ਹੈ ਆਹੋ ਤੇ ਇਹੀ ਸਿਸਟਮ ਸਾਡੇ ਉਸਤਾਦ ਮੁਹਤਰਮ ਦਾ ਹੈ। ਕੀ ਭਾਜੀ 20 ਸਾਲ ਪੁਰਾਣੀ ਲੜਾਈ ਵੀ ਹੈ ਨਾ ਉਸਤਾਦ ਜਦੋਂ ਮਰਜ਼ੀ ਓਪਨ ਕਰ ਦੇ ਜਦੋਂ ਮਰਜ਼ੀ ਸੁਲ੍ਹਾ ਕਰਾ ਦੇ ਜਦੋਂ ਮਰਜ਼ੀ ਝਮਘੱਟਾ ਵਾ ਯਾਰ ਚੰਗਾ ਭਲਾ ਜ਼ਿਹਨ ਦੇ ਵਿੱਚ ਵੀ ਨਹੀਂ ਆ ਯਾਰ ਨਾ ਮੈਂ ਓਪਨ ਕਰ ਲਿਆ ਉਹ ਆਪਣਾ ਘਰ ਤੁਸੀਂ ਇਹ ਵਿੱਚ ਤੁਸੀਂ ਆਪਣੇ ਨਵਾਂ ਹੀ ਘਰ। ਲੋਚ ਤਾਲਤਾ ਵਾ। ਉਸਤਾਦ ਨੇ ਵਿੱਚ ਘੁਲਚ ਲਾਜ਼ਮੀ ਚੱਲਣਾ ਹੁੰਦਾ
ਉਸਤਾਦ ਜੀ ਨੇ ਵਿੱਚ ਆਈਟਮ ਲਾਜ਼ਮੀ ਕਰਨੀ ਹੁੰਦੀ ਆ ਚੰਗਾ ਭਲਾ ਮੈਂ ਮਿਲਿਆ ਉਹਨੂੰ ਆ ਕੇ ਤੇ ਮੈਂ ਮਿਲਿਆ ਨਹੀਂ ਯਾਰ ਹੈਲੋ ਮਿਲੇ ਸਲਾਮਦਾਰ ਨਹੀਂ ਜੱਫੀ ਬਾਗ ਮੈਂ ਮਿਲਿਆ ਉਹਨੂੰ ਯਾਰ ਤੁਹਾਨੂੰ ਪਤਾ ਨਹੀਂ ਕਿਹੜੀ ਯਾਨੀ ਕਿ ਆਦਤ ਹੈਗੀ ਉਸਤਾਦ ਜੀ ਕਿਉਂ ਇੰਜ ਕਰਦੇ ਭਲਾਈ ਦਾ ਜ਼ਮਾਨਾ ਹੀ ਮੇਰਾ ਭਲਾਈ ਦਾ ਦਿਮਾਗ ਮੈਂ ਝੂਠਾ ਮੈਂ ਤੁਸੀਂ ਵਿੱਚ ਐਵੇਂ ਤੁਹਾਡਾ ਬਣਦਾ ਸੀ ਕਰਤੀਆਂ ਵਿੱਚ ਤੁਸੀਂ ਨਜਾਇਜ਼ ਦੀ ਲੜਾਈ ਕਰਾਉਣ ਦੇ ਹੈਗੇ ਉਸਤਾਦ ਜੀ ਓਕੇ ਜੀ ਨਾਜ਼ਰੀਨ ਓਕੇ ਨਹੀਂ ਓਕੇ ਕੀ ਓਕੇ ਕੀ ਯਾਰ ਚੱਲ ਛੱਡ ਫੈਸਲ ਜਾਓ ਪਾਓ ਜੱਫੀ ਯਾਰ ਚਲੋ ਤੁਹਾਡੀ ਮਾਈ ਤੇਰੇ ਆ ਗਾਣਾ ਕਰ ਲੋ ਬਾਹਰ ਪਾਰਕ 'ਚ ਦੋਵੇਂ ਜਾਓ ਓਕੇ ਜੀ ਚਲਿਏ